अदबी संगत एक मिनट, आप हुन पढ़ो जी। समीना जी, ओवर टू यू नाउ। जी मंजूर इजाज अदबी संगत का 70वां इकट्ठ है ਤੇ ਸਾਰੇ ਦੋਸਤਾਂ ਮਿੱਤਰਾਂ ਬੇਲੀਆਂ ਨੂੰ ਪੰਜਾਬੀ ਪਿਆਰਿਆਂ ਨੂੰ ਜਿੱਥੇ ਜਿੱਥੇ ਵੀ ਵਸਦੇ ਨੇ ਉਹਨਾਂ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਪਿਆਰ ਭਰਾ ਸਲਾਮ, ਸਤਿ ਸ੍ਰੀ ਅਕਾਲ, ਨਮਸਤੇ ਤੇ ਗੁੱਡ ਇਵਨਿੰਗ। ਅੱਜ ਸਾਡੀ ਜਿਸ ਤਰ੍ਹਾਂ ਕਿ ਹਮੇਸ਼ਾ ਤੋਂ ਸਾਡਾ ਇਸ ਤਰ੍ਹਾਂ ਹੁੰਦਾ ਹੈ ਕਿ ਇੱਕ ਸੈਸ਼ਨ ਸ਼ਾਇਰੀ ਦਾ ਹੁੰਦਾ ਹੈ, ਫਿਰ ਕਹਾਣੀ ਦੀ ਵਾਰੀ ਆਉਂਦੀ ਹੈ ਤੇ ਫਿਰ ਆਰਟੀਕਲ। ਤੇ ਅੱਜ ਵਾਰੀ ਹੈ ਜੀ ਕਹਾਣੀ ਦੀ। ਤੇ ਮੈਂ ਸਮਝਦੀ ਹਾਂ ਕਿ ਹਰ ਬੰਦਾ ਇੱਕ ਕਹਾਣੀ ਹੈ ਜਿਹੜਾ ਕਿ ਨਾਲ ਨਾਲ ਉਹਦੇ ਟੁਰਦੀ ਰਹਿੰਦੀ ਏ, ਸਾਹ ਲੈਂਦੀ ਰਹਿੰਦੀ ਏ, ਉਹਦੀ ਬੰਦੇ ਦੀ ਉਂਗਲ ਫੜ ਕੇ ਉਹ ਸਭ ਕੁਝ ਚੱਲਦਾ ਰਹਿੰਦਾ ਹੈ। ਤੇ ਅੱਜ ਦੇ ਸਾਡੇ ਜਿਹੜੇ ਪ੍ਰਾਹੁਣੇ ਨੇ ਤਲਤ ਜੀ ਨੇ, ਤੇ ਉਹ ਅੱਜ ਕਹਾਣੀ ਪੜ੍ਹਨਗੇ। ਤੇ ਤਲਤ ਜੀ ਦਾ ਮੈਂ ਥੋੜਾ ਜਿਹਾ ਇੰਟਰੋਡਕਸ਼ਨ ਕਰਵਾ ਦੇਵਾਂ ਕਿ ਤਲਤ ਜੀ ਜਿਹੜੇ ਨੇ ਇਹ ਸਾਡੇ ਸੰਗਤ ਦੇ, ਅਦਬੀ ਸੰਗਤ ਦੇ ਇਹ ਰੌਣਕ ਨੇ ਔਰ ਰੈਗੂਲਰ ਸੰਗਤੀ ਨੇ। ਤੇ ਮੈਨੂੰ ਬੜੀ ਮਾਣ ਹੈ, ਮੈਨੂੰ ਮੈਂ ਇਹਨਾਂ ਦਾ ਬੜਾ ਸ਼ੁਕਰੀਆ ਅਦਾ ਕਰਨੀ ਹੈ ਕਿ ਇਹਨਾਂ ਨੇ ਅੱਜ ਕਹਾਣੀ ਪੜ੍ਹਨ ਦੀ ਇਹਨਾਂ ਨੇ ਸਾਡੀ ਗੱਲ ਜਿਹੜੀ ਉਹ ਮੰਨ ਲਈ। ਤੇ ਤਲਤ ਜੀ ਚੰਪਲ ਲਾਹੌਰ ਦੀ ਹੈ ਇਹਨਾਂ ਦੀ। ਪੰਜਾਬ ਯੂਨੀਵਰਸਿਟੀ ਤੋਂ ਇਹਨਾਂ ਨੇ MA ਅੰਗਰੇਜ਼ੀ ਕੀਤਾ ਹੋਇਆ ਹੈ। ਔਰ ਸਭ ਤੋਂ ਪਹਿਲੇ ਤੇ ਇਹਨਾਂ ਦੀ ਉਰਦੂ ਦੀ ਸ਼ਾਇਰੀ ਦੀ ਕਿਤਾਬ ਆਈ ਏਕ ਹੀ ਦਾਇਰੇ ਮੇਂ, ਤੇ ਬਹੁਤ ਸੋਹਣੀ ਉਹਨਾਂ ਦੀ ਕਿਤਾਬ ਹੈ ਸ਼ਾਇਰੀ ਦੀ। ਤੇ ਹੁਣ ਅੱਜ ਕੱਲ੍ਹ ਇਹ ਪੰਜਾਬੀ ਸ਼ਾਇਰੀ ਵੀ ਕਰ ਰਹੇ ਨੇ ਔਰ ਕਹਾਣੀਆਂ ਵੀ ਲਿਖ ਰਹੇ ਨੇ। ਇਹਦੇ ਨਾਲ ਨਾਲ ਇਹਨਾਂ ਦੇ ਆਰਟੀਕਲ ਡਿਫਰੈਂਟ ਜਿਹੜੇ ਅਖਬਾਰ ਨੇ, ਸਪੈਸ਼ਲੀ ਅੰਗਰੇਜ਼ੀ ਦਾ ਅਖਬਾਰ ਜਿਹੜਾ ਫਰਾਈਡੇ ਟਾਈਮਸ, ਉਹਦੇ ਵਿੱਚ ਛਪ ਰਹੇ ਨੇ। ਤੇ ਅੱਜ ਦੀ ਜਿਹੜੀ ਕਹਾਣੀ ਹੈ ਇਹਨਾਂ ਦੀ, ਉਹਦਾ ਸਿਰਨਾਮਾ ਹੈ ਫੇਰ ਕੀ ਹੋਇਆ। ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪਣੇ ਦੋਸਤਾਂ ਨੂੰ, ਨਵੇਂ ਆਉਣ ਵਾਲੇ ਦੋਸਤਾਂ ਨੂੰ, ਮਿੱਤਰਾਂ ਨੂੰ ਇਹ ਦੱਸ ਦੇਵਾਂ, ਪ੍ਰਾਹੁਣਿਆਂ ਨੂੰ, ਕਿ ਸੰਗਤ ਦਾ ਇੱਕ ਅਸੂਲ ਨੇ ਕੁਝ। ਉਹਦੇ ਵਿੱਚ ਇਹ ਹੈ ਕਿ ਜਦੋਂ ਕਹਾਣੀਕਾਰ ਜਾਂ ਕੋਈ ਲਿਖਤਕਾਰ ਜਿਹੜਾ ਆਪਣੀ ਲਿਖਤ ਸੁਣਾਉਂਦਾ ਹੈ ਤੇ ਉਦੋਂ ਸਾਰੇ ਜਿਹੜੇ ਨੇ ਉਹ ਮਿਊਟ ਹੋ ਜਾਂਦੇ ਨੇ। ਔਰ ਜਦੋਂ ਕਹਾਣੀ ਮੁਕੰਮਲ ਹੋ ਜਾਂਦੀ ਹੈ ਜਾਂ ਉਹ ਲਿਖਤ ਮੁਕੰਮਲ ਹੋ ਜਾਂਦੀ ਹੈ ਤੇ ਉਹਦੇ ਬਾਅਦ ਵਾਰੀ ਜਿਹੜੇ ਨੇ ਉਹ ਆਪਣੀ ਰਾਏ ਦਾ ਇਜ਼ਹਾਰ ਕਰਦੇ ਨੇ, ਆਪਣੀ ਜਿਹੜੀ ਸਾਂਝੀ ਸਾਡੇ ਨਾਲ ਆਪਣੀ ਰਾਏ ਕਰਦੇ ਨੇ। ਤੇ ਇਹਦੇ ਨਾਲ ਨਾਲ ਫਿਰ ਐਂਡ ਦੇ ਉੱਤੇ, ਆਖਿਰ ਦੇ ਉੱਤੇ ਅਸੀਂ ਆਪਣੇ ਪ੍ਰਾਹੁਣੇ ਨੂੰ ਵੀ ਟਾਈਮ ਦੇਣੇ ਨੇ ਕਿ ਉਹ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਣ। ਤੇ ਤਲਤ ਜੀ, ਬੜੀ ਖੁਸ਼ੀ ਹੈ ਕਿ ਤੁਸੀਂ ਅੱਜ ਕਹਾਣੀ ਪੜ੍ਹ ਰਹੇ ਹੋ। ਤੇ ਤੁਸੀਂ, ਬਹੁਤ ਸ਼ੁਕਰੀਆ ਤੁਹਾਡਾ। ਔਰ ਤੁਸੀਂ ਪਲੀਜ਼ ਹੁਣ ਆਪਣੀ, ਮੈਂ ਜ਼ਿਆਦਾ ਟਾਈਮ ਨਹੀਂ ਲੈਂਦੀ, ਜ਼ਿਆਦਾ ਜਿਹੜਾ ਉਹ ਮੈਂ ਚਾਹੁੰਦੀ ਹਾਂ ਕਿ ਸਾਰੇ ਸੰਗਤੀ ਜਿਹੜੇ ਨੇ ਤੁਹਾਡੀ ਕਹਾਣੀ ਤੋਂ ਜਿਹੜਾ ਨਾ ਉਹ ਲੁਤਫ ਲੈਣ। ਹਾਂਜੀ ਤਲਤ ਜੀ। ਜੀ ਬਹੁਤ ਸ਼ੁਕਰੀਆ ਸਮੀਨਾ ਜੀ। ਜ਼ਬੈਰ ਸਾਹਿਬ, ਤੁਹਾਡਾ ਵੀ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਇਸ ਪਲੇਟਫਾਰਮ ਤੋਂ ਅੱਜ ਪੜ੍ਹਨ ਦਾ ਮੌਕਾ ਦੇ ਰਹੇ ਹੋ। ਤੇ ਮੈਂ ਸ਼ੁਰੂ ਕਰਨੀ ਹੈ ਜੀ। ਆਵਾਜ਼ ਮੇਰੀ ਠੀਕ ਆ ਰਹੀ ਹੈ? ਜੀ ਬਿਲਕੁਲ ਠੀਕ ਹੈ ਆਵਾਜ਼ ਤੁਹਾਡੀ। ਹਾਂਜੀ, ਕਹਾਣੀ ਦਾ ਸਿਰਨਾਮਾ ਹੈ ਫੇਰ ਕੀ ਹੋਇਆ। ਕਮਲੀ ਹੋ ਗਈ ਹੈ, ਫੇਰ ਕੀ ਹੋਇਆ। ਅਥਰੂ ਪੀਂਦੀ ਨੇ ਦਿੱਤੇ ਵੱਲ ਹੈਰਾਨੀ ਨਾਲ ਵੇਖਿਆ। ਸਜਰੇ ਮਸਵਾਕ ਕਰਦਾ ਕਿੰਨਾ ਮੁਤਮਈਨ ਸੀ। ਦੂਜੇ ਪਾਸੇ ਮੇਰਾ ਜੇਦਾ ਬੇਸੁਰਤ ਪਿਆ ਸਾਰੀ ਰਾਤ ਲੋਟੀਆਂ ਲੈਂਦਾ ਰਿਹਾ। ਲੋਡੇ ਵੇਲੇ ਜਿਹਨੂੰ ਕਾਲਜ ਮਦਰਸੇ ਤੋਂ ਮੁੜ ਲੈ ਆਈ ਸੀ। ਜਦੋਂ ਨੱਸੀ ਆਂਦੀ ਮਾਸੀ ਸਕੀਨਾ ਨੇ ਮੈਨੂੰ ਦੱਸਿਆ ਕਿ ਮੇਰਾ ਜੇਦਾ ਮਦਰਸੇ ਬੇਹੋਸ਼ ਹੋ ਗਿਆ ਹੈ। ਪੁੱਠੇ ਪੈਰੀ ਮੈਂ ਚਾਦਰ ਲੈ ਮਦਰਸੇ ਵੱਲ ਦੌੜੀ, ਜਿਹੜਾ ਸਾਡੇ ਘਰ ਦੇ ਲਾਗੇ ਹੀ ਹੈ। 5 ਪਾਲਾਂ ਦੇ ਖਰਚੇ ਤੋਂ ਤੰਗ ਆ ਕੇ ਦਿੱਤੇ ਨੇ ਉਹਨੂੰ ਮਦਰਸੇ ਪਾ ਦਿੱਤਾ ਸੀ। ਮੇਰਾ 10 ਵਰਿਆਂ ਦਾ ਫੁੱਲ ਜਿਹਾ ਬਾਲ ਚਟਾਈ ਤੇ ਅਧਮੂਆ ਪਿਆ ਸੀ। ਕੋਲ ਖਲੋਤੇ ਬੇਲੀ ਉਹਨੂੰ ਹੋਸ਼ ਲਿਆਉਣ ਦਾ ਪ੍ਰਬੰਧ ਕਰ ਰਹੇ ਸੀ। ਮੈਂ ਛੇਤੀ ਨਾਲ ਉਹਨੂੰ ਸਿੱਧਾ ਕੀਤਾ। ਉਹਨੇ ਪੀੜ ਨਾਲ ਚੀਕ ਮਾਰੀ।
ਹਾਂਜੀ, ਆਵਾਜ਼ ਨਹੀਂ ਆ ਰਹੀ ਤਲਤ ਜੀ ਤੁਹਾਡੀ। ਫ੍ਰੀਜ਼ ਹੋ ਸਾਰਾ ਗਿਆ। ਪਿੰਡਾ ਲਾਲੋ ਲਾਲ ਲਾਸਾਂ ਨਾਲ ਭਰਿਆ ਹੋਇਆ ਕਲਪ ਗਈ। ਤਲਤ ਜੀ ਤੁਹਾਡੀ ਆਵਾਜ਼ ਕੱਟਦੀ ਪਈ ਹੈ, ਤੁਸੀਂ ਆਵਾਜ਼ ਸਾਹ ਤੁਹਾਡੀ ਰਲਿਆ। ਕੱਟ ਰਹੀ ਹੈ। ਤੁਸੀਂ 10 ਸੈਕਿੰਡ ਪਿੱਛੇ ਜਾਓ। मेरे ख्याल वीडियो बंद कर लें, फिर ठीक रहेगा थोड़ा जिहा। ਹਾਂਜੀ ਉਹ ਮੈਂ ਰੀਕਨੈਕਟ ਕਰਨ ਲੱਗਿਆ। ਮੇਰੇ ਖਿਆਲ ਕੁਝ ਅੱਜ ਇਹਨਾਂ ਦੀ ਪ੍ਰੋਬਲਮ ਚੱਲ ਰਹੀ ਲੱਗਦਾ ਹੈ, ਜਾਂ ਤੇ ਲੈਪਟਾਪ 'ਚ ਜਾਂ ਫਿਰ ਫੋਨ ਵਿੱਚ। ਜੀ ਆਵਾਜ਼ ਆ ਰਹੀ ਹੈ ਮੇਰੀ ਹੁਣ? ਹਾਂ ਹੁਣ ਹੈਲੋ। ਆਵਾਜ਼ ਆ ਰਹੀ ਹੈ। ਤੁਸੀਂ ਤਲਤ ਜੀ ਤੁਸੀਂ ਦੁਬਾਰਾ ਤੋਂ ਰਿਪੀਟ ਕਰੋ, ਆਵਾਜ਼ ਬਿਲਕੁਲ ਬੜੀ ਅੱਛੀ ਆਈ ਹੈ। ਦੁਬਾਰਾ ਤੋਂ ਤੁਸੀਂ ਰਿਪੀਟ ਕਰੋ ਆਪਣੀ ਸ਼ੁਰੂ ਤੋਂ ਕਹਾਣੀ ਦਾ ਸਿਰਨਾਵਾ ਹੈ। ਹਾਂਜੀ ਹਾਂਜੀ ਬਿਲਕੁਲ। ਕਹਾਣੀ ਦਾ ਸਿਰਨਾਵਾ ਹੈ ਫੇਰ ਕੀ ਹੋਇਆ। ਕਮਲੀ ਹੋ ਗਈ ਹੈ ਫੇਰ ਕੀ ਹੋਇਆ। ਅਥਰੂ ਪੀਂਦੀ ਨੇ ਦਿੱਤੇ ਵੱਲ ਹੈਰਾਨੀ ਨਾਲ ਵੇਖਿਆ। ਸਜਰੇ ਮਸਵਾਕ ਕਰਦਾ ਕਿੰਨਾ ਮੁਤਮਈਨ ਸੀ। ਦੂਜੇ ਪਾਸੇ ਮੇਰਾ ਜੇਦਾ ਬੇਸੁੱਟ ਪਿਆ ਸਾਰੀ ਰਾਤ ਲੋਟੀਆਂ ਲੈਂਦਾ ਰਿਹਾ। ਲੋਡੇ ਵੇਲੇ ਜਿਹਨੂੰ ਕੱਲ੍ਹ ਵਿੱਚ ਮਦਰਸੇ ਤੋਂ ਮੁੜ ਲੈ ਆਈ ਸੀ। ਜਦੋਂ ਨੱਸੀ ਆਂਦੀ ਮਾਸੀ ਸਕੀਨਾ ਨੇ ਮੈਨੂੰ ਦੱਸਿਆ ਕਿ ਮੇਰਾ ਜੇਦਾ ਮਦਰਸੇ ਬੇਹੋਸ਼ ਹੋ ਗਿਆ। ਪੁੱਠੇ ਪੈਰੀ ਮੈਂ ਚਾਦਰ ਲੈ ਮਦਰਸੇ ਵੱਲ ਦੌੜੀ, ਜਿਹੜਾ ਸਾਡੇ ਘਰ ਦੇ 5 ਪਾਲਾਂ ਦੇ ਖਰਚੇ ਤੋਂ ਤੰਗ ਆ ਕੇ ਦਿੱਤੇ ਨੇ ਉਹਨੂੰ ਮਦਰਸੇ ਪਾ ਦਿੱਤਾ ਸੀ। 10 ਵਰਿਆਂ ਦਾ ਫੁੱਲ ਜਿਹਾ ਬਾਲ ਚਟਾਈ ਤੇ ਅਧਮੂਆ ਪਿਆ ਸੀ। ਕੋਲ ਖਲੋਤੇ ਬੇਲੀ ਉਹਨੂੰ ਹੋਸ਼ 'ਚ ਲਿਆਉਣ ਦਾ ਪ੍ਰਬੰਧ ਕਰ ਰਹੇ ਸੀ। ਮੈਂ ਛੇਤੀ ਨਾਲ ਉਹਨੂੰ ਸਿੱਧਾ ਕੀਤਾ। ਉਹਨੇ ਪੀੜ ਨਾਲ ਚੀਕ ਮਾਰੀ। ਸਾਰਾ ਪਿੰਡਾ ਲਾਲੋ ਲਾਲ ਲਾਸਾਂ ਨਾਲ ਭਰਿਆ ਹੋਇਆ ਸੀ। ਮੈਂ ਕਲਪ ਗਈ, ਉਹਨੂੰ ਪਾਣੀ ਪਿਆਇਆ, ਪੈਰੀ ਜੁੱਤੀ ਪਵਾਈ। ਕੁਝ ਦੇਰ 'ਚ ਸਾਹ ਨਾਲ ਸਾਹ ਰਲਿਆ। ਹੁਣ ਉਹ ਕੁਝ ਚੱਲਣ ਦੇ ਕਾਬਲ ਸੀ। ਵੱਡੇ ਮੌਲਵੀ ਸਾਹਿਬ ਵੀ ਸਾਡੇ ਕੋਲ ਆਣ ਖਲੋਤੇ। ਬੀਬੀ ਤੇਰਾ ਬਾਲ ਬੜਾ ਹੱਡ ਹਰਾਮ ਹੈ, ਸਬਕ ਵੀ ਯਾਦ ਨਹੀਂ ਕਰਦਾ, ਦਿਮਾਗੀ ਤੌਰ ਤੇ ਵੀ ਕਮਜ਼ੋਰ ਹੈ, ਬਾਕੀ ਬਾਲਾਂ ਨਾਲੋਂ ਨਿਕੰਮਾ। ਬਿਟ ਬਿਟ ਵਹਿੰਦਾ ਰਹਿੰਦਾ ਹੈ, ਕੁਝ ਬੋਲਦਾ ਹੀ ਨਹੀਂ। ਅੱਜ ਸੇਕਾ ਬਹੁਤਾ ਹੀ ਲੱਗ ਗਿਆ, ਘਾਬਰੀ ਨਾ। ਉਹਨਾਂ ਵਿੰਗੀ ਅੱਖ ਨਾਲ ਮੈਨੂੰ ਟੋਇਆ। ਪੁੱਤ ਰੱਬ ਦੇ ਨਾਂ ਕਰ ਦਿੱਤਾ ਹੈ, ਜਿਗਰਾ ਵੱਡਾ ਰੱਖੀ, ਉਹੀ ਤੈਨੂੰ ਸਬਰ ਦੇਗਾ। ਤੇਰਾ ਦੀਨ ਤੇ ਦੁਨੀਆ ਦੋਵੇਂ ਸੁੱਧਰ ਪੱਧਰ ਗਏ ਨੇ, ਅਲਹਮਦੁਲਿਲਾ। ਨਸਲਾਂ ਦੀਨਦਾਰ ਬਣਨਗੀਆਂ। ਤੂੰ ਨਹੀਂ ਜਾਣਦੀ ਰੱਬ ਦੀਆਂ ਰਮਜ਼ਾਂ ਨੂੰ। ਰੱਬ ਇਹ ਵਡਿਆਈ ਕਿਸੇ ਕਿਸੇ ਨੂੰ ਦਿੰਦਾ ਹੈ। ਉਹਨੇ ਇਸ ਕੰਮ ਲਈ ਜਿਹਦੇ ਨੂੰ ਚੁਣ ਲਿਆ। ਮਸਕੀਨੀ ਜੀ ਆਵਾਜ਼ ਮੇਰੇ ਸੰਗ ਤੋਂ ਨਿਕਲੀ। ਲੈ ਜਾ, ਪਰ ਪਰਸੋਂ ਸਰਗੀ ਵੇਲੇ ਛੱਡ ਜਾਈਂ, ਸਬਕ ਦਾ ਹਰਜ ਹੋਏਗਾ। ਮੌਲਵੀ ਸਾਹਿਬ ਦੀਆਂ ਅੱਖਾਂ ਉਹਨਾਂ ਦੇ ਤਸਬੀਹ ਫੇਰਦਿਆਂ ਹੱਥਾਂ ਨਾਲ ਮੇਲ ਨਹੀਂ ਸੀ ਖਾਂਦੀਆਂ। ਨਿਕੰਮਾ ਜਿਹਾ ਜਿੱਲਾ। ਤਸਬੀਹ ਚੁੰਮਦਿਆਂ ਉਹਨਾਂ ਚਿੜ ਕੇ ਆਖਿਆ। ਮੌਲਵੀ ਸਾਹਿਬ ਦੀ ਤਕਣੀ ਵੇਖ ਮੈਂ ਤੜਪ ਉੱਠੀ, ਜਿਹੜੀ ਉਹਨਾਂ ਆਖਰੀ ਵਾਰ ਜੇਦੇ ਤੇ ਪਾਈ। ਹੌਲੀ ਹੌਲੀ ਟੁਰਦਿਆਂ ਅਸੀਂ ਮਾਂ ਪੁੱਤਰ ਘਰ ਅਪੜੇ। ਸਾਰੀ ਰਾਤ ਤੋਂ ਤੜਫਦਾ ਰਿਹਾ। ਉਹਦਾ ਪਿਓ ਉਹਨੂੰ ਵੇਖ ਕੇ ਦੂਜਾ ਪਾਸਾ ਕਰ ਸੌਂ ਗਿਆ, ਪਰ ਮੈਂ ਆਪਣੇ ਪੁੱਤ ਨਾਲ ਸਾਰੀ ਰਾਤ ਜਾ ਕੇ ਲੰਘਾਈ। ਸਵੇਰੇ ਹਕੀਮ ਕੋਲ ਲੈ ਕੇ ਜਾਵਾਂਗੀ, ਆਪਣੇ ਆਪ ਨੂੰ ਤਸੱਲੀ ਦਿੱਤੀ। ਅੱਲਾ ਦਿੱਤਾ ਮਜ਼ਦੂਰੀ ਕਰਦਾ ਸੀ, ਸਵੇਰੇ ਉਹਨੇ ਕੰਮ ਤੇ ਜਾਣਾ ਸੀ। ਕੀ ਹੋਇਆ ਕਮਲੀਏ, ਸਬਕ ਨਹੀਂ ਯਾਦ ਕਰੇਗਾ, ਫਿਰ ਕੁੱਟ ਤੇ ਖਾਏਗਾ। ਸਰੋਂ ਦੇ ਤੇਲ ਦਾ ਲੇਪ ਕਰਦਿਆਂ ਵੇਖ ਉਹਨੇ ਮੈਨੂੰ ਆਖਿਆ। ਮੈਂ ਉਹਨੂੰ ਤੱਕਿਆ ਤੇ ਮੇਰੇ ਬੇਸੁੱਧ ਪੇ ਬਾਲ ਨੇ ਪੋ ਫੁੱਟਦੇ ਅਸਮਾਨ ਵੱਲ ਹਸਰਤ ਨਾਲ। ਰਸ ਚਾਹ ਦਾ ਨਾਸ਼ਤਾ ਕਰਕੇ ਦੋਵੇਂ ਮਾਂ ਪੁੱਤਰ ਹਕੀਮ ਵੱਲ ਟੁਰ ਗਏ। ਕਲਮ ਦਿੱਤੀ, ਨਾਲੇ ਬੇਬਸੀ ਨਾਲ ਜੇਦੇ ਵੱਲ ਵੇਖਿਆ। ਜੰਤੇ, ਤੂੰ ਕਾਕੇ ਨੂੰ ਮਦਰਸੇ ਨਾ ਘੱਲਿਆ ਕਰ। ਪਰ ਹਕੀਮ ਜੀ, ਮੈਂ ਪੁੱਤਰ ਪੜ੍ਹੇਗਾ, ਯਾਦ ਕਰੇਗਾ, ਸਾਰਾ ਪੁਸ਼ਤਾਂ ਦੀ ਇੱਜ਼ਤ ਕਮਾਵੇਗਾ, ਫਿਰ ਉੱਥੇ ਰੋਟੀ ਟੁੱਕਰ ਦੀ ਵੀ ਫਿਕਰ ਨਹੀਂ। ਸਾਡੇ ਕੋਲ ਕੀ ਹੈ, ਸੁੱਕੇ ਟੁੱਕਰ, ਉਹ ਵੀ ਅੱਧੇ। ਗੱਲ ਸੁਣ, ਮਦਰਸੇ ਦੀਆਂ ਹਵਾਵਾਂ ਸੁਥਰੀਆਂ ਨਹੀਂ, ਹਕੀਮ ਸਾਹਿਬ ਨੇ ਪਰੇਸ਼ਾਨੀ ਨਾਲ ਮੱਤ ਦਿੱਤੀ।
ਚੱਲਨੀ ਆ ਹਕੀਮ ਜੀ। ਮੈਂ ਹੱਥ ਫੜ ਮੁੰਡੇ ਦੀ ਬੂਆ ਟੱਪਿਆ। ਨਿਰੀਆਂ ਗੱਲਾਂ ਸੁਣਨ ਦਾ ਵੀ ਕੀ ਫਾਇਦਾ? ਕਿੰਨੇ ਕਿਸੇ ਨੇ ਮੇਰੀ ਮੰਨਣੀ ਹੈ? ਮੈਂ ਵੀ ਤੇ ਜਿਹਦੇ ਵਾਂਗ ਬੇਬਸ ਹਾਂ। ਸਾਰਾ ਦਿਨ ਮੱਲਮ ਲਾਵਣ ਨਾਲ ਕੁਝ ਅਫਾਕਾ ਹੋਇਆ। ਮੈਂ ਵੀ ਦਿਲ ਤੇ ਪੱਥਰ ਰੱਖ ਲਿਆ। ਡੀਗਰ ਵੇਲੇ ਉਹਦੇ ਲੀੜੇ ਕੱਪੜੇ ਧੋ ਕੇ ਵਿਹਲੀ ਹੋਈ। ਉਹਨੇ ਸਵੇਰੇ ਟੁਰ ਜਾਣਾ ਸੀ। ਗੁੰਮਸੁੰਮ ਬੈਠੇ ਜੇਦੇ ਨੇ ਉਤਰੀ ਸੂਰਤ ਨਾਲ ਮੈਨੂੰ ਵੇਖਿਆ। ਛਾਪਰ 'ਚ ਧੋਤੇ ਕੱਪੜੇ ਰੱਖਦਿਆਂ ਕਹਿਣ ਲੱਗਾ, ਮਾਂ, ਮੈਂ ਮਦਰਸੇ ਨਹੀਂ ਜਾਣਾ। ਮੌਲਵੀ ਬਹੁਤ ਮਾਰਦਾ ਹੈ। ਜੀ ਤੇ ਮੇਰੇ ਵੀ ਸੱਟ ਲੱਗੀ, ਪਰ ਕਿਹਾ ਕੁਝ ਨਹੀਂ। ਉਹ ਹਸਰਤ ਨਾਲ ਖੇਡਦਿਆਂ ਬਾਲਾਂ ਨੂੰ ਵੇਖਦਾ ਰਿਹਾ। ਬੀਬਾ, ਜਾ ਤੂੰ ਵੀ ਖੇਡ। ਪਰ ਉਹ ਚੁੱਪ, ਬਸ ਬੂਹੇ ਵੱਲ ਤੱਕਦਾ ਰਹਿੰਦਾ। ਤੈਨੂੰ ਪਤਾ ਹੈ, ਜਦੋਂ ਤੂੰ ਕੁਰਾਨ ਪੜ੍ਹਨਾ ਹੈ, ਯਾਦ ਕਰਨਾ ਹੈ, ਤੂੰ ਸਾਨੂੰ ਸਾਰਿਆਂ ਨੂੰ ਜੰਨਤ ਵਿਖਾਣੀ ਹੈ। ਜੰਨਤ ਕੀ ਹੁੰਦੀ ਹੈ ਮਾਂ? ਜੰਨਤ ਇੱਕ ਬਾਗ ਹੈ, ਜਿੱਥੇ ਵੰਨ ਸਵੰਨੇ ਫੁੱਲ ਬੂਟੇ, ਫਲ ਤੇ ਖਾਣ ਵਾਲੀਆਂ ਚੀਜ਼ਾਂ, ਮਿੱਠੇ ਸ਼ਰਬਤ ਮਿਲਣਗੇ। ਜਿਹਦਾ ਮੈਨੂੰ ਬਿਟਰ ਵਿਕਰਾ। ਹਾਂ, ਤੇਰਾ ਨਾਂ ਵੀ ਤੇ ਜੰਨਤ ਹੈ। ਉੱਥੇ ਮੌਲਵੀ ਸਾਹਿਬ ਵੀ ਹੋਣਗੇ। ਮੈਂ ਚੁੱਪ ਕਰ ਗਈ। ਉਹਦੇ ਸਵਾਲ 'ਚ ਹੀ ਉਹਦਾ ਜਵਾਬ ਮੈਂ ਉਹਦੀਆਂ ਅੱਖਾਂ 'ਚ ਪੜ੍ਹ ਲਿਆ ਸੀ। ਸਰਗੀ ਵੇਲੇ ਮੈਂ ਉਹਨੂੰ ਉਠਾ ਕੇ ਰੋਂਦੇ ਨੂੰ ਪਿਓ ਨਾਲ ਭੇਜ ਦਿੱਤਾ। ਭੇਜਦੀ ਤਾਂ ਵੀ ਮਾਰ ਹੀ ਪੈਣੀ ਸੀ। ਇਸ ਲਈ ਰੋਜ਼ਾ ਰੱਖ ਲਿਆ। ਤੁਹਾਡੀ ਆਵਾਜ਼ ਬ੍ਰੇਕ ਹੋ ਰਹੀ। ਕੋਈ ਚਾਰਾ ਰੋਟੀ ਦੇ 5 ਹਿੱਸੇ। ਆਵਾਜ਼ ਤੁਹਾਡੀ ਹੁਣ ਖਰਾਬ ਚਾਰ ਹੋ ਤੇ ਗਈ ਰੱਜ ਕੇ ਖਾਣ। ਤਲਤ ਜੀ, ਹੈਲੋ। ਨੈਟ ਦਾ ਮਸਲਾ ਲੱਗ ਰਿਹਾ ਹੈ ਮੈਨੂੰ। ਅਗਰ ਲੋਕੇਸ਼ਨ ਥੋੜੀ ਜੀ ਖਿੜਕੀ ਦੇ ਕੋਲ ਆ ਜਾਓ, ਥੋੜਾ ਜਿਹਾ ਦੀਵਾਰ ਤੋਂ ਪਰੇ ਹੋ ਜਾਓ, ਸ਼ਾਇਦ ਬਿਹਤਰ ਹੋ ਜਾਏ। ਜੀ ਜੀ, ਹੁਣ ਠੀਕ ਹੋਈ? ਹਾਂ, ਹੁਣ ਬਿਹਤਰ ਹੈ? ਹੋਈ ਹੈ। ਦੋ ਤਿੰਨ ਲਾਈਨਾਂ ਰਿਪੀਟ ਕਰ ਦਿਓ ਪਿਛਲੀਆਂ। ਸਰਗੀ ਵੇਲੇ ਮੈਂ ਉਹਨੂੰ ਉਠਾ ਕੇ ਰੋਂਦੇ ਨੂੰ ਪਿਓ ਨਾਲ ਭੇਜ ਦਿੱਤਾ। ਨਾ ਭੇਜਦੀ ਤਾਂ ਵੀ ਮਾਰ ਹੀ ਪੈਣੀ ਸੀ। ਇਸ ਲਈ ਚੁਪਸ਼ਾਦਾ ਰੋਜ਼ਾ ਰੱਖ ਲਿਆ। ਹੋਰ ਕੋਈ ਚਾਰਾ ਨਹੀਂ ਸੀ। ਅਜੀਬ ਜਿਹਾ ਤੜਕਾ ਲੱਗਾ ਸੀ, ਪਰ ਮੈਂ ਤੇ ਆਪ ਮਜਬੂਰ ਸੀ ਇੱਕ ਰੋਟੀ ਦੇ 5 ਹਿੱਸੇ ਕਰਕੇ। ਹੁਣ 4 ਤੇ ਰੱਜ ਕੇ ਖਾਣਗੇ। ਹਫ਼ਤੇ ਮਹੀਨੇ ਚੁੱਪ ਚਪੀਤੇ ਲੰਘ ਗਏ। ਜਦੋਂ ਵੀ ਉਹ ਆਂਦਾ, ਕਦੀ ਮੱਥਾ, ਕਦੀ ਉਂਗਲੀਆਂ ਨੀਲੋ ਨੀਲ ਹੁੰਦੀਆਂ। ਹੁਣ ਉਹ ਰੋਂਦਾ ਨਹੀਂ ਸੀ, ਹੋਕੇ ਭਰਦਾ ਸੀ, ਤੇ ਨਾਲ ਮੈਂ ਵੀ। 10 ਸਿਪਾਰੇ ਯਾਦ ਕਰਨ ਤੇ ਮੈਂ ਪੂਰੇ ਮਹੱਲੇ 'ਚ ਗੁੜ ਵੰਡਿਆ। 2 ਸਾਲ ਹੋਰ ਲੰਘ ਗਏ। ਸਾਉਣ ਦਾ ਮਹੀਨਾ ਸ਼ੁਰੂ ਹੋਇਆ। ਗਜਦੇ ਬੱਦਲਾਂ ਉੱਤੇ ਧਰਤੀ ਉੱਤੇ ਮੀਂਹ ਬੇਵਸਾਇਆ। ਦਰਿਆਵਾਂ ਨੇ ਵੀ ਅੱਤ ਮਚਾਈ, ਹੜ੍ਹ ਪਤਨਾ ਖਲੋਤਾ। ਸਾਉਣ ਦਾ ਮਹੀਨਾ ਸ਼ੁਰੂ ਹੋਇਆ। ਗਜਦੇ ਬੱਦਲਾਂ ਓਲੇ, ਧਰਤੀ ਉੱਤੇ ਮੀਂਹ ਬੇਵਸਾਇਆ। ਦਰਿਆਵਾਂ ਨੇ ਵੀ ਅੱਤ ਮਚਾਈ, ਹੜ੍ਹ ਪਤਨਾ ਖਲੋਤਾ। ਜੇ ਕਿਤੇ ਕਿਨਮਿਨ ਕਨੀਆਂ ਪੈਣੀਆਂ ਸ਼ੁਰੂ ਹੁੰਦੀਆਂ, ਹਬਸਾ ਕੁੱਟ ਲੈਂਦਾ। ਦਿਲ ਕਾਪਰਦਾ ਰਹਿੰਦਾ, ਜਿਵੇਂ ਕੁਝ ਹੋਣ ਵਾਲਾ ਹੈ। ਜਿਹਦੇ ਨੂੰ ਗਏ ਪੂਰਾ 1 ਮਹੀਨਾ ਹੋਣ ਵਾਲਾ ਸੀ। ਇੱਕ ਬੇਚੈਨ ਦੁਪਹਿਰੇ ਬੂਹਾ ਜ਼ੋਰ ਦੀ ਖੜਕਿਆ। ਮਦਰਸੇ ਦੇ ਮੁੰਡੇ ਰੋਂਦੇ ਵੈਨ ਕਰਦੇ ਵਿਹੜੇ ਵੜੇ। ਪਿੱਛੇ ਇੱਕ ਮੰਜੀ ਸੀ। ਚਾਚੀ, ਜਿੱਦਾਂ ਮਰ ਗਿਆ। ਕੀ? ਮੈਂ ਚੀਕ ਕੇ 2 ਹੱਥੜ ਸੀਨੇ ਮਾਰੇ। ਮੰਜੀ ਤੇ ਉਹੀ ਚਟਾਈ ਤੇ ਮੇਰਾ ਗੋਰਾ ਚਿੱਟਾ ਜੇਦਾ ਹਲਦੀ ਵਾਂਗ ਪੀਲਾ ਫਟਕ ਸੁੱਤਾ ਪਿਆ ਸੀ। ਹਬਸ ਦੇ ਮਹੀਨੇ 'ਚ ਦੀਨ ਦੇ ਹਰੀਸਾਂ ਦੇ ਵੱਲ ਚੜ ਗਿਆ। ਕਹਿੰਦੇ ਨੇ 2 ਮੌਲਵੀਆਂ 'ਚ ਸ਼ਰਤ ਲੱਗੀ ਸੀ ਕਿ ਨਵੇਕਲੇ ਢੰਗ ਨਾਲ ਕੌਣ ਵਧੀਆ ਸਜ਼ਾ ਦੇਵੇਗਾ। ਡੈਸਕ 'ਚ ਉਂਗਲੀਆਂ ਮਰੋੜਨ ਦਾ ਢੰਗ ਵੀ ਪੁਰਾਣਾ ਹੋਇਆ। ਫੁੱਟਾਂ ਰਾਹੀਂ ਲਾਸਾਂ ਪਾਵਣ ਦਾ ਵੀ ਕੋਈ ਸਵਾਦ ਨਹੀਂ। ਕੁੱਕੜ ਬਣਾ ਕੇ ਸੋਟੀਆਂ ਮਾਰਨ ਨਾਲ ਵੀ ਜਨਤਾ ਦੇ ਰਾਹ ਨਹੀਂ ਸੀ ਲੱਭ ਰਹੇ, ਤੇ ਫੇਰ ਕੋਈ ਹੋਰ ਰਾਹ ਲੱਭੀਏ, ਜਿਹੜਾ ਨਵੇਕਲਾ ਵੀ ਹੋਏ ਤੇ ਮੌਜ ਮਸਤੀ ਵਾਲਾ ਵੀ। ਪਰ ਉਸ ਮਾਸੂਮ ਨੂੰ ਕੀ ਪਤਾ ਸੀ ਕਿ ਜਨਤਾ ਦੇ ਰਾਹ 'ਚ ਇੱਕ ਪੁਲਸਰਾਤ ਵੀ ਹੈ, ਜਿਹਦੇ ਇੱਕ ਪਾਸੇ ਗਿੱਧ ਤੇ ਚੀਲਾਂ ਤੇ ਦੂਜੇ ਪਾਸੇ ਇੱਕ ਰੋਟੀ ਦੇ 5 ਹਿੱਸੇ। ਬਹੁਤ ਸ਼ੁਕਰੀਆ। ਬਹੁਤ ਆਲਾ ਜੀ, ਬਹੁਤ ਜ਼ਬਰਦਸਤ, ਅੱਛੀ ਕਹਾਣੀ। ਬਹੁਤ ਹਾਂਜੀ, ਬਹੁਤ ਜ਼ਬਰਦਸਤ ਕਹਾਣੀ ਹੈ ਜੀ। ਵੈਰੀ ਸੈਂਸਿਟਿਵ। ਤਲਤ ਜੀ, ਕਮਾਲ ਦੀ ਕਹਾਣੀ ਤੁਸੀਂ ਲਿਖੀ ਹੈ। ਵੈਰੀ ਬੋਲਡ, ਕਮਾਲ, ਵੈਰੀ ਨਾਈਸ।
ਹਾਂਜੀ ਬੀਬਾ ਜੀ। ਹਾਂਜੀ ਆਫਤਾਬ ਜੀ। ਕਹਾਣੀ ਜਿਹੜੀ ਹੈ ਨਾ ਬੀਬਾ ਜੀ ਉਹ ਬਹੁਤ ਸੈਂਸਿਟਿਵ ਹੈਗੀ ਹੈ ਔਰ ਬੜੀ ਜਜ਼ਬਾਤੀ ਕਿਸਮ ਦੀ ਹੈ, ਤੇ ਮੇਰੇ ਖਿਆਲ ਹੈ ਕਿ ਤੁਸੀਂ ਸ਼ੁਰੂ ਆਗਾਜ਼ ਕਰੋ ਤੇ ਜ਼ਿਆਦਾ ਬਿਹਤਰ ਨਹੀਂ ਹੋਏਗਾ। ਚਲੋ ਹੈਲੋ, ਬੀਬਾ ਜੀ ਕਰ ਨਹੀਂ ਮੈਨੂੰ ਆਵਾਜ਼ ਆ ਰਹੀ? ਤੁਸੀਂ ਕਰੋ, ਕਿਉਂਕਿ ਨਾ ਕੁਝ ਚੀਜ਼ਾਂ ਅੱਛਾ। ਥੋੜੀਆਂ ਜੀਆਂ ਕਲੈਰੀਫਾਈ ਮਾੜੀਆਂ ਜਿਹੀਆਂ ਹੋ ਜਾਣਗੀਆਂ ਜੇ ਤੁਸੀਂ ਕਰੋਗੇ। ਜਿਸ ਤਰ੍ਹਾਂ ਚਲੋ ਜਿਹੜਾ ਹੁੰਦਾ ਹੈ ਨਾ, ਹਾਂ ਉਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਜੇ ਤੁਸੀਂ ਆਪਣੀ ਹਾਂ ਗੱਲਬਾਤ ਚ ਕਲੈਰੀਫਾਈ ਉਹ ਵੀ ਕਰ ਦਿਓਗੇ ਤਾਂ ਦੈਟ ਵਿਲ ਬੀ ਗ੍ਰੇਟ। ਕਿ ਚਲੋ ਜੋ ਮਤਲਬ ਕਿ ਜਿਹੜਾ ਮਦਰਸੇ ਜਦ ਭੇਜਦੇ ਨੇ ਬੱਚੇ ਨੂੰ, ਉਹ ਕੀ ਸਿਚੁਏਸ਼ਨ ਹੁੰਦੀ ਹੈ? ਉੱਥੇ ਹੀ ਰਹਿੰਦੇ ਨੇ ਕਿ ਘਰ ਆਉਂਦੇ ਨੇ? ਜਿੱਦਾਂ ਇਹ ਘਰ ਵੀ ਆਇਆ ਆ ਫਿਰ ਉੱਥੇ ਵੀ ਰਿਹਾ ਆ, ਸੋ ਐਕਚੁਅਲੀ ਉਹ ਕੀ ਹੈਗਾ ਇਹਨਾਂ ਦਾ ਜਿਹੜਾ ਰੂਟੀਨ? ਬੀਬਾ ਜੀ ਇਹਦਾ ਮਦਰਸੇ ਦਾ ਜਿਹੜਾ ਕਨਸੈਪਟ ਹੁੰਦਾ ਨਾ, ਤੇ ਉਹਦੇ ਵਿੱਚ ਨਾ ਕੁਰਾਨ ਹਿਫਜ਼ ਕਰਾਉਂਦੇ ਨੇ, ਜ਼ਬਾਨੀ ਯਾਦ ਕਰਾਉਂਦੇ ਨੇ। ਉਹਦੇ ਵਿੱਚ ਉਹ ਬੱਚਾ ਜਿਹੜਾ ਨਾ ਉੱਥੇ ਹੀ ਰਹਿੰਦਾ ਹੈ। ਕੋਈ ਮਹੀਨੇ ਬਾਅਦ ਇੱਕ ਛੁੱਟੀ ਲੈ ਕੇ ਘਰ ਆ ਗਿਆ, ਫਿਰ ਚਲਾ ਗਿਆ। ਜਦੋਂ ਤੀਕਰ ਉਹਨੇ ਹਿਫਜ਼ ਨੇ ਨਾ ਕੁਰਾਨ ਕਰਨਾ, ਤੇ ਉਹ ਮਦਰਸੇ ਦੇ ਵਿੱਚ ਹੀ ਰਹਿੰਦੇ ਨੇ। ਲੇਕਿਨ ਹੁਣ ਜਿਹੜੇ ਸ਼ਹਿਰਾਂ ਵਿੱਚ ਮਦਰਸੇ ਨੇ ਨਾ, ਉਹਦੇ ਵਿੱਚ ਉਹ ਛੁੱਟੀਆਂ ਵੀ ਜ਼ਿਆਦਾ ਦੇ ਦਿੰਦੇ ਨੇ, ਜਿਸ ਤਰ੍ਹਾਂ ਆਮ ਸਕੂਲਾਂ ਦੇ ਵਿੱਚ ਵੀ ਹੁੰਦੀਆਂ, ਥੋੜ੍ਹੀਆਂ ਜ਼ਿਆਦਾ ਦੇ ਦਿੰਦੇ। ਲੇਕਿਨ ਜ਼ਿਆਦਾ ਪਿੰਡਾਂ ਗਾਵਾਂ ਦੇ ਜਿਹੜੇ ਮਦਰਸੇ ਨੇ ਉਹਦੇ ਵਿੱਚ ਤੇ ਉਹ ਉੱਥੇ ਹੀ ਰਹਿੰਦੇ ਨੇ ਦਿਨ ਰਾਤ। ਹਾਂਜੀ ਇੱਕ ਮੈਂ ਚੀਜ਼ ਇੱਕ ਹੋਰ ਗੱਲ, ਸਪਾਰੇ ਕੀ ਹੁੰਦੇ ਨੇ? ਸਪਾਰੇ ਸਪਾਰੇ ਹੈ ਨੇ ਕਿ ਕੁਰਾਨ ਮਜੀਦ ਜਿਹੜਾ ਵਹੀ ਦੀ ਜ਼ਰੀਏ ਪ੍ਰੋਫਿਟ ਮੁਹੰਮਦ ਨੂੰ ਪੀਸ ਬੀ ਅਪਨ ਨੂੰ ਉਤਰਿਆ ਸੀ ਨਾ, ਉਹਦੇ 30 ਸਪਾਰੇ ਸੀ। 30 ਆਫਤਾਬ ਜੀ, ਮੈਂ ਜ਼ਰਾ ਨਾਮ ਸਮਝਾਣੀ ਹੈ ਬੀਬਾ ਜੀ ਨੂੰ। ਸਿਪਾਰੇ ਜਿਹੜੇ ਨੇ ਨਾ 30 ਪਾਰਟ ਨੇ। ਕੁਰਾਨ ਪਾਕ ਜਿਹੜਾ ਇਲਹਾਮੀ ਕਿਤਾਬ ਹੈ ਮੁਸਲਮਾਨਾਂ ਦੀ, ਉਹਦੇ 30 ਹਿੱਸੇ ਨੇ। ਤੁਸੀਂ ਇੱਕ ਹਿੱਸਾ ਜਿਹੜਾ ਨਾ, ਇੱਕ ਕਿਤਾਬ ਸਮਝ ਲਓ, ਇੱਕ ਜਿਹੜੀ 30 ਪੇਜ 30 ਸਫ਼ਿਆਂ ਦੀ ਹੁੰਦੀ ਹੈ, ਉਹਦੇ ਅੱਗੇ 30 ਮਤਲਬ ਕਿ ਪਾਰਟਸ ਨੇ ਉਹਦੇ। ਤੇ ਇੱਕ ਸਪਾਰਾ ਜਦੋਂ ਬੱਚਾ ਪੜ੍ਹਦਾ ਹੈ, 30 ਸਫ਼ੇ ਯਾਦ ਕਰੇਗਾ ਤੇ ਉਹਨੂੰ ਕਹਾਂਗੇ ਇੱਕ ਸਪਾਰਾ ਮੁਕੰਮਲ ਉਹਨੇ ਕਰ ਲਿਆ। ਬਹੁਤ ਸ਼ੁਕਰੀਆ। ਸਮਝ ਆ ਗਈ। ਸੋ ਹੁਣ ਸਮਝ ਆ ਗਈ, ਠੀਕ ਹੈ। ਮੈਂ ਐਡ ਕਰਾਂਗਾ ਆਫਤਾਬਣਾ ਦੀ ਐਕਸਪਲੇਨੇਸ਼ਨ ਦੇ ਵਿੱਚ, ਕਿਉਂਕਿ ਮੈਂ ਆਪ ਮਦਰਸੇ ਜਾਂਦਾ ਰਿਹਾ ਇਸ ਕਰਨ ਵਾਸਤੇ ਨਾ। ਤੇ ਇੱਕ ਤੇ ਮਦਰਸਾ ਉਹ ਹੋ ਗਿਆ ਜਿੱਥੇ ਉਹ ਲੋਕ ਜਿਹੜੇ ਇਕਨੋਮਿਕਲੀ ਡਿਪਰੈਸਡ ਮੈਜੋਰਿਟੀ ਆਫ ਦੀ ਪਾਪੂਲੇਸ਼ਨ ਨੇ, ਉਹ ਰੋਜ਼ੀ ਰੋਟੀ ਤੋਂ ਚੁੱਕੇ ਬੱਚਿਆਂ ਨੂੰ ਖਵਾ ਨਹੀਂ ਸਕਦੇ, ਤੇ ਦੂਰ ਦਰਾਜ਼ ਇਲਾਕਿਆਂ 'ਚ ਮਦਰਸਿਆਂ 'ਚ ਭੇਜ ਦਿੰਦੇ ਨੇ, ਜਿਹੜੇ ਅਲਟੀਮੇਟਲੀ ਫਿਰ ਮੁਜਾਹਿਦੀਨ ਤੇ ਸੁਸਾਈਡ ਬੰਬਰਸ ਬਣ ਜਾਂਦੇ ਨੇ। ਇੱਕ ਤੇ ਇਹ ਕੈਟੇਗਰੀ ਹੈ। ਦੂਸਰੀ ਸ਼ਹਿਰਾਂ 'ਚ ਕਿਆ ਕੈਟੇਗਰੀ ਹੈ ਜਿੱਥੇ ਲੋਕੀ ਖਾਂਦੇ ਪੀਂਦੇ ਨੇ, ਔਰ ਗਲੀਆਂ ਮੱਲਿਆਂ 'ਚ ਮਦਰਸੇ ਬਣੇ ਨੇ, ਲੇਕਿਨ ਬੱਚੇ ਸੁਬਾਹ ਜਾਂਦੇ ਨੇ, ਔਰ ਮੈਂ ਆਪ ਜਾਂਦਾ ਸਾਂ ਸੁਬਾਹ, ਔਰ ਸ਼ਾਮ ਨੂੰ ਮੈਂ ਸਾਰਾ ਦਿਨ ਉੱਥੇ ਰਹਿਣਾ ਸਾਂ ਤੇ ਸ਼ਾਮ ਨੂੰ ਮੈਂ ਘਰ ਆ ਕੇ ਸੌਂਦਾ ਸਾਂ। ਇੱਕ ਮਦਰਸੇ ਦੀ ਉਹ ਕੈਟੇਗਰੀ ਜਿਹੜੀ ਕਿ ਮੋਸਟਲੀ ਸ਼ਹਿਰਾਂ 'ਚ, ਮੈਂ ਸੁਬਾਹ ਜਾਣਾ ਸਾਂ, ਸ਼ਾਮ ਨੂੰ ਆ ਜਾਣਾ ਸਾਂ। ਔਰ ਅਗਰ ਮੈਂ ਨਹੀਂ ਸਾਂ ਕਿਸੇ ਦਿਨ ਸ਼ੋ ਅਪ ਹੁੰਦਾ, ਜਸਟ ਐਡ ਕਰਦੇ ਹਾਂ, ਮੈਨੂੰ ਉੱਥੋਂ ਮੌਲਵੀ ਮੁੰਡੇ ਜਾਂ ਗੁੰਡੇ ਭੇਜਦਾ ਸੀ ਕਿ ਚੁੱਕ ਕੇ ਲਿਆਓ, ਐਂਡ ਲਿਟਰਲੀ ਉਹ ਮੈਨੂੰ 5-6 ਸਾਲ ਦੀ ਉਮਰ 'ਚ ਚੁੱਕ ਕੇ ਲੈ ਕੇ ਜਾਂਦੇ ਸਨ। ਬਿਲਕੁਲ ਇਸ ਤਰ੍ਹਾਂ ਹੀ ਹੁੰਦਾ ਹੈ। ਤੇ ਉਹ ਇਹ ਦੂਸਰੀ ਕੈਟੇਗਰੀ ਹੈ। ਲੇਕਿਨ ਇਹਨਾਂ ਦੋਵਾਂ ਕੈਟੇਗਰੀਆਂ ਦੇ ਵਿੱਚ 99% ਜਿਹੜਾ ਨਾ ਇਕਨੋਮਿਕਲ ਇਸ਼ੂ ਹੈ ਬੇਸਿਕਲੀ ਨਾ। ਸਹੀ ਗੱਲ। ਕਿਉਂਕਿ ਦੇਖੋ, ਮੈਂ ਇੱਥੇ ਕਿਸੇ ਡਾਕਟਰ ਜਾਂ ਵਕੀਲ ਦਾ ਬੱਚਾ ਨਹੀਂ ਵੇਖਿਆ, ਬੜਾ ਰੇਅਰ ਹੋਏਗਾ 1 in a million ਕਿ ਉਹ ਆਪਣੇ ਬੱਚੇ ਨੂੰ ਇਸ ਕੁਰਾਨ ਕਰਾ ਰਿਹਾ। ਇਹ ਸਾਰੇ ਇਕਨੋਮਿਕਲ ਇਸ਼ੂ ਨੇ ਬੇਸਿਕਲੀ, ਸਾਡੀ ਇਕਨੋਮਿਕਲੀ ਡਿਪਰੈਸਡ ਪਾਪੂਲੇਸ਼ਨ ਦੇ। ਜਿੱਦਾਂ ਹੁਣ ਸਾਡੇ ਵੀ ਇਸ ਤਰ੍ਹਾਂ ਹੀ ਆ ਨਾ, ਕਿ ਵੀ ਜਿੱਦਾਂ ਰੈਗੂਲਰ ਸਕੂਲ ਵੀ ਬੱਚੇ ਜਾਂਦੇ ਨੇ, ਬਟ ਜਿੱਦਾਂ ਵੀਕਐਂਡ ਦੇ ਉੱਤੇ ਉਹ ਮਤਲਬ ਜਿੱਦਾਂ ਗੁਰੂ ਗ੍ਰੰਥ ਸਾਹਿਬ ਜੇ ਗੁਰਦੁਆਰੇ ਚਲੇ ਜਾਂਦੇ ਨੇ ਉੱਥੇ ਸਿੱਖਣ ਨੂੰ, ਬਟ ਦੇ ਗੋ ਟੂ ਅ ਰੈਗੂਲਰ ਸਕੂਲ ਆਲਸੋ। ਇੱਥੇ ਏਦਾਂ ਨਹੀਂ, ਜੇ ਤੁਸੀਂ ਮਦਰਸੇ 'ਚ ਹੋ ਤਾਂ ਤੁਸੀਂ ਮਦਰਸੇ 'ਚ ਹੀ ਹੋ, ਰਾਈਟ? ਦੋ ਪੈਰਲਲ ਐਜੂਕੇਸ਼ਨ ਸਿਸਟਮ ਨੇ ਨਾ ਪਾਕਿਸਤਾਨ 'ਚ। ਇੱਕ ਜਿਹੜਾ ਵੇ ਜਿਹਨੂੰ ਕਹਿੰਦੇ ਤੇ ਸੈਕੂਲਰ ਨੇ, ਬਟ ਆਈ ਡੋਂਟ ਬਲੀਵ ਇਟਸ ਸੈਕੂਲਰ, ਜਿਹੜਾ ਕਿ ਸਕੂਲ ਸਿਸਟਮ ਹੈ ਗਵਰਨਮੈਂਟ ਦੇ ਅੰਡਰ। ਇੱਕ ਮਦਰਸਾ ਸਕੂਲ ਸਿਸਟਮ ਹੈ ਜਿਹਦਾ ਸਾਰਾ ਕਰਿਕੂਲਮ ਸਿਰਫ ਜਿਹੜਾ ਵੇ ਨਾ ਉਹ ਇਸਲਾਮਿਕ ਹੁੰਦਾ ਹੈ ਜਾਂ ਰਿਲੀਜੀਅਸ ਹੁੰਦਾ ਹੈ। ਜਦਕਿ ਜਿਹੜਾ ਫਾਰਮਲ ਐਜੂਕੇਸ਼ਨ ਸਿਸਟਮ ਹੈ ਪੈਰਲਲ, ਜਿਹਨੂੰ ਗਵਰਨਮੈਂਟ ਰੈਗੂਲੇਟ ਕਰਦੀ ਹੈ, ਉਹਦੇ ਵਿੱਚ ਇੱਕ ਤੁਹਾਡੀ ਕਲਾਸ ਹੁੰਦੀ ਹੈ ਜਿਹੜੀ ਤੁਹਾਨੂੰ ਐਜੂਕੇਟ ਕਰਦੀ ਹੈ ਅਬਾਊਟ ਦ ਫੰਡਾਮੈਂਟਲਸ ਆਫ ਰਿਲੀਜਨ। ਸੋ ਇਹ ਦੋ ਪੈਰਲਲ ਸਿਸਟਮ ਚੱਲਦੇ ਪਏ ਨੇ। ਵੈਸੇ ਤਾਂ ਦੋਵੇਂ ਨਿਕੰਮੇ ਨੇ ਫ੍ਰੈਂਕਲੀ ਸਪੀਕਿੰਗ। ਬਲਕਿ ਸਹੀ ਸਾਹਿਬ, ਇੱਥੇ 3 ਪੈਰਲਲ ਚੱਲ ਰਹੇ ਨੇ ਸਿਸਟਮ। ਇੱਕ ਇੰਗਲਿਸ਼ ਮੀਡੀਅਮ ਹੈ, ਇੱਕ ਉਰਦੂ ਮੀਡੀਅਮ ਹੈ, ਔਰ ਇੱਕ ਮਦਰਸਾ ਸਿਸਟਮ ਹੈ। ਹਾਂ ਬਿਲਕੁਲ। ਮੈਂ ਉਹ ਪਰ ਜਿਹੜਾ ਬੱਚਾ ਸਿਰਫ ਮਦਰਸੇ ਜਾ ਰਿਹਾ ਹੈ, ਉਹ ਤੇ ਫਿਰ ਜੌਬ ਰੈਡੀ ਕਦੇ ਵੀ ਨਹੀਂ ਹੁੰਦਾ। ਉਹ ਦੱਸਿਆ ਫਿਰ ਸੁਸਾਈਡ ਬੰਬਰ ਬਣ ਗਏ ਨੇ, ਮੁਜਾਹਿਦੀਨ ਬੰਬਰ ਤੇ ਗਲੀ ਜਾ ਕੇ ਬਿਲਕੁਲ ਜੀ ਇਸ ਤਰ੍ਹਾਂ ਹੀ ਹੈ। ਹਾਂ, ਉਹ ਇਹੀ ਤੇ ਪ੍ਰੋਬਲਮ ਹੈ। ਤਾਂ ਹੀ ਤੇ ਅਸੀਂ ਥੱਲੇ ਨੂੰ ਜਾ ਰਹੇ ਹਾਂ ਕਿ ਅਸੀਂ ਇੰਜੀਨੀਅਰ ਨਹੀਂ, ਅਸੀਂ ਤੋਤੇ ਕ੍ਰੀਏਟ ਕਰਨੇ ਪਏ ਹਾਂ।
that's sad. ਪਰ So, ਤਲਤ ਜੀ ਨੇ ਕਹਾਣੀ ਜਿਹੜੀ ਹੈ ਨਾ ਉਹ ਹਾਂ ਜੀ ਗੱਲ ਕਰੋ ਕਹਾਣੀ ਤੇ ਜ਼ਰਾ ਗੱਲਬਾਤ ਕਰ ਲਓ। ਇਹ ਤਲਤ ਜੀ ਨੇ ਜਿਹੜੀ ਜੀ ਜੀ ਹਾਂ ਤੁਸੀਂ ਕਰ ਲਓ ਪਹਿਲੇ ਗੱਲ। ਨਹੀਂ ਕਰੋ ਪਲੀਜ਼, ਅਸੀਂ ਤੁਹਾਡੇ ਤੋਂ ਬਹੁਤ ਯਾਨੀ ਕਿ ਇਸ ਕਹਾਣੀ ਦੇ ਅੰਦਰ ਮੈਨੂੰ ਨਾ ਬੜੀ ਸਟਰੋਂਗ ਇਮੋਸ਼ਨਲ ਤੇ ਇੱਕ ਗਮਨਾਕ ਜਿਹੜਾ ਮਾਹੌਲ ਹੈ ਨਾ ਉਹ ਨਜ਼ਰ ਆਇਆ ਹੈ। ਯਾਨੀ ਕਿ ਉਹਨਾਂ ਨੇ ਜਿਹੜਾ ਮਾਹੌਲ ਨੂੰ ਬਿਆਨ ਕਰਦੇ ਹੋਏ ਜਿਹੜਾ ਅਜੇ ਜੇ ਅਲਮੀਏ ਨੂੰ ਬਿਆਨੀਆਂ ਬਣਾਇਆ ਹੈ ਨਾ, ਉਹ ਕਹਾਣੀ ਦੇ ਅੰਦਰ ਇਹ ਬਕੂਆ ਇੱਕ ਪੜਿਆਰ ਸਮਝ ਲਓ, ਬਾਲ ਸਮਝ ਲਓ, ਉਹਦਾ ਮਦਰਸੇ ਦੇ ਅੰਦਰ ਜਿਹੜਾ ਹੈ ਨਾ ਉਹਦੇ ਨਾਲ ਜਿਹੜਾ ਵਾਪਰ ਰਹੀ ਹੈ ਉਹ ਉਹਨਾਂ ਨੇ ਬਿਆਨ ਕੀਤੀ ਗਈ। ਯਾਨੀ ਕਿ ਉਹਦੇ ਉੱਤੇ ਮੌਲਵੀ ਕਹਿ ਲਓ, ਮੁੱਲਾਂ ਦਾ ਤਸ਼ੱਦਦ, ਜਿਸਮਾਨੀ ਤਸ਼ੱਦਦ, ਜਿਸ ਤਰ੍ਹਾਂ ਉਹ ਮੌਤ ਦਾ ਕਹਿਰ ਬਣ ਕੇ ਉਹਦੇ ਤੇ ਦਾਖਲ ਹੋਇਆ। ਇਹ ਸਾਰੀ ਕਥਾ ਨੂੰ ਮੈਂ ਇੱਕ ਟੀਅਰ ਜਰਕਰ ਕਹਾਣੀ ਕਹਾਂਗਾ। ਟੀਅਰ ਜਰਕਰ ਤੁਸੀਂ ਸਮਝ ਰਹੇ ਹੋਗੇ, ਯਾਨੀ ਕਿ ਐਸੀ ਕਹਾਣੀ ਜਿਹੜੀ ਸਾਡੇ ਜਜ਼ਬਾਤ, ਸਾਡੇ ਮਨ ਨੂੰ ਜਿਹੜਾ ਨਾ ਗਮਗੀਨ ਕਰ ਜਾਂਦੀ ਹੈ। ਹੁਣ ਮਦਰਸੇ ਦੀ ਗੱਲ ਅਸੀਂ ਸ਼ੁਰੂ ਹੋਈਏ ਤੇ ਅਸੀਂ ਇਹ ਦੇਖਦੇ ਹਾਂ ਕਿ ਮਦਰਸਾ ਸਿਸਟਮ ਜਿਹੜਾ ਨਾ ਸਾਡੇ ਖਿੱਤੇ ਇਹ 7ਵੀਂ ਸਦੀ ਤੋਂ ਜਿਹੜਾ ਨਾ ਉਹ ਸ਼ੁਰੂ ਹੋਇਆ ਹੈ। ਉਹਦੇ ਬਾਅਦ ਇਹਦੇ ਤੇ ਅਤੂਜ ਵੀ ਬੜਾ ਆਇਆ ਹੈ। ਔਰ ਇਹਨਾਂ ਮਦਰਸਿਆਂ ਅੰਦਰ ਬੜੇ ਬੜੇ ਸੁੱਚੇ ਆਲਮ ਦਰਸ ਦਿੰਦੇ ਸੀ। ਉਹਨਾਂ ਦੀ ਪਿਆਰ ਮੁਹੱਬਤ ਤੇ ਬੰਦਿਆਈ ਦਾ ਦਰਸ ਜਿਹੜਾ ਹੈ ਨਾ ਉਹ ਬੜਾ ਪਿਆਰ ਮੁਹੱਬਤ ਦਾ ਹੁੰਦਾ ਸੀ, ਬੰਦਿਆਈ ਦਾ ਹੁੰਦਾ ਸੀ। ਇੱਥੇ ਦੀਨ, ਫਿਕਾ ਤੋਂ ਇਲਾਵਾ ਸਾਰੇ ਦੁਨਿਆਵੀ ਇਲਮਾਂ ਦੀ ਸਿੱਖਿਆ ਦਿੱਤੀ ਜਾਂਦੀ ਸੀ। ਸਾਰੇ ਸਾਡੇ ਆਲਮ, ਸੂਫੀ, ਸ਼ਾਇਰ, ਫੈਲਸੂਫ ਇਹਨਾਂ ਮਦਰਸਾਂ ਤੋਂ ਹੀ ਪੜ੍ਹੇ ਹੋਏ ਸਨ। ਪਰ ਹਿਸਟਰੀ ਨੂੰ ਅਸੀਂ ਅਗਰ ਦੇਖੀਏ ਨਾ ਤੇ ਜਦੋਂ ਗੋਰਾ ਰਾਜ ਆਇਆ ਨਾ ਇੱਥੇ ਤੇ ਕਲੋਨੀਗੀਰਾਂ ਨੇ ਇਸ ਸਕੂਲ ਸਿਸਟਮ ਨੂੰ ਨਾ ਸਿਰਫ ਤਬਾਹ ਕੀਤਾ ਬਲਕਿ ਮਜ਼ਹਬੀ ਗਮਾਸ਼ਤਿਆਂ ਨੂੰ ਨਾਲ ਮਿਲਾ ਕੇ ਮਜ਼ਹਬੀ ਜਨੂਨੀਅਤ ਤੇ ਫਿਰਕਾਬੰਦੀ ਦੀ ਨੀਂਹ ਰੱਖ ਦਿੱਤੀ। ਪਾਰਟੀਸ਼ਨ ਤੋਂ ਬਾਅਦ ਖਾਸ ਕਰ 1977 ਦਾ ਦੌਰ ਦੇਖੋ ਤੁਸੀਂ, ਇੱਕ ਡਿਕਟੇਟਰ ਜ਼ਿਆਉਲ ਹਕ ਨਾਮੀ ਵੀ ਆਇਆ ਸੀ ਉੱਥੇ। ਉਹਨੇ ਕੀ ਕੀਤਾ, ਉਹਨੇ ਸਿਪਾਹ ਸਾਹਬਾ, ਲਸ਼ਕਰ ਜੰਗਵੀ, ਤਾਲਬਾਨ ਵਰਗੇ ਐਕਸਟ੍ਰੀਮਿਸਟਾਂ ਦੀਆਂ ਤੰਜ਼ੀਮਾਂ ਨੂੰ ਬੜਾਵਾ ਦਿੱਤਾ। ਮਜ਼ਹਬੀ ਐਕਸਟ੍ਰੀਮਿਸਟਾਂ ਇਹਨਾਂ ਮਦਰਸਿਆਂ ਅੰਦਰ ਮਾਸੂਮ ਨਮਾਣੇ ਬਾਲਾਂ ਨੂੰ ਜਿਹੜਾ ਹੈ ਉਹ ਦਾਖਲ ਕਰਕੇ ਜ਼ੋਰ ਜ਼ਬਰਦਸਤੀ ਨਾਲ ਤੇ ਉਹਨਾਂ ਉੱਤੇ ਜਿਸਮਾਨੀ ਤਸ਼ੱਦਦ ਰਾਹੀਂ ਇਹੋ ਜਿਹੇ ਮਖਲੂਜ ਬਣਾ ਦਿੰਦੇ ਸੀ ਕਿ ਉਹਨਾਂ ਦੇ ਮਕਾਸਦ ਜਿਹੜੇ ਨਾ ਪੂਰੇ ਹੁੰਦੇ ਰਹੇ। ਉਹਦੇ ਵਿੱਚ ਮਕਾਸਦ ਦਾ ਜ਼ਿਕਰ ਸਹੀ ਸਾਹਿਬ ਨੇ ਵੀ ਕੀਤਾ ਹੈ ਕਿ ਕੀ ਹੁੰਦਾ ਰਿਹਾ, ਖੁਦਕੁਸ਼ੀ ਵਪਾਰ ਤੇ ਇਹ ਤੇ ਉਹ ਸਾਰਾ। ਇੱਕ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਨੇ 2023-24 ਦੀ ਇੱਕ ਰਿਪੋਰਟ ਦਿੱਤੀ ਸੀ ਕਿ ਇੱਕ ਦਿਨ 'ਚ ਇਹਨਾਂ ਮਦਰਸਿਆਂ ਵਿੱਚ ਔਸਤਨ 12 ਬਾਲ ਜਿਸਮਾਨੀ ਤਸ਼ੱਦਦ ਦਾ ਸ਼ਿਕਾਰ ਹੁੰਦੇ ਨੇ ਇੱਕ ਦਿਨ 'ਚ। ਔਰ ਉਸੇ ਸਾਲ ਜਨਵਰੀ ਤੋਂ ਜੂਨ ਵਿੱਚ 2227 ਬਾਲ ਤੇ ਬਾਲੜੀਆਂ ਸੈਕਸ਼ੂਅਲ ਅਬਿਊਜ਼ ਦਾ ਸ਼ਿਕਾਰ ਹੋਈਆਂ। ਹੁਣ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਕੀ ਨਤੀਜਾ ਕੱਢ ਸਕਦੇ ਹਾਂ ਕਿ ਸਾਡੇ ਜਿਹੜੇ ਬਾਲ ਜਿਹੜੇ ਨੇ ਇਹਨਾਂ ਮਦਰਸੇ ਤੋਂ ਨਿਕਲ ਕੇ ਆਉਂਦੇ ਨੇ ਉਹ ਕੀ ਇੱਕ ਨਫਸਾਤੀ ਮਰੀਜ਼ ਔਰ ਜ਼ਹਿਨੀ ਬਿਮਾਰ ਨਹੀਂ ਹੋਣਗੇ। ਪਰ ਤਲਤ ਜੀ ਦੀ ਕਹਾਣੀ ਫਿਰ ਕੀ ਹੋਇਆ, ਇੱਕ ਅਜਿਹੀ ਬੇਹਿੱਸੀ ਜਿਹੜੀ ਹੈ ਨਾ ਉਹਨੇ ਬਿਆਨ ਕਰ ਦਿੱਤੀ ਜਿਸ ਕਾਰਨ ਧਰੋਈਆਂ ਜ਼ਾਲਮਾਂ ਨੂੰ ਖੁੱਲ੍ਹ ਖੇਡਣ ਦਾ ਹੌਸਲਾ ਮਿਲਦਾ ਹੈ। ਉਹਨਾਂ ਨੂੰ ਡੱਕਣ ਵਾਲਾ ਉਹਨਾਂ ਨੂੰ ਪਤਾ ਹੈ ਕੋਈ ਨਹੀਂ ਹੈ, ਕੋਈ ਬੋਲਦਾ ਹੀ ਨਹੀਂ ਹੈ। ਹੁਣ ਜੇਦੇ ਦੇ ਪਿਓ ਨੇ ਲੋ ਉਹ ਇੱਕ ਬੇਹਿੱਸ ਤੇ ਜਜ਼ਬਾਤ ਤੋਂ ਆਰੀ ਬੰਦਾ ਹੈ। ਉਹਦਾ ਰਵੱਈਆ ਜਿਹੜਾ ਹੈ ਸਰਾਸਰ ਬੰਦੀ ਹੈ। ਆਪਣੇ ਬਾਲ ਜੇਦੇ ਦੀ ਪੀੜ ਨੂੰ ਮਹਿਸੂਸ ਨਹੀਂ ਕਰਦਾ, ਉਹ ਸਿਰਫ ਫੈਸਲਾ ਥੋਪਣਾ ਚਾਹੁੰਦਾ ਹੈ ਚਾਹੇ ਉਹ ਗਲਤ ਹੈ ਜਾਂ ਨਹੀਂ। ਕਿ ਇੱਥੇ ਸਾਡੇ ਵਸੇਬ ਅੰਦਰ ਮਰਦ ਦੇ ਐਟੀਟਿਊਡ ਨੂੰ ਜ਼ਾਹਰ ਕੀਤਾ ਗਿਆ ਹੈ ਇਸ ਕਹਾਣੀ, ਜਾਂ ਫਿਰ ਇਹਦੇ ਪਿੱਛੇ ਕੋਈ ਹੋਰ ਵੀ ਅਵਾਮਲ ਹੋ ਸਕਦੇ ਨੇ, ਜਿਵੇਂ ਗੁਰਬਤ ਲਾ ਲਓ, ਅਨਪੜ੍ਹਤਾ, ਮਾਸ਼ੀ ਮਸਾਇਲ। ਔਰਤ ਦਾ ਕਰੈਕਟਰ ਜਿਹੜਾ ਜਿਹਦੇ ਦੀ ਮਾਂ ਦਾ ਹੈ ਉਹ ਇੱਕ ਪਹਿਲੇ ਨੂੰ ਤੁਸੀਂ ਔਰਤ ਸਮਝੋ, ਆਪਣੀ ਬੇਬਸ ਜਿਹੜੀ ਹੈ ਨਾ ਬੇਇਖਤਿਆਰ ਉਹਦੇ ਕੋਲ ਜਿਹੜੀ ਇੰਨੀ ਬੇਇਖਤਿਆਰ ਔਰ ਬੇਬਸ ਨਜ਼ਰ ਆਉਂਦੀ ਹੈ। ਉਹ ਇੰਨੀ ਮਰਦ ਦੇ ਤਾਬੇ ਕਿ ਉਹ ਆਪਣੀ ਮਰਜ਼ੀ ਨੂੰ, ਆਪਣੀ ਉਹਦੀ ਦਿਲ ਨੂੰ ਇਸਤੇਮਾਲ ਹੀ ਨਹੀਂ ਕਰ ਪਾ ਰਹੀ।
ਹਾਲਾਂਕਿ ਉਹ ਆਪਣੇ ਬਾਲ ਦੀ ਪੀੜ ਨੂੰ ਸਿਆਣਦੀ ਏ, ਮਹਿਸੂਸ ਵੀ ਕਰਦੀ ਏ, ਪਰ ਕੁਝ ਨਹੀਂ ਕਰ ਸਕਦੀ। ਯਾਨੀ ਕਿ ਔਰਤ ਦੀ ਇੱਥੇ ਫਰੀडम ਦਾ ਵੀ ਮਸਲਾ ਹੈ ਕਿ ਜਿਹੜੀ ਕਿ ਮੇਲ ਡੋਮੀਨੇਸ਼ਨ ਦੇ ਤਾਬੇ ਵੇ, ਔਰ ਇਹ ਸਾਡੇ ਵਸੇਬ ਦੇ ਵਿੱਚ 80% ਇਹ ਚੀਜ਼ ਜਿਹੜੀ ਹੈ ਨਾ ਪ੍ਰਵੇਲ ਕਰ ਰਹੀ ਹੈ। ਇਹ ਸਾਰੀ ਜਿਹੜੀ ਹੁਣ ਅਸੀਂ ਦੇਖਦੇ ਹਾਂ ਕਿ ਮਜ਼ਹਬੀ ਅਫੀਮ ਦੀ ਗੋਲੀ ਕੀ ਹੈ। ਮਜ਼ਹਬੀ ਅਫੀਮ ਦੀ ਗੋਲੀ ਬੰਦੇ ਦੇ ਦਿਮਾਗਾਂ ਨੂੰ ਇਸ ਹੱਦ ਤੱਕ ਸੁੰਨ ਕਰ ਦਿੰਦੀ ਹੈ ਭਈ ਉਹ ਆਪਣੀ ਜਾਨ ਵੀ ਗਵਾ ਦਿੰਦੇ ਨੇ ਤੇ ਫਿਰ ਸ਼ੁਕਰ ਅਲਹਮਦੁਲਿਲਾ ਕਹਿ ਕੇ ਜਰਦੇ ਵੀ ਰਹਿੰਦੇ। ਆਉਣ ਵਾਲੇ ਇਸ ਮਜ਼ਹਬੀ ਤਰੋਹ ਨੂੰ ਸਹਿਣ ਲਈ ਆਪਣੇ ਆਪ ਨੂੰ ਫਿਰ ਤੋਂ ਮੁੜ ਕੇ ਤਿਆਰ ਕਰ ਲੈਂਦੇ ਨੇ। ਤਲਤ ਜੀ ਨੇ ਆਪਣੀ ਕਹਾਣੀ ਅੰਦਰ ਇੱਕ ਪਿਓ ਦੀ ਬੇਬਸੀ, ਇੱਕ ਮਾਂ ਦੀ ਤੜਫਨ ਪੀੜ ਤੇ ਇੱਕ ਬਾਲ ਉੱਤੇ ਮੁੱਲਾਂ ਤੇ ਮੌਲਵੀਆਂ ਹੱਥੋਂ ਜਿਸਮਾਨੀ ਵਹਿਸ਼ਤਨਾਕ ਟਾਰਚਰ ਵਜੋਂ ਕਤਲ ਉੱਤੇ ਆਪਣੇ ਅਥਰੂਆਂ ਨੂੰ ਹਰਫਾਂ ਵਿੱਚ ਪਰੋ ਕੇ ਕਹਾਣੀ ਨਹੀਂ ਇੱਕ ਲੋਹਾ ਲਿਖਦਾ ਹੈ। ਹੁਣ ਦੇਖਿਆ ਜਾਏ ਕਿ ਇਹ ਜਿਹੜੇ ਸਾਰੇ ਇਹਨਾਂ ਦੀ ਕਹਾਣੀ ਦੇ ਵਿੱਚ ਜਿਹੜੇ ਵਰਤੇ ਗਏ ਨਾ, ਗੌਰ ਕੀਤਾ ਜਾਏ ਕਿ ਕਿਸ ਤਰ੍ਹਾਂ ਇੱਕ ਮਜ਼ਹਬੀ ਥੀਸਿਸ ਜਿਹੜਾ ਨਾ ਇੱਕ ਗਰੀਬੜੇ ਨਮਾਣੇ ਬੰਦੇ ਨੂੰ ਜਿਹੜਾ ਕਿ ਇੱਕ ਰੋਟੀ ਦਾ ਮੁਹਤਾਜ ਹੋਵੇ ਅਗਲੀ ਹਯਾਤੀ ਅੰਦਰ ਜੰਨਤ ਦਾ ਝਾਂਸਾ ਦੇ ਕੇ ਆਪਣੇ ਬੁਣੇ ਜਾਲ ਅੰਦਰ ਫਸਾ ਲੈਂਦਾ ਹੈ। ਕਹਾਣੀ ਅੰਦਰ ਜੇਦੀ ਦੀ ਮਾਂ ਦਾ ਨਾਂ ਜੰਨਤ ਹੈ। ਜੇਦਾ ਸੋਚਦਾ ਹੈ ਭਈ ਮੇਰੀ ਜੰਨਤ ਮੇਰੇ ਕੋਲ ਹੁੰਦਿਆਂ ਵੀ ਦੂਰ ਕਿਉਂ ਹੈ। ਉਹਦੇ ਅੰਦਰ ਕੌਣ ਆ ਕੇ ਜਿਹੜਾ ਨਾ ਵਿਥ ਪਾ ਰਿਹਾ ਹੈ। ਜਦੋਂ ਜਿੱਦਾਂ ਮਦਰਸੇ ਜਾਣ ਤੋਂ ਇਨਕਾਰੀ ਹੁੰਦਾ ਹੈ ਤੇ ਉਹਦੀ ਮਾਂ ਦੇ ਅੰਦਰੋਂ ਉਹ ਮੌਲਵੀ ਬੋਲਦਾ ਹੈ ਤੂੰ ਕੁਰਾਨ ਪੜ੍ਹੇਗਾ ਤੇ ਅਸੀਂ ਸਾਰੇ ਜੰਨਤ ਵਿੱਚ ਜਾਵਾਂਗੇ, ਉੱਥੇ ਖਾਵਣ ਨੂੰ ਚੌਖਾ ਹੋਵੇਗਾ। ਇੱਥੇ ਜਿਹਦਾ ਦੋ ਸਵਾਲ ਕਰਦਾ ਹੈ ਜਿਹੜੇ ਬੜੇ ਇੰਪੋਰਟੈਂਟ ਨੇ, ਔਰ ਮੈਂ ਸਮਝਦਾ ਹੈ ਕਿ ਕਦਰ ਜੀ ਦੇ ਇੱਥੇ ਜਿਹੜਾ ਨਾ ਇਹ ਟਰਨਿੰਗ ਪੁਆਇੰਟ ਇੱਥੇ ਇਹ ਸਵਾਲ ਜਿਹੜੇ ਨੇ ਉਹਦੇ ਪਿੱਛੇ ਉਹਨਾਂ ਦਾ ਮਫਹੂਮ ਔਰ ਮਤਲਬ ਕੀ ਹੈ। ਮਾਂ ਤੇਰਾ ਨਾਂ ਵੀ ਤੇ ਜੰਨਤ ਹੈ। ਅਮਾ ਉੱਥੇ ਮੌਲਵੀ ਸਾਹਿਬ ਵੀ ਹੋਣਗੇ। ਇਹਨਾਂ ਦੋ ਸਵਾਲਾਂ ਵਿੱਚ ਤਲਤ ਜੀ ਨੇ ਪੂਰਾ ਰਿਲੀਜੀਅਸ ਸਕੂਲ ਆਫ ਥਾਟ ਨੂੰ ਉਲਟਾ ਕੇ ਰੱਖ ਦਿੱਤਾ ਹੈ। ਇਹੋ ਜਿਹੀ ਜੰਨਤ ਜਿਹਦੇ ਅੰਦਰ ਝੂਠੇ ਜ਼ਾਲਮ ਕਾਤਲ ਮੌਲਵੀ ਹੋਣ ਉਹ ਜੰਨਤ ਨਹੀਂ ਲੋੜੇਗੀ। ਇੱਕ ਹਸਾਸ ਮੌਜੂ ਤੇ ਲਿਖੀ ਨਿੱਕੀ ਕਹਾਣੀ ਆਪਣੇ ਅੰਦਰ ਬੇਨ ਡਿਮੈਂਸ਼ਨ ਤੇ ਮਾਨੀ ਰੱਖਦੀ ਹੈ। ਤਲਤ ਜੀ ਨੂੰ ਢੇਰ ਮੁਬਾਰਕਾਂ ਜਿਹੜਾ ਇੱਕ ਨਿੱਕੀ ਜਿਹੀ ਕਹਾਣੀ ਅੰਦਰ ਇੱਕ ਵੱਡੇ ਮੌਜੂ ਨੂੰ ਬੜੇ ਸੋਹਣੇ ਢੰਗ ਨਾਲ ਬਿਆਨ ਕੀਤਾ ਹੈ। ਸ਼ੁਕਰੀਆ, ਬਹੁਤ ਸ਼ੁਕਰੀਆ ਅਫਤਾਬ ਜੀ। ਸ਼ੇਖ ਸਾਹਿਬ ਬਹੁਤ ਹੀ ਜ਼ਬਰਦਸਤ ਤੁਸੀਂ ਗੱਲਬਾਤ ਕੀਤੀ ਹੈ ਔਰ ਪੂਰੀ ਕਹਾਣੀ ਦੀ ਬੈਕਗਰਾਉਂਡ ਔਰ ਇਤਿਹਾਸ ਔਰ ਸਾਰਾ ਤੁਸੀਂ ਖੋਲ ਕੇ ਰੱਖ ਦਿੱਤਾ ਹੈ। ਬਹੁਤ ਸ਼ੁਕਰੀਆ ਜੀ, ਜ਼ਬਰਦਸਤ। ਹਾਂਜੀ, ਮੈਂ ਕੁਝ ਗੱਲ ਕਰਾਂ ਜੀ ਸਹੀ ਸਾਹਿਬ। ਮੈਂ ਵਾਰਿਸ ਸ਼ਾਹ ਦੀ ਦੋ ਲਾਈਨਾਂ ਪੜ੍ਹ ਕੇ ਸ਼ੁਰੂ ਕਰਾਂਗਾ। ਇੱਕ ਤੇ ਇਹਨਾਂ ਨੇ ਜਿਹੜੀ ਫਿਜ਼ੀਕਲ ਵਾਇਲੈਂਸ ਹੈ ਸਾਡੇ ਮਦਰਸਿਆਂ 'ਚ, ਵੈਸੇ ਆ ਦੂਜੇ ਸਕੂਲਾਂ 'ਚ ਵੀ ਹੁੰਦਾ ਜਿਹੜੇ ਖਾਸ ਤੌਰ ਤੇ ਗਵਰਨਮੈਂਟ ਦੇ ਸਕੂਲ, ਬਿਲਕੁਲ ਗਵਰਨਮੈਂਟ ਦੇ ਸਕੂਲਸ ਤੇ ਬੜਾ ਹੁੰਦਾ, ਉਧਰ ਵੀ ਇਸ ਤਰ੍ਹਾਂ। ਹਾਂਜੀ, ਤੇ ਰਿਲੀਜੀਅਸ ਸਕੂਲ ਦੇ ਜਿਹੜਾ ਵਾਇਲੈਂਸ ਹੁੰਦਾ ਹੈ ਉਹਨੂੰ ਰੱਬ ਦਾ ਨਾਮ ਲੈ ਕੇ ਨਾ ਤੇ ਕਵਰ ਕਰ ਦਿੱਤਾ ਜਾਂਦਾ ਤੇ ਉਹਦੇ ਅੱਗੇ ਕਿਸੇ ਦੀ ਬੋਲਣ ਦੀ ਜ਼ਰੂਰਤ ਨਹੀਂ ਹੁੰਦੀ। ਜਿਵੇਂ ਅਸੀਂ ਬਹਿਸ ਕਰ ਰਹੀ ਹੋਈਏ ਤੇ ਤੁਸੀਂ ਕੁਰਾਨ ਦੀ ਕੋਈ ਆਇਤ ਪੜ੍ਹਦੇ ਹੋ ਤੇ ਮੇਰੀ ਜਿੰਨੀ ਵੀ ਵੱਡੀ ਦਲੀਲ ਹੋਏਗੀ ਉਹ ਉਸੇ ਵੇਲੇ ਦਮ ਤੋੜ ਜਾਏਗੀ ਤੇ ਉਹ ਬਿਲਕੁਲ ਉਸ ਤਰ੍ਹਾਂ ਨਹੀਂ ਹੈ। ਵਾਰਿਸ ਸ਼ਾਹ ਨੇ ਵੀ ਜਿਹੜੇ ਸਾਡਾ ਸੂਫੀਆਂ ਦਾ ਸਕੂਲ ਸੀ ਉਹ ਸ਼ਰਅ ਤੇ ਇਸ਼ਕ ਦੇ ਦਰਮਿਆਨ ਸੀ, ਔਰ ਸਾਡੇ ਸੂਫੀਆਂ ਦੀ ਲੜਾਈ ਆਈ ਸੀ ਬੁੱਲੇ ਸ਼ਾਹ ਤੇ ਵਾਰਿਸ ਸ਼ਾਹ ਵਰਗਿਆਂ ਦੀ, ਇਹਨਾਂ ਦੇ ਖਿਲਾਫ। ਵਾਰਿਸ ਸ਼ਾਹ ਨੇ ਆਪਣੇ ਉਹਦੇ 'ਚ ਵਾਰਿਸ ਸ਼ਾਹ 'ਚ ਮੈਂ 3 ਲਾਈਨਾਂ ਪੜ੍ਹਨ ਦੀ ਜਰਾ ਇਜਾਜ਼ਤ ਮੰਗਾਂਗਾ। ਜੀ ਜੀ ਕਿ ਜ਼ਰੂਰ। ਦਾੜੀ ਸ਼ੇਖ ਦੀ ਅਮਲ ਸ਼ੈਤਾਨ ਵਾਲੇ ਕਿਹਾ ਰਾਣੇ ਉਹ ਜਾਂਦੇ ਆ ਰਾਹੀਆਂ ਨੂੰ, ਅੱਗੇ ਕੁਰਾਨ ਤੇ ਬੈ ਮੈਂਬਰ ਕਿਹਾ ਅੱਡਿਓ ਮਕਰ ਦੀਆਂ ਫਾਈਆਂ ਨੂੰ, ਤੇ ਐਸ ਪਲੀਤ ਤੇ ਪਾਕ ਦਾ ਕਰੋ ਵਾਕਫ ਅਸੀਂ ਜਾਣੀਏ ਸ਼ਰਾ ਗਵਾਈਆਂ ਨੂੰ, ਤੇ ਜਿਹੜੇ ਥਾਂ ਨਾਪਾਕ ਦੇ ਵਿੱਚ ਵੜਿਓ ਸ਼ੁਕਰ ਰੱਬ ਦੀਆਂ ਬੇਪਰਵਾਹੀਆਂ ਨੂੰ। ਤੇ ਇਹ ਲਾਈਨ ਜਿਹੜੀ ਸੀ ਨਾ ਬੜੀ ਜ਼ਬਰਦਸਤ ਹੈ ਕਿ ਵਾਰਿਸ ਸ਼ਾਹ ਵਿੱਚ ਹੁਜਰਿਆਂ ਫੇਲ ਕਰਦੇ ਮੁੱਲਾ ਜੋਤਰੇ ਲਾਂਦੇ ਵਾਹੀਆਂ ਨੂੰ। ਫਿਜ਼ੀਕਲ ਵਾਇਲੈਂਸ ਦੀ ਇਹਨਾਂ ਨੇ ਜ਼ਿਕਰ ਕੀਤਾ ਹੈ। ਉਹ ਅਸੀਂ 9 ਭੈਣ ਭਰਾ ਸਾਂ ਤੇ ਅਸੀਂ 5 ਭਰਾ ਸਾਂ। ਤੇ ਵਾਲਿਦ ਸਾਹਿਬ ਦੀ ਮੇਰੀ ਇਹ ਸੀ ਕਿ 5 ਜਿਹੜੇ ਨੇ ਆਪਸ ਕੁਰਾਨ ਪੜ੍ਹਦੇ ਜਾ ਕੇ ਦਾਲ ਰੋਟੀਆਂ ਤੇ ਜਾਨ ਛੁੱਟੇ ਨਾ।
ਤੇ ਉਹਦੇ ਚ ਇੱਕ ਤੇ ਹਾਫਿਜ਼ ਕੁਰਾਨ ਬਣ ਗਿਆ। ਮੈਂ ਕੋਈ 5-7 ਸਪਾਰੇ ਪੜ੍ਹ ਕੇ ਨੱਸ ਗਿਆ ਸੀ, ਸ਼ਿਫਟ ਹੋ ਗਏ ਤੇ ਉਹ ਬਚ ਗਏ ਅਸੀਂ 2 ਛੋਟੇ ਭਰਾ। ਲੇਕਿਨ ਅਲਟੀਮੇਟਲੀ ਐਟ ਦਾ ਰੂਟ ਆਫ ਦਿਸ ਜਿਹੜੀ ਸਟੋਰੀ ਜਿਹੜੀ ਹਿਲਾ ਦੇਣ ਵਾਲੀ ਹੈ ਔਰ 7ਵੀਂ ਸਦੀ ਤੋਂ ਇਹ ਜਿਹੜਾ ਇਸਤੇਮਾਲ ਹੋ ਰਹੀ ਹੈ, ਜਿਹੜੀ ਖਾਸ ਗਰੁੱਪ ਹੈ ਔਰ ਜਿਹੜਾ ਕਿੰਗ ਦਾ ਤੇ ਚਰਚ ਦਾ ਜਿਹੜਾ ਨੈਕਸਸ ਹੈ ਇਹੋ ਇਸਤੇਮਾਲ ਕਰਦਾ ਪਿਆ। ਔਰ ਇਹ ਬੇਸਿਕਲੀ ਇਹਦੇ ਪਿੱਛੇ ਜਿਹੜੀ ਮੈਂਟੈਲਿਟੀ ਉਹ ਜਾਗੀਰਦਾਰਾ ਨਹੀਂ ਹੈ। ਤੇ ਦੇਖੋ ਜਿਹੜੇ ਜਾਗੀਰਦਾਰਾ ਨਿਜ਼ਾਮ ਤੋਂ ਨਿਕਲ ਕੇ ਵੈਸਟ ਫਿਲਾਸਫੀ ਤੋਂ ਬਾਹਰ ਨਿਕਲ ਗਏ, ਲੇਕਿਨ ਅਸੀਂ ਆਪਣੇ ਆਪ ਨੂੰ ਮਾਡਰਨ ਕਹਿਣ ਦੇ ਬਾਵਜੂਦ ਉਹ ਜਿਹੜੀ ਜਾਗੀਰਦਾਰਾ ਸੋਚ ਹੈ, ਅਸੀਂ ਚੁੱਕੇ ਸੋਚ ਨਹੀਂ ਬਦਲੀ। ਬੇਸ਼ੱਕ ਅਸੀਂ ਰਹਿਣ ਸਹਿਣ ਦਾ ਢੰਗ ਬਦਲ ਲਿਆ, ਗੱਡੀਆਂ 'ਚ ਬਹਿਣ ਲੱਗ ਪਏ, ਅਸੀਂ ਉਹ ਸੋਚ ਦੇ ਵਿੱਚੋਂ ਬਾਹਰ ਨਿਕਲ ਸਕੇ। ਔਰ ਉਹ ਸੋਚ ਦੀਆਂ ਜਿਹੜੀਆਂ ਬਿਮਾਰੀਆਂ ਸਨ ਸਾਡੇ ਨਾਲ ਚੱਲਦੀਆਂ ਪਈਆਂ। ਤੇ ਫਿਜ਼ੀਕਲ ਵਾਇਲੈਂਸ ਕੀਤਾ ਇਹਨਾਂ ਨੇ, ਬਹੁਤ ਅੱਛੀ ਹਾਲਾਤ ਦੇ ਨਾਲ ਹੀ ਕਹਾਣੀ ਹੈ ਔਰ ਇਹ ਹਰ ਦੂਸਰੇ ਘਰ ਦੀ ਕਹਾਣੀ ਹੈ। ਹੁਣ ਤੇ ਇੰਨਾ ਕੁ ਪ੍ਰੀਵੇਲ ਕਰ ਗਈ ਹੈ ਜਹਾਲਤ ਜਾਂ ਇਗਨੋਰੈਂਸ ਸਾਡੇ ਕਲਚਰ ਦੇ ਵਿੱਚ ਕਿ ਪੜ੍ਹੇ ਲਿਖੇ ਜਿਹੜੇ ਫੈਮਲੀਜ਼ ਨੇ ਉਹ ਵੀ ਹੁਣ ਇਹਨਾਂ ਚੀਜ਼ਾਂ ਤੇ ਚੱਲਣ ਲੱਗ ਪਏ ਨੇ ਕਿ ਜੀ ਪਿਓ ਜਿਹੜਾ ਬੜੀ ਕਰਪਸ਼ਨ ਕਰਦਾ ਪਿਆ, 4 ਮੁੰਡੇ ਨੇ ਤੇ ਮਾਂ ਕਹਿੰਦੀ ਜੀ ਇੱਕ ਬੱਚੇ ਨੂੰ ਹਾਫਿਜ਼ ਕੁਰਾਨ ਬਣਾ ਦਿਓ ਤਾਂ ਕਿ ਅਸੀਂ ਸਾਡੇ ਸਾਰਿਆਂ ਨੂੰ ਨਾ ਲੈ ਕੇ ਜੰਨਤ 'ਚ ਵੜ ਜਾਏਗਾ। ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਨਾ ਚੀਜ਼ਾਂ ਜਿਹੜੀਆਂ ਨੇ ਉਹ ਪਪੂਲਰਾਈਜ਼ ਕੀਤੀਆਂ ਜਾ ਰਹੀਆਂ ਤਾਂ ਕਿ ਮਦਰਸਿਆਂ ਨੂੰ ਭਰਿਆ ਜਾ ਸਕੇ। ਤੇ ਬਹੁਤ ਅੱਛੀ ਸਟੋਰੀ ਹੈ ਔਰ ਆਈ ਹੈਵ every word she was saying, I have lived through it personally, I've seen it। ਔਰ ਜਿਹੜੀ ਫਿਜ਼ੀਕਲ ਵਾਇਲੈਂਸ ਹੈ ਤੇ ਜਿਹੜਾ ਉਹ ਸੈਕਸ਼ੂਅਲ ਵਾਇਲੈਂਸ ਹੈ ਉਹ ਤੇ ਮੈਂ ਆਪਣੀ ਅੱਖੀ ਦੇਖਿਆ ਬਿਕੋਜ਼ ਆਈ ਵਾਸ ਪਾਰਟ ਆਫ ਦੈਟ ਮਦਰਸਾ। ਔਰ ਸਿਟੀ ਦੇ ਵਿੱਚ ਐਵੇਂ ਨਹੀਂ ਕਿ ਰਿਮੋਟ ਏਰੀਆ, ਤੁਸੀਂ ਇਹ ਦੇਖੋ ਰਿਮੋਟ ਏਰੀਆ 'ਚ ਕੀ ਹੁੰਦਾ ਹੋਣਾ, ਜਿੱਥੇ ਨਾ ਕੋਈ ਰਿਪੋਰਟਰ ਹੈ, ਜਿੱਥੇ ਨਾ ਕੋਈ ਟੀਵੀ ਹੈ, ਜਿੱਥੇ ਨਾ ਕੋਈ ਅਖਬਾਰ ਪਹੁੰਚਦਾ ਹੈ, ਔਰ ਜਿੱਥੇ ਜਿਹੜਾ ਲੋਕਲ ਜ਼ਮੀਂਦਾਰ ਹੈ, ਜਾਗੀਰਦਾਰ ਹੈ, ਉਹ ਮਸਜਿਦ ਦੇ ਮੌਲਵੀ ਨੂੰ ਕੰਟਰੋਲ ਕਰਦਾ ਆਪਣੀ ਮਰਜ਼ੀ ਨਾਲ। ਬਿਲਕੁਲ, ਥੈਂਕ ਯੂ। ਬਿਲਕੁਲ ਸਹੀ ਹੈ ਸਹੀ ਸਰ ਜੀ। ਹਾਂਜੀ ਗੁਰਦਾਸ ਜੀ। ਹਾਂ ਠੀਕ ਹੈ। ਜਿਹੜੀ ਇਹ ਗੱਲ ਹੈਗੀ, ਜਿਹੜੇ ਮਸਲੇ ਹੈਗੇ ਹਨਾ, ਸਿਰਫ ਮਦਰਸਿਆਂ ਤਾਂ ਹੀ ਨਹੀਂ ਹੈਗੇ, ਆਪਾਂ ਹੋਰ ਧਾਰਮਿਕ ਮਜ਼ਹਬੀ ਸਥਾਨਾਂ ਦੇ ਨਾਲ ਵੀ ਤੈਅ ਕਰ ਸਕਦੇ, ਲਾ ਸਕਦੇ ਹਾਂ। ਤੇ ਸਿਰਫ ਇਹ ਪੰਜਾਬ ਪਾਕਿਸਤਾਨ ਜਾਂ ਇੰਡੀਆ ਦੀ ਗੱਲ ਨਹੀਂ ਹੈਗੀ, ਡਾਇਸਪੋਰੇ 'ਚ ਵੀ ਇਹ ਝਲਕਾਂ ਮਿਲਦੀਆਂ। ਚਲੋ ਇੱਥੇ ਮਦਰਸੇ ਰਹਿਣ ਰਾਤ ਦਿਨ ਰਹਿਣ ਨੂੰ ਤਾਂ ਨਹੀਂ ਭੇਜਦੇ ਹੈਗੇ ਹਨਾ, ਪਰ ਮੈਂ ਛੋਟੇ ਹੁੰਦਿਆਂ ਤੋਂ ਜਿਹੜਾ ਆਪਣੇ ਦੋਸਤਾਂ ਦੇ ਨਾਲ ਫਰੈਂਡਾਂ ਨਾਲ ਜਿੱਦਾਂ ਰਿਹਾ ਹੈ ਹਨਾ, ਫਿਰ ਸਕੂਲੋਂ ਆ ਕੇ ਉਹਨੇ ਰੋਜ਼ ਜਾਣਾ ਹੀ ਜਾਣਾ ਉੱਥੇ ਕੁਰਾਨ ਪੜ੍ਹਨ। ਹੁਣ ਅਸੀਂ ਵੀ ਜਾਂਦੇ ਹੁੰਦੇ ਸੀ ਕਿ ਸੈਚਰਡੇ ਤੇ ਸੰਡੇ ਐਤਵਾਰ ਤੇ ਸਨੀਚਰ ਐਤਵਾਰ ਪੰਜਾਬੀ ਸਿੱਖਣ, ਪਰ ਉਹਨਾਂ ਦੇ ਰੋਜ਼ ਲਾਜ਼ਮੀ ਹੁੰਦਾ ਸੀ ਹਨਾ। ਤੇ ਜਿੰਨਾ ਚਿਰ ਉਹ ਪੜ੍ਹਦੇ ਨਹੀਂ ਹੈਗੇ, ਸਾਰੀ ਸਿੱਖਦੇ ਨਹੀਂ ਹੈਗੇ, ਮੂੰਹ ਜ਼ਬਾਨੀ ਉੱਥੋਂ ਛੁੱਟੀ ਨਹੀਂ ਲੈ ਸਕਦੇ ਅਸੀਂ। ਤੇ ਇਹ ਜਿਹੜੀਆਂ ਸੋਚਾਂ ਜਿਹੜੀਆਂ ਹੈਗੀਆਂ ਆਪਾਂ ਨਾਲ ਹੀ ਲੈ ਆਉਂਦੀਆਂ ਬਾਹਰ ਹਨਾ। ਤੇ ਜਿਹੜੀਆਂ ਬਾਕੀ ਇਸ਼ੂਸ ਆ ਕਰਕੇ ਵਿੱਚ ਲਾਈਨ ਕੱਟ ਹੁੰਦੀ ਸੀ, ਮੈਨੂੰ ਦੁਬਾਰਾ ਫਿਰ ਸੁਣਨੀ ਪੈਣੀ ਹਨਾ। ਸਟੋਰੀਜ਼ ਆਫ ਮਾਫੀ ਜੇ ਤੋਂ ਗਲਤ ਸਮਝ ਆ ਗਏ ਹਨਾ, ਜਿਹੜੀਆਂ ਗੱਲਾਂ ਕਰ ਲਈਆਂ ਵਾਇਲੈਂਸ ਜਾਂ ਸੈਕਸ਼ੂਅਲ ਅਬਿਊਜ਼ ਦੀਆਂ, ਇਹ ਸਿਰਫ ਮਦਰਸਿਆਂ 'ਚ ਨਹੀਂ, ਚਰਚ 'ਚ ਵੀ ਆ। ਇੱਕ ਇੱਥੇ ਬਹੁਤ ਸਾਲ ਪਹਿਲਾਂ ਕਿਸੇ ਨੇ ਪਲੇ ਨਾਟਕ ਪੇਸ਼ ਕੀਤਾ ਸੀਗਾ ਹਨਾ, ਸਿੱਖ ਗੁਰਦੁਆਰਿਆਂ 'ਚ ਵੀ ਆ, ਤੇ ਇੱਥੇ ਬਹੁਤ ਕਲੈਸ਼ ਹੋਈ ਸੀ ਕਿ ਤੁਸੀਂ ਇਹ ਕਾਹਤੇ ਨਾਟਕ ਪੇਸ਼ ਕੀਤਾ ਹਨਾ। ਤੇ ਆਪਾਂ ਸਾਰਿਆਂ ਦੇ ਨਾਲ ਹੀ ਜੋੜ ਸਕਦੇ ਹਾਂ। ਤੇ ਜਿਹੜਾ ਇਹ ਹੋ ਸਕਦਾ ਮੈਂ ਗਲਤ ਹੈ ਕਿ ਗੁਰਦੁਆਰਾ ਨਾਨਕਸਰ ਆ, ਉੱਥੇ ਇੱਕ ਬਹੰਗਮਾਂ ਦੀ ਰੀਤ ਆ ਕਿ ਜਿਹੜਾ ਪਹਿਲਾ ਮੁੰਡਾ ਹੁੰਦਾ ਹਨਾ, ਉਹ ਮਾਂ ਨੇ ਸੁੱਖਿਆ ਹੁੰਦਾ ਮੇਰਾ ਮੁੰਡਾ ਹੋਵੇ, ਪਹਿਲਾਂ ਮੈਂ ਉੱਥੇ ਚੜਾ ਜਾਊਂਗੀ। ਉਹ ਫਿਰ ਉੱਥੇ ਰਹਿੰਦੇ ਹੀ ਆ, ਉਹਨੇ ਸਾਰੀ ਉਮਰ ਉੱਥੇ ਰਹਿਣਾ, ਜਿੱਦਾਂ ਉਹਨੇ ਵਿਆਹ ਵੀ ਨਹੀਂ ਕਰਾਉਣਾ ਹੈਗਾ ਹਨਾ। ਤੇ ਉਹ ਜਿੱਦਾਂ ਮੰਕ ਹੁੰਦੇ ਆ, ਉਹਨਾਂ ਦੀ ਉਹੀ ਲਾਈਫ ਉੱਥੇ ਰਹਿੰਦੀ ਆ, ਜਾਂ ਕੋਈ ਵਿੱਚੋਂ ਆ ਵੀ ਜਾਂਦਾ ਹਨਾ। ਸੋ ਇਹ ਆਪਾਂ ਇਹ ਕਹਾਣੀ ਜਿੱਦਾਂ ਹਨਾ, ਫਿਰ ਇੱਕ ਹੋਰ ਇੱਕ ਸੈਸ਼ਨ ਸੰਗਤ ਲਾ ਸਕਦੇ ਹਨ। ਇਹ ਜਿੰਨੀਆਂ ਵੀ ਹਨਾ ਗੱਲਾਂ ਨਿਕਲੀਆਂ ਇਹਦੇ ਵਿੱਚੋਂ ਹਨਾ ਲਾ ਸਕਦੇ। ਤੇ ਇੱਕ ਸੈਂਸਿਟਿਵ ਟੌਪਿਕ ਹੈ ਜਿਹੜੀ ਇਹਨੇ ਚੁਣੀ ਆ, ਤੇ ਬਹੁਤ ਚੰਗੀ ਗੱਲ ਕੀਤੀ ਹਨਾ, ਜਿਹੜੀ ਆਪਾਂ ਇਹ ਗੱਲ ਕਰ ਸਕਦੇ ਹਾਂ। ਬਸ ਇਹੀ ਕਹਿਣਾ ਸੀ ਜੀ। ਬਹੁਤ ਸ਼ੁਕਰੀਆ ਗੁਰਦਾਸ ਜੀ। ਹਾਂਜੀ ਮੈਂ ਮਾੜੀ ਜੀ ਨਹੀਂ ਗੱਲ ਕਰਾਂ ਜੀ। ਜੀ ਜੀ ਹਾਂਜੀ ਜ਼ਰੂਰ ਬੀਬਾ ਜੀ। ਮੇਰੀ ਆਵਾਜ਼ ਆ ਰਹੀ? ਆ ਰਹੀ, ਬਿਲਕੁਲ ਬਹੁਤ ਅੱਛੀ ਆ ਰਹੀ। ਇਹ ਹਰ ਆਰਗੇਨਾਈਜ਼ਡ ਰਿਲੀਜਨ ਦੀ ਗੱਲ ਹੈ। ਜਿਸ ਤਰ੍ਹਾਂ ਇਹਨਾਂ ਨੇ ਕਿਹਾ ਗੁਰਦਾਸ ਜੀ ਨੇ, ਇਹ ਜਿੱਦਾਂ ਇਹਨਾਂ ਨੇ ਆਖਿਆ ਹੈ ਕਿ ਵੀ ਇਹ ਸਾਰਾ ਮਸਲਾ ਜਿਹੜਾ ਹੈ ਨਾ, ਇਹ ਆਰਗੇਨਾਈਜ਼ਡ ਰਿਲੀਜਨ ਦਾ ਰੌਲਾ, ਕਿਤੇ ਘੱਟ ਕਿਤੇ ਵੱਧ। ਸੋ ਬਟ ਇਹ ਇਹਨਾਂ ਦੀ ਗੱਲ ਮੈਂ ਦੱਸ ਰਹੀ ਸੀਗੀ, ਜਵਾਬ ਦੇ ਰਹੀ ਸੀ। ਤੇ ਮੈਂ ਬਾਕੀ ਕਹਾਣੀ ਵੱਲ ਆਉਂਦੀ ਹਾਂ ਕਿ
ਤਲਤ ਜੀ ਤੁਹਾਡੇ ਕਰੇਜ ਨੂੰ ਸਲਾਮ ਹੈ। ਤੁਸੀਂ ਇੱਕ ਬਿਲਕੁਲ ਜਦ ਸੁਣੀ ਹੈ ਕਹਾਣੀ ਅੱਖਾਂ ਚ ਅਥਰੂ ਆਏ ਨੇ ਔਰ ਬੜਾ ਦਿਲ ਟੁੱਟਿਆ। ਤੋ ਪਰ ਇੱਕ ਤੇ ਇਹ ਗੱਲ ਮੈਂ ਕਹਿਣੀ ਚਾਹੁੰਦੀ ਸੀ, ਇਸ ਕਹਾਣੀ ਦਾ ਜਿਹੜਾ ਸਭ ਤੋਂ ਵੱਡਾ ਵਿਲਨ ਹੈ ਜੀ ਉਹ ਹੈਗੀ ਆ ਭੁੱਖ ਔਰ ਅਨਪੜ੍ਹਤਾ। ਇਹ ਸਾਰੀ ਗੱਲ ਦਾ ਵਿਲਨ ਹੀ ਇਹੀ ਹੈ। ਜੇ ਇਹ ਦੋ ਚੀਜ਼ਾਂ ਚੱਲੀਆਂ ਜਾਣ ਤੇ ਜਿਹੜੀ ਆਰਗੇਨਾਈਜ਼ਡ ਰਿਲੀਜਨ ਵਿੱਚ ਆਰਗੇਨਾਈਜ਼ਡ ਕ੍ਰਾਈਮ ਵੀ ਨਾ ਹੋਵੇ। ਸੋ ਦ ਮੇਨ ਇਸ਼ੂ ਇਜ਼ ਕਿ ਦਿਸ ਇਜ਼ ਆਲ ਅਬਾਊਟ ਭੁੱਖ ਸਭ ਤੋਂ ਵੱਡੀ ਗੱਲ ਹੈ, ਔਰ ਭੁੱਖ ਔਰ ਜਿਹੜੀ ਹੈਗੀ ਆ ਅਨਪੜ੍ਹਤਾ ਉਹ ਇੱਕ ਨਾਲ ਚੱਲਦੀ ਹੈ। ਅੱਛਾ, ਸੋ ਇਹ ਜਿਹੜਾ ਇਹ ਬਾਈ ਪ੍ਰੋਡਕਟ ਹੁੰਦਾ ਹੈ ਲੈਕ ਆਫ ਐਜੂਕੇਸ਼ਨ ਦਾ ਤੇ ਸਰਮਾਏਦਾਰਾਂ ਦਾ ਆਪਰੇਸ਼ਨ ਦਾ, ਉਹ ਚਾਹੁੰਦੇ ਨੇ ਕਿ ਇਹ ਤਬਕਾ ਜਿਹੜਾ ਹੈਗਾ, ਇੱਕ ਤਬਕਾ ਜਿਹੜਾ ਇਹ ਸੁਸਾਇਟੀ ਦਾ ਸਾਡਾ ਹੈ ਉਹ ਏਦਾਂ ਦਾ ਹੀ ਰਵੇ ਜਿਹੜਾ ਜਿਸ ਨੂੰ ਉਹ ਕੰਟਰੋਲ ਕਰ ਸਕਣ 2 ਰੋਟੀਆਂ ਦੇ ਕੇ। 2 ਰੋਟੀ ਦੇ ਟੁਕੜਿਆਂ ਦੇ ਪਿੱਛੇ ਜਿਹੜਾ ਉਹ ਚਾਹੁੰਦੇ ਨੇ ਕਿ ਵੀ ਇਹ ਤਬਕਾ ਇਸੇ ਤਰ੍ਹਾਂ ਰਵੇ, ਤਾਂ ਹੀ ਐਜੂਕੇਸ਼ਨ ਨਹੀਂ ਆਉਂਦੀ। ਅੱਛਾ, ਤੇ ਅੱਛਾ ਇੱਕ ਹੋਰ ਬਹੁਤ ਹੀ ਦਿਲ ਤੋੜਨ ਵਾਲੀ ਗੱਲ ਆ ਕਿ ਉਹ ਕਹਿੰਦੇ ਆ ਮਾਂ ਆਪਣੇ ਬੱਚੇ ਦਾ ਦਰਦ ਇਸ ਕਰਕੇ ਬਰਦਾਸ਼ਤ ਕਰ ਰਹੀ ਹੈ ਕਿ ਚਲੋ ਬਾਕੀ 4 ਬਾਲ ਤੇ 4 ਰੋਟੀ ਢਿੱਡ ਭਰ ਕੇ ਖਾ ਲੈਣਗੇ। ਇਸ ਗੱਲ ਨੇ ਦਿਲ ਤੋੜ ਦਿੱਤਾ ਕਿ ਵੀ ਉਹ ਮਾਂ ਇਸ ਕਰਕੇ ਬਰਦਾਸ਼ਤ ਕਰ ਰਹੀ ਹੈ ਕਿ ਬਾਕੀ 4 ਜਿਹੜੇ ਨੇ ਉਹ ਤੇ ਚਲੋ ਰੋਟੀ ਖਾ ਲੈਣਗੇ। ਤੇ ਫਿਰ ਇੱਕ ਜਿਹੜੀ ਆ ਝੂਠੀ ਉਹਨਾਂ ਦੇ ਅੱਗੇ ਜਿਹੜਾ ਕਹਿੰਦੇ ਨੇ ਨਾ ਉਹ ਲਟਕਾਉਂਦੇ ਨੇ ਕਿ ਵੀ ਹਾਂ ਇੱਕ ਜਿਹਨੂੰ ਕਹਿੰਦੇ ਨੇ ਕਿ ਵੀ ਤੁਹਾਨੂੰ ਜੰਨਤ ਮਿਲੇਗੀ। ਇਹ ਝੂਠਿਆ ਦਿਲਾਸਾ, ਝੂਠੀ ਗੱਲ ਦੇ ਕੇ ਇੱਕ ਮਾਂ ਇਹ ਸੁਣ ਕੇ, ਇਹ ਸੋਚ ਕੇ ਇਹ ਬਰਦਾਸ਼ਤ ਕਰ ਰਹੀ ਹੈ। ਸੋ 2 ਗੱਲਾਂ ਪਿੱਛੇ ਆਪਣੇ ਬੱਚੇ ਦਾ ਇਹ ਦਰਦ ਬਰਦਾਸ਼ਤ ਕਰਦੀ ਹੈ। ਅੱਛਾ, ਇੱਥੇ ਡਾਇਕੋਟਮੀ ਹੈਗੀ ਹੈ ਕਿ ਜਿਹੜਾ ਮਰਦ ਹੈਗਾ ਉਹ ਉਹਦੀ ਸਿਚੁਏਸ਼ਨ ਜੋ ਉਸਦੇ ਬਾਲ ਨਾਲ ਜੋ ਹੋ ਰਹੀ ਹੈ ਉਹ ਬਿਲਕੁਲ ਡਿਟੈਚਡ ਹੈ ਉਹਦੇ ਤੋਂ, ਕਿਉਂਕਿ ਬੱਚਾ ਸਿਰਫ ਉਸਦੀ ਆਪਣੀ ਫਿਜ਼ੀਕਲ ਨੀਡ ਦਾ ਹੀ ਬਾਈ ਪ੍ਰੋਡਕਟ ਹੈ। ਉਹਦੇ ਨਾਲ ਉਹਨੂੰ ਕੋਈ ਅਟੈਚਮੈਂਟ ਨਹੀਂ। ਸੋ ਉਹ ਪਾਸਾ ਪਰਤ ਕੇ, ਜਿੱਦਾਂ ਮੈਂ ਕਿਹਾ, ਉਹ ਪਾਸਾ ਪਰਤ ਕੇ ਸੌਂ ਰਿਹਾ। ਉਹ ਬੱਚਾ ਦਰਦ ਨਾਲ ਕਹਿਰਾ ਰਿਹਾ ਹੈ ਤੇ ਪਿਓ ਜਿਹੜਾ ਪਾਸਾ ਪਲਟ ਕੇ ਸੌਂ ਗਿਆ ਕਿਉਂਕਿ ਹੀ ਇਜ਼ ਨਾਟ ਕਨੈਕਟਡ ਵਿਦ ਦੈਟ ਚਾਈਲਡ। ਉਹਦੇ ਨਾਲ ਕੋਈ ਕਨੈਕਸ਼ਨ ਨਹੀਂ ਹੈਗਾ। ਸੋ ਲੇਕਿਨ ਮਾਂ ਉਸ ਬੱਚੇ ਨਾਲ ਇਮੋਸ਼ਨਲੀ ਔਰ ਫਿਜ਼ੀਕਲੀ ਅਟੈਚਡ ਹੈ। ਉਹ ਉਸਦੀ ਭੁੱਖ, ਤਕਲੀਫ, ਦਰਦ ਨੂੰ ਮਹਿਸੂਸ ਕਰਦੀ ਹੈ, ਲੇਕਿਨ ਬੇਬਸ ਹੈ ਕਿਉਂਕਿ ਸੁਸਾਇਟੀ ਨੇ ਉਸ ਨੂੰ ਫੈਸਲੇ ਕਰਨ ਦਾ ਹਕੂਕ ਹੀ ਨਹੀਂ ਦਿੱਤਾ। ਉਹਦੇ ਕੋਲ ਇਹ ਹੱਕ ਹੀ ਨਹੀਂ ਕਿ ਉਹ ਕਿਸੇ ਕਿਸਮ ਦਾ ਆਪਣੇ ਢਿੱਡ ਦੇ ਜਾਇਦ ਬੱਚੇ ਵਾਸਤੇ ਵੀ ਕੋਈ ਵੀ ਫੈਸਲਾ ਦੇ ਸਕੇ। ਔਰ ਸਭ ਤੋਂ ਵੱਡੀ ਗੱਲ ਹੈ, ਆਰਗੇਨਾਈਜ਼ਡ ਰਿਲੀਜਨ ਨੇ ਵੀ ਉਸ ਦੀ ਗਰਦਨ ਦੇ ਉੱਤੇ ਪੈਰ ਦਿੱਤਾ ਹੋਇਆ। ਜਿਹੜੀ ਔਰਤਾਂ ਦੇ ਉੱਤੇ ਜਿਹੜਾ ਤਸ਼ੱਦਦ ਜਾਂ ਜ਼ੁਲਮ ਹੁੰਦਾ, ਸਭ ਤੋਂ ਜ਼ਿਆਦਾ ਆਰਗੇਨਾਈਜ਼ਡ ਕ੍ਰਾਈਮ ਹੀ ਕਰਦਾ। ਆਰਗੇਨਾਈਜ਼ਡ ਰਿਲੀਜਨ, ਆਰਗੇਨਾਈਜ਼ਡ ਕ੍ਰਾਈਮ, ਮੇਰੇ ਮੂੰਹ ਚੋਂ ਦੋਨੋਂ ਲਫ਼ਜ਼ ਇੱਕੋ ਨਾਲ ਹੀ ਨਿਕਲਦੇ ਨੇ, ਦਿੱਤਾ ਹੋਏ ਨੇ। ਤੇ ਅੱਛਾ, ਇਹਦੇ ਸਾਰੀ ਸਟੋਰੀ ਦੇ ਵਿੱਚ ਜਿਹੜੇ ਹਕੀਮ ਜੀ ਨੇ ਉਹ ਪ੍ਰੋਗਰੈਸਿਵ ਥਾਟ ਦਾ ਇੱਕ ਸਿੰਬਲ ਨੇ। ਉਸ ਸਿਚੁਏਸ਼ਨ ਦੀ ਬੇਇਨਸਾਫੀ ਨੂੰ ਸਮਝਦੇ ਨੇ, ਪਰ ਆਰਗੇਨਾਈਜ਼ਡ ਰਿਲੀਜਨ ਦੇ ਹੱਥੋਂ ਉਹ ਵੀ ਬੇਬਸ ਹਨ। ਉਹ ਕਹਿੰਦੇ ਨੇ ਨਾ ਭੇਜ ਤੂੰ ਆਪਣੇ ਬੱਚੇ ਨੂੰ ਉੱਥੇ। ਉਹ ਇੱਕ ਆਵਾਜ਼ ਇਸ ਕਹਾਣੀ ਦੇ ਵਿੱਚ ਇੱਕ ਆਵਾਜ਼ ਹੈ ਜਿਹੜੀ ਕਿ ਵੀ ਪ੍ਰੋਗਰੈਸਿਵ ਥਾਟ ਨੂੰ ਸਿੰਬਲਾਈਜ਼ ਕਰਦੀ ਹੈ। ਤੇ ਖੈਰ ਹੋਰ ਮੈਂ ਲਿਖਦੀ ਹਾਂ ਇੱਧਰ ਉੱਧਰ 2 ਲਾਈਨਾਂ। ਹਾਂਜੀ, ਇੱਕ ਮੈਂ ਇੱਕ ਹੋਰ ਜਿਹੜਾ ਅਖੀਰਲੀ ਲਾਈਨ ਹੈਗੀ ਹੈ ਇਹਨਾਂ ਨੇ ਲਿਖੀ ਹੈ ਪੁਲਸਰਾਰ ਦੀ। ਸੋ ਮੈਂ ਥੋੜਾ ਜਿਹਾ ਉਹ ਫॉर एवरीबॉडीਜ਼ ਨੌਲੇਜ, ਜਿਹੜੇ ਜ਼ੋਰਾਸਟਰੀਅਨ ਨੇ, ਜਿਹੜੇ ਪਾਰਸੀ ਜਿਹਨਾਂ ਨੂੰ ਅਸੀਂ ਕਹਿੰਦੇ, ਜਿਹੜਾ ਦੀ ਇਰਾਨੀਅਨ ਬੈਕਗਰਾਉਂਡ ਹੈ, ਉਹਨਾਂ ਦਾ ਵੀ ਇੱਕ ਚਿਨਵਟ ਬ੍ਰਿਜ ਕਹਿੰਦੇ ਨੇ ਉਹਨੂੰ, ਉਹ ਵੀ ਹੈਗਾ ਇੱਕ। ਉਹਦੇ ਵਿੱਚ ਵੀ ਏਦਾਂ ਹੀ ਆ ਜਿੱਦਾਂ ਕਿ ਵੀ ਤੁਸੀਂ ਜਿੱਦਾਂ ਔਨ ਦ ਡੇ ਆਫ ਜਜਮੈਂਟ ਤੁਸੀਂ ਉਸ ਪੁਲ ਤੋਂ ਲੰਘ ਕੇ ਨਿਕਲਣਾ। ਸੋ ਉਹਦੇ ਵਿੱਚ ਉਹ ਇਟਸ ਸਪੈਲਡ CHINVAT, ਚਿਨਵਟ ਬ੍ਰਿਜ ਉਹਨੂੰ ਕਹਿੰਦੇ ਨੇ। ਪਰ ਉਹਦਾ ਔਰ ਇਹਦਾ ਇੱਕੋ ਹੀ ਫਰਕ ਹੈਗਾ ਆ, ਉਹ ਇਹ ਫਰਕ ਹੈਗਾ ਆ ਕਿ ਉਹ ਤੁਹਾਡੇ ਜਿਹੜੇ ਚੰਗੇ ਕਰਮ ਨੇ, ਜੇ ਤੁਸੀਂ ਚੰਗੇ ਕਰਮ ਕਰੋਗੇ ਤੇ ਉਹ ਪੁਲ ਚੌੜਾ ਹੋਏਗਾ, ਤੇ ਜੇ ਤੁਸੀਂ ਮਾੜੇ ਕੰਮ ਕਰੋਗੇ ਤੇ ਉਹਨਾਂ ਹੀ ਉਹ ਪੁਲ ਜਿਹੜਾ ਉਹ ਛੋਟਾ ਹੁੰਦਾ ਜਾਏਗਾ। ਤੇ ਔਨ ਦ ਡੇ ਆਫ ਜਜਮੈਂਟ ਜੇ ਤੁਸੀਂ ਉਹ ਮਤਲਬ ਜੇ ਪੁਲ ਇੰਨਾ ਕਿ ਛੋਟਾ ਹੋਇਆ ਕਿਉਂਕਿ ਤੁਹਾਡੇ ਕਰਮ ਇੰਨੇ ਕਿ ਭੈੜੇ ਨੇ ਕਿ ਤੁਸੀਂ ਉਹਦੇ ਚੋਂ ਡਿੱਗ ਪਾਓਗੇ ਤੇ ਬਾਕੀ ਜਿਹੜੇ ਨੇ ਉਹ ਤੁਸੀਂ ਆਪਣੇ ਦੋਜ਼ਖ 'ਚ ਜਾਓਗੇ, ਤੇ ਬਾਕੀ ਜਿਹੜੇ ਨੇ ਜਿਨ੍ਹਾਂ ਨੇ ਚੰਗੇ ਕਰਮ ਕੀਤੇ ਆ ਉਸ ਪੁਲ ਤੋਂ ਆਰਾਮ ਦੇ ਨਾਲ ਉਹ ਚਲੇ ਜਾਣਗੇ ਜੰਨਤ ਵੱਲ।
ਪਰ ਜਿੱਦਾਂ ਡਿਫਰੈਂਸ ਇੱਥੇ ਹੈਗਾ ਹੈ ਕਿ ਵੀ ਇਸਲਾਮ ਵਿੱਚ ਸ਼ਾਇਦ ਇਹ ਵੀ ਹੈਗਾ ਕਿ ਜਿਹੜੇ ਬਲੀਵਰਸ ਨੇ ਉਹ ਪਾਰ ਕਰ ਜਾਣਗੇ ਤੇ ਜਿਹੜੇ ਨਾਨ ਬਲੀਵਰਸ ਨੇ ਉਹ ਡਿੱਗ ਪੈਣਗੇ। ਪਰ ਇੱਥੇ ਵੀ ਮੇਰੇ ਖਿਆਲ ਦੇ ਵਿੱਚ ਇਫ ਆਈ ਐਮ ਕਰੈਕਟ ਕਿ ਇੱਥੇ ਵੀ ਤੁਹਾਡੇ ਕਰਮ ਜੇ ਚੰਗੇ ਨੇ ਤੇ ਤੁਸੀਂ ਚੰਗੇ ਕਰਮ ਕੀਤੇ ਨੇ ਤੇ ਤੁਹਾਨੂੰ ਆਸਾਨੀ ਹੋਏਗੀ ਉਹ ਪੁਲ ਪਾਰ ਕਰਨ ਦੇ ਵਿੱਚ। ਸੋ ਹਾਂਜੀ, ਤੇ ਇਹ ਮੈਂ ਥੋੜਾ ਜਿਹਾ ਜਸਟ ਫॉर ਇਨਫੋਰਮੇਸ਼ਨ ਸੇ ਕਿ ਵੀ ਇਹ ਪੁਲ ਉਹਦੇ ਵਿੱਚ ਵੀ ਹੈਗਾ। ਜ਼ੋਰੈਸਟਰੀਅਨ ਜਿਹਨਾਂ ਨੂੰ ਪਾਰਸੀ ਵੀ ਕਹਿੰਦੇ ਨੇ, ਇਹਨਾਂ ਦੀ ਜਿਹੜੀ ਬੈਕਗ੍ਰਾਉਂਡ ਹੈਗੀ ਆ ਇਰਾਨੀਅਨ ਹੈਗੀ, ਪਰਸ਼ੀਅਨ। ਸੋ ਦਿਸ ਵਾਜ਼ ਪਰ ਮਤਲਬ ਗੱਲਾਂ ਤੇ ਬੜੀਆਂ ਨੇ, ਮੈਂ ਲਿਖ ਕੇ ਇੱਧਰ ਉੱਧਰ ਰੱਖੀਆਂ ਹੋਈਆਂ ਨੇ, ਪਰ ਮੇਰਾ ਉਹ ਸੀਗਾ ਕਿ ਮੈਂ ਘਬਰਾ ਗਈ ਹਾਂ ਸਟੋਰੀ ਸੁਣ ਕੇ, ਮੈਂ ਦਿਲ ਮੇਰਾ ਦਹਿਲ ਗਿਆ ਬਿਲਕੁਲ। बहुत खूबसूरत कहानी, लफ्जाली बहुत अच्छी, पूरी समझ आ रही है ते सो लफ्जाली बहुत अच्छी, बड़ी सिंपल और बड़ी साफ, जेह्ड़ी दोनों पासे लैंदे और चढ़दे पंजाब च वधिया लगेगी। बहुत 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 मुबारक मेरी भैन, बहुत खूबसूरत कहानी, बहुत ही अच्छी और बहुत ही टाइमली और बहुत कमाल। की कमा मैं। बहुत शुक्रिया बीबा जी, बहुत शुक्रिया, बहुत सोहनियां गल्लां जा रही ने। ਹਾਂਜੀ ਰਾਜ। ਹਾਂਜੀ ਮੈਂ ਬਸ ਦੋ ਗੱਲਾਂ ਕਰਾਂਗੀ, ਬਹੁਤ ਸਾਰੀਆਂ ਗੱਲਾਂ ਹੋ ਗਈਆਂ ਇਸ ਕਹਾਣੀ ਬਾਰੇ। ਸਭ ਤੋਂ ਪਹਿਲਾਂ ਤਾਂ ਮੈਂ ਡਾਕਟਰ ਜ਼ੁਬੈਰ ਅਹਿਮਦ ਤੇ ਬਾਕੀ ਜਿੰਨੀਆਂ ਵੀ ਅਦਬੀ ਸ਼ਖਸੀਅਤਾਂ ਇਸ ਆਪਣੀ ਸੰਗਤ ਦੇ ਵਿੱਚ ਮੌਜੂਦ ਨੇ, ਸਭ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਮੈਨੂੰ ਇੰਨੀ ਪਿਆਰੀ ਸੰਗਤ ਦੇ ਵਿੱਚ ਹਿੱਸਾ ਬਣਨ ਦਾ ਮੌਕਾ ਮਿਲਿਆ। ਤੇ ਦੂਸਰੀ ਗੱਲ, ਮੈਡਮ ਤਲਤ ਹੋਣਾ ਨੇ ਜਿਹੜੀ ਕਹਾਣੀ ਲਿਖੀ ਹੈ, ਇਹ ਵਾਕਈ ਕਹਿਣੀ ਤੋਂ ਪਾਰ ਦੀ ਗੱਲ ਹੈ ਕਿ ਇਹਨਾਂ ਨੇ ਇੰਨੇ ਸਾਦੀ ਸ਼ਬਦਾਵਲੀ ਦੇ ਵਿੱਚ ਇੱਕ ਜੰਗ ਛੇੜ ਦਿੱਤੀ ਹੈ ਕਿ ਕੀ ਕੁਛ ਹੋ ਰਿਹਾ ਹੈ ਧਰਮ ਦੀ ਆੜ ਦੇ ਵਿੱਚ। ਮੈਨੂੰ ਬਾਕੀ ਸਭ ਨੇ ਬਹੁਤ ਸੋਹਣੀਆਂ ਗੱਲਾਂ, ਆਪਾਂ ਬਹੁਤ ਸਾਰੀਆਂ ਪਰਤਾਂ ਇਹਦੀਆਂ ਫਰੋਲਤੀਆਂ, ਕਿਤੇ ਨਾ ਕਿਤੇ ਮੈਨੂੰ ਇੱਥੇ ਇੰਝ ਮਹਿਸੂਸ ਹੋਇਆ ਕਿ ਪੈਰੈਂਟਸ ਜਿਹੜੇ ਗਰੀਬ ਨੇ ਉਹ ਲਾਲਚ ਵਸ ਆਪਣੇ ਬੱਚੇ ਨੂੰ ਉੱਥੇ ਤੋਰਦੇ ਨੇ। ਉਹ ਜਾਣਦੀ ਆ ਉਹਦੀ ਮਾਂ ਕਿ ਇਹਦੇ ਨਾਲ ਉੱਥੇ ਧੱਕਾ ਹੋ ਰਿਹਾ ਹੈ, ਤੇ ਸੁਸਾਇਟੀ 'ਚ ਇਹਨਾਂ ਨੇ ਕਹਾਣੀ 'ਚ ਕਿਤੇ ਵੀ ਇਹ ਨਹੀਂ ਹੈ ਕਿ ਉਹ ਧੱਕੇ ਨਾਲ ਲੈਣ ਆਏ ਨੇ, ਹੈ ਨਾ। ਵੀ ਕਿਤੇ ਕਿਤੇ ਅਨਪੜ੍ਹਤਾ ਇੰਨੀ ਭਾਰੂ ਹੋ ਜਾਂਦੀ ਹੈ ਕਿ ਅਸੀਂ ਉਹਦੀ ਮਦਰ ਜਿਹੜੀ ਹੈ, ਇੱਕ ਜੰਨਤ ਦਾ ਲਾਲਚ ਹੈ ਉਹਨਾਂ ਨੂੰ, ਦੂਸਰੇ ਪਾਸੇ ਉਹਨਾਂ ਨੂੰ ਇਹ ਆ ਮੇਰੇ ਬਾਕੀ ਦੇ 4 ਬਾਲ ਜਿਹੜੇ ਨੇ ਉਹ ਰੱਜ ਕੇ ਰੋਟੀ ਖਾਵਾਂਗੇ। ਇੱਕ ਬਹੁਤ ਇਹ ਉਹ ਪੱਖ ਹੈ ਜਿੱਥੇ ਮਾਂ ਜਾਣਦੀ ਹੋਈ ਵੀ ਬੇਵਸ ਵੀ ਹੈ ਤੇ ਉਹਨੂੰ ਥੋੜਾ ਲਾਲਚ ਵੀ ਹੈ ਕਿ ਇਸ ਤਰ੍ਹਾਂ ਨਾਲ ਸਾਨੂੰ ਜੰਨਤ ਨਸੀਬ ਹੋ ਜਾਏਗੀ। ਸੋ ਇਹ ਮੇਰੀ ਸਬਮਿਸ਼ਨ ਸੀ। ਬਹੁਤ ਬਹੁਤ ਮੁਬਾਰਕਬਾਦ ਮੈਡਮ, ਤੁਸੀਂ ਇੰਨੀ ਪਿਆਰੀ ਕਹਾਣੀ ਲਿਖੀ ਹੈ ਔਰ ਤੁਹਾਡੀ ਸ਼ਬਦਾਵਲੀ ਇੰਨੀ ਸਾਦੀ ਹੈ। ਇਹਦੇ 'ਚ ਚਾਹੇ 20 ਪੇਜ ਆਪਾਂ ਲਿਖ ਸਕਦੇ ਹਾਂ, ਬੋਲ ਸਕਦੇ ਹਾਂ, ਇਸ ਕਹਾਣੀ ਦੀਆਂ ਇੰਨੀਆਂ ਪਰਤਾਂ ਇਹਦੀਆਂ ਹੈਗੀਆਂ ਨੇ। ਸ਼ੁਕਰੀਆ ਜੀ। ਬਹੁਤ ਸ਼ੁਕਰੀਆ ਰਾਜਪ੍ਰੀਤ ਜੀ, ਤੁਸੀਂ ਆਏ ਹੋ ਸਾਡੀ ਸੰਗਤ ਦਾ, ਤੁਸੀਂ ਰੌਣਕ ਨੂੰ ਬਖਸ਼ੀ ਹੈ, ਤੇ ਬਹੁਤ ਸ਼ੁਕਰੀਆ ਜੀ ਰਾਜਪ੍ਰੀਤ ਜੀ। ਮਜ਼ੀਦ ਵੀ ਆਉਂਦੇ ਰਹੋ ਅੱਗੇ ਵੀ। ਤੇ ਜੀ ਹੁਣ ਕੌਣ ਸਾਡੇ ਦੋਸਤ ਗੱਲ ਕਰਨਗੇ? ਇੱਕ ਗੱਲ ਅਖੀਰਲੀ ਕਰਨੀ ਸੀ ਜੀ, ਉਹ ਮੇਰੀ ਉਹ ਨਾ ਛੋਟੇ ਜਿਹੀ ਨੋਟ ਲਿਖਿਆ ਸੀ ਜਿਹੜਾ ਮੈਂ ਤੁਹਾਨੂੰ ਜ਼ਰੂਰ ਸੁਣਾ ਦਿਆਂ। ਇਟਸ ਅਨਫੋਰਚੂਨੇਟ ਕਿ ਬਈ ਮਦਰਸਿਆਂ ਦਾ ਇਹ ਹਾਲਤ ਹੋ ਗਈ ਹੈ, ਕਿਉਂਕਿ ਸ਼ੁਰੂਆਂ ਦੇ ਵਿੱਚ ਇਹੀ ਸੈਂਟਰਸ ਆਫ ਐਜੂਕੇਸ਼ਨ ਸੀਗੇ ਜਿਹੜੇ ਸਾਰੇ ਇਹਨਾਂ ਦਾ ਕਰਿਕੂਲਮ ਜਿਹੜਾ ਹੁੰਦਾ ਸੀ ਮਦਰਸਿਆਂ ਦਾ ਵਾਸ ਨਾਟ ਓਨਲੀ ਰਿਲੀਜੀਅਸ। ਜਿਹੜੇ ਵੱਡੇ ਵੱਡੇ ਰਾਈਟਰ ਸੀ, ਫਿਲੋਸੋਫਰ ਸੀ, ਆਈ ਥਿੰਕ ਜਿਹੜਾ ਈਵਨ ਮੈਥਮੈਟਿਕਸ ਸੀ, ਉਹ ਵੀ ਇੱਥੇ ਹੀ ਪਾਏ ਜਾਂਦੇ ਸੀ। ਇੱਥੇ ਹੀ ਇਹਨਾਂ ਦਾ ਕਰਿਕੂਲਮ ਹੁੰਦਾ ਸੀ। ਇਹ ਵੀ ਕਿਹਾ ਜਾਂਦਾ ਕਿ ਬਾਬਾ ਨਾਨਕ ਵੀ ਗਏ ਨੇ ਮਦਰਸੇ ਪੜ੍ਹਨ। ਸੋ ਇਹ ਅਨਫੋਰਚੂਨੇਟ ਗੱਲ ਹੈ ਕਿ ਜਿਹੜੀ ਇੱਕ ਇਸ ਕਮਾਲ ਦੇ ਤਰੀਕੇ ਨਾਲ ਸ਼ੁਰੂ ਹੋਈ, ਜਿਹੜੀ ਕਿ ਇੱਕ ਸੈਂਟਰ ਆਫ ਐਜੂਕੇਸ਼ਨ ਸੀ, ਜਿੱਥੇ ਸਾਰੀ ਦੁਨੀਆ ਪੜ੍ਹਨ ਜਾਂਦੀ ਸੀ, ਦੂਰੋਂ ਦੂਰੋਂ ਆਉਂਦੀ ਸੀ, ਉਹਦਾ ਅੱਜ ਦੇ ਜ਼ਮਾਨੇ ਦੇ ਵਿੱਚ ਇਹ ਹਾਲ ਹੋ ਗਿਆ ਬਿਕਾਜ਼ ਆਫ ਪੋਲਿਟਿਕਸ। ਇਹ ਬੜੀ ਕਿਉਂਕਿ ਹਮੇਸ਼ਾ ਮਦਰਸਾ ਵਾਜ਼ ਜਿੱਦਾਂ ਕਹਿੰਦੇ ਸੀ ਦੂਰੋਂ ਦੂਰੋਂ, ਔਰ ਬੜੇ ਮਸ਼ਹੂਰ ਮਦਰਸੇ ਸੀ ਜਿੱਥੇ ਲੋਕੀ ਦੂਰੋਂ ਦੂਰੋਂ ਪੜ੍ਹਨ ਆਉਂਦੇ ਸੀ। ਸੋ ਮੈਂ ਕਹਿਣਾ ਚਾਹੁੰਦੀ ਹਾਂ ਕਿ ਇਟ ਸਟਾਰਟਡ ਆਫ ਐਜ਼ ਐਨ ਐਕਸਲੈਂਟ ਸੋਰਸ ਆਫ ਐਜੂਕੇਸ਼ਨ ਐਂਡ ਬਟ ਹੁਣ ਇਹ ਹਾਲਤ ਹੋ ਗਈ ਹੈ। ਸੋ ਫਿਰ ਬੰਦਾ ਇਹ ਉਮੀਦ ਕਰਦਾ ਕਿ ਸ਼ਾਇਦ ਜੇ ਪਹਿਲਾਂ ਸੀ ਤੇ ਹੁਣ ਇਸ ਤਰ੍ਹਾਂ ਤੇ ਸ਼ਾਇਦ ਫਿਰ ਠੀਕ ਹੋ ਜਾਏ, ਕੀ ਪਤਾ। ਉਮੀਦ ਕਰਨੀ ਚਾਹੀਦੀ ਹੈ। ਬਿਲਕੁਲ ਤੁਸੀਂ ਸਹੀ ਕਿਹਾ। ਸ਼ੇਖ ਆਫਤਾਬ ਜੀ ਨੇ ਵੀ ਔਰ ਸਈ ਸਾਹਿਬ ਨੇ ਵੀ ਇਹੋ ਹੀ ਗੱਲ ਕੀਤੀ ਹੈ ਕਿ ਪਹਿਲੇ ਇਹੋ ਹੀ ਮਦਰਸੇ ਸੀ ਜਿਹੜੇ ਕਿ ਸਾਡੇ ਸੂਫੀ ਵੀ ਉੱਥੇ ਪੜ੍ਹਦੇ ਸੀ, ਜਾਂਦੇ ਸੀ ਔਰ ਇਲਮ ਹਾਸਿਲ ਕਰਦੇ ਸੀ। ਜੀ ਹਾਂਜੀ, ਹੁਣ ਕੌਣ
ਮੇਰੇ ਖਿਆਲ ਚ ਅਮਰਜੀਤ ਜੀ ਰਹਿ ਗਏ ਨੇ ਜੀ। ਅਮਰ ਜੀ ਤੁਸੀਂ ਗੱਲ ਕਰਨਾ ਚਾਹੋਗੇ? ਹਾਂਜੀ, ਮੈਂ ਥੋੜੀ ਗੱਲ ਕਰਦਾ। ਬਹੁਤ ਹੀ ਇੰਟਰਸਟਿੰਗ ਔਰ ਸੈਡਲੀ ਬਹੁਤ ਹੀ ਮੂਵਿੰਗ ਇਹਨਾਂ ਨੇ ਸਟੋਰੀ ਲਿਖੀ ਆ, ਪਰ ਮੈਂ ਥੋੜਾ ਜਿਹਾ ਇਸ ਚੀਜ਼ ਨੂੰ ਪਿੱਛੇ ਹਟ ਕੇ ਦੇਖਣ ਦੀ ਕੋਸ਼ਿਸ਼ ਕੀਤੀ ਆ ਕਿ ਕੁਦਰਤ ਦੇ ਵਿੱਚ ਜਿਵੇਂ ਜਿਵੇਂ ਹਿਊਮੈਨਿਟੀ ਦੀ ਐਵੋਲੂਸ਼ਨ ਹੋਈ ਆ, ਨੌਲੇਜ ਆਇਆ ਐਨੀਮਲਸ ਨੂੰ, ਹਿਊਮਨਸ ਨੂੰ, ਅੱਗੇ ਤੋਂ ਅੱਗੇ ਉਸ ਨੌਲੇਜ ਨੂੰ ਪ੍ਰੀਜ਼ਰਵ ਕਰਨ ਦੇ ਲਈ ਆਰਗੇਨਾਈਜੇਸ਼ਨਸ ਬਣੀਆਂ, ਕੋਈ ਯੂਨੀਵਰਸਿਟੀਆਂ ਬਣੀਆਂ, ਗਰੁੱਪਸ ਬਣੇ। ਸੋ ਉਸੇ ਨੌਲੇਜ ਨੂੰ ਉਹ ਸੁਸਾਇਟੀ ਨੇ ਯੂਜ਼ ਕਰਨ ਦੇ ਲਈ ਜਿਹੜੇ ਬਣਾਏ ਨੇ ਲਰਨਿੰਗ ਇੰਸਟੀਟਿਊਸ਼ਨਸ ਜਾਂ ਆਰਗੇਨਾਈਜ਼ਡ ਕਹਿ ਲਓ ਕਿ ਸਕੂਲ ਬਣੇ ਨੇ, ਮਿਲਟਰੀ ਦੀ ਟ੍ਰੇਨਿੰਗ ਦੇਣੀ ਆ, ਜਾਂ ਫਿਨੋਮੇਨਾ ਦੋਹਾਂ ਦੇ ਵਿੱਚ ਇੱਕੋ ਹੀ ਸਾਰਿਆਂ ਦੇ ਵਿੱਚ ਕਿ ਕੈਰਟ ਐਂਡ ਸਟਿਕ, ਕਿ ਕਿਸੇ ਨੂੰ ਨੌਲੇਜ ਅੱਗੇ ਸਿਖਾਉਣਾ ਸਖਤੀ ਦੇ ਨਾਲ ਤੇ ਲਾਲਚ ਦੇ ਨਾਲ, ਇਹੀ ਫਿਨੋਮੇਨਾ ਰਿਹਾ। ਉਹ ਤੁਸੀਂ ਕਹਿ ਸਕਦੇ ਆ ਕਿ ਇੰਡੋਕਟ੍ਰਿਨੇਸ਼ਨ ਕਰਨੀ ਆ ਲੋਕਾਂ ਦੀ ਕਿਸੇ ਪਰਪਸ ਲਈ, ਪਰ ਜਿਹੜੀ ਇੰਡੋਕਟ੍ਰਿਨੇਸ਼ਨ ਹੈਗੀ ਉਹ ਹੈਗੀ ਆ ਕਿ ਤੁਹਾਡੇ ਅੰਦਰ ਨੂੰ ਇੰਨਾ ਚੇਂਜ ਨਹੀਂ ਕਰਨਾ। ਯੂ ਆਰ ਓਪਨ ਟੂ ਦ ਅਦਰ ਵਿਊਜ਼ ਆਲਸੋ, ਬਾਹਰਲੇ ਵਿਊ ਪੁਆਇੰਟਸ ਨੂੰ ਵੀ ਯੂ ਆਰ ਓਪਨ। ਪਰ ਜਿਹੜੀ ਅੱਗੇ ਵੱਧ ਕੇ ਉਸ ਚੀਜ਼ ਨੂੰ ਐਕਸਟ੍ਰੀਮ ਲੈਵਲ ਤੇ ਲੈ ਜਾਣਾ ਟੂ ਦ ਪੁਆਇੰਟ ਆਫ ਬ੍ਰੇਨ ਵਾਸ਼ਿੰਗ, ਕਿ ਤੁਹਾਡੀ ਖੁਦ ਆਪਣੀ ਹੋਂਦ ਨੂੰ ਹੀ ਖਤਮ ਕਰ ਦੇਣਾ, ਤੁਹਾਡੀ ਆਈਡੈਂਟਿਟੀ ਖਤਮ ਕਰਕੇ, ਐਂਡ it's not open to any other viewpoint. That is brainwashing. I think that is unfortunate. So there is a need for these institutions ਕਿ ਅੱਗੇ ਤੋਂ ਅੱਗੇ ਜੋ ਸੁਸਾਇਟੀ ਨੇ, ਹਿਊਮੈਨਿਟੀ ਨੇ ਸਿੱਖਿਆ ਵਧਾਇਆ ਜਾਏ, ਪਰ ਇਹ ਨਾ ਹੋਵੇ ਕਿ ਤੁਹਾਡਾ ਹੋਰ ਕੋਈ ਵਿਊ ਪੁਆਇੰਟ ਲਈ ਦਿਲੋਂ ਦਿਮਾਗ ਹੀ ਬੰਦ ਕਰ ਦਿੱਤਾ ਜਾਏ। ਸੋ ਮੇਰੇ ਖਿਆਲ ਇਹ ਚੀਜ਼ ਜਿਹੜੀ ਆ ਐਕਸਟ੍ਰੀਮ ਲੈਵਲ ਤੇ ਪਹੁੰਚ ਜਾਣੀ, ਇਹ ਕਿਸੇ ਲੈਵਲ 'ਚ ਵੀ ਹੋ ਸਕਦੀ। ਇਹ ਨਹੀਂ ਕਿ ਰਿਲੀਜਨ ਦੇ ਵਿੱਚ ਵੀ, ਮਿਲਟਰੀ ਦੇ ਵਿੱਚ ਵੀ ਜਦੋਂ ਕੈਡਿਟਸ ਨੂੰ ਜਾਂ ਜਵਾਨਾਂ ਨੂੰ ਕਈ ਵਾਰੀ ਟ੍ਰੇਨਿੰਗ ਕਰਦੇ ਨੇ, ਇੰਨੀ ਜ਼ਿਆਦਾ ਸਖਤ ਟ੍ਰੇਨਿੰਗ ਹੁੰਦੀ ਹੈ ਕਿ ਉਹਨਾਂ ਵਿੱਚ ਵੀ ਇੰਜਰੀਜ਼, ਡੀਹਾਈਡਰੇਸ਼ਨਸ ਔਰ ਮਰ ਜਾਂਦੇ ਨੇ ਲੋਕ, ਕਿ ਐਕਸਟ੍ਰੀਮ ਲੈਵਲ ਤੇ ਪਹੁੰਚ ਜਾਂਦੇ ਨੇ। ਸੋ ਇਹ ਫਿਨੋਮੇਨਾ ਕਿ ਕਿੰਨਾ ਜ਼ੋਰ ਤੁਸੀਂ ਪਾ ਕੇ ਉਹਨੂੰ ਟੀਚਿੰਗ ਲੈਵਲ ਤੋਂ ਵੀ ਅੱਗੇ ਟੋਟਲ ਬ੍ਰੇਨ ਵਾਸ਼ਿੰਗ ਦੇ ਲੈਵਲ ਤੇ ਲਿਜਾ ਸਕਦੇ ਹੋ। ਮੇਰਾ ਖਿਆਲ ਇਹ ਫਿਨੋਮੇਨਾ ਜਿਹੜਾ ਅੱਗੇ ਜਾ ਕੇ ਗਲਤ ਹੋ ਗਿਆ, ਪਰ ਲੋੜ ਹੈ ਇਹਨਾਂ ਇੰਸਟੀਟਿਊਸ਼ਨ ਦੀ। ਇਹ ਹਰ ਜਗ੍ਹਾ ਹੁੰਦਾ, ਸਕੂਲਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ, ਮਿਲਟਰੀ ਦੇ ਵਿੱਚ, ਈਵਨ ਪੋਲੀਟਿਕਸ ਦੇ ਵਿੱਚ ਐਕਸਟ੍ਰੀਮ ਲੈਵਲ ਦੀਆਂ ਜਿਹੜੀਆਂ ਗੱਲਾਂ ਜਦੋਂ ਪਹੁੰਚ ਜਾਂਦੀਆਂ ਉਹ ਫਿਰ ਐਡਵਰਸੋਰੀਅਲ ਹੀ ਹੁੰਦੀਆਂ। ਹਾਂ, ਮੈਂ ਇਹਨੇ ਕਹਿਣਾ ਸੀ, ਪਰ ਸਾਡੇ ਲਈ ਤਾਂ ਇਹ ਬਹੁਤ ਹੀ ਨਵੀਂ ਤੁਸੀਂ ਇਨਫੋਰਮੇਸ਼ਨ ਦੇ ਰਹੇ ਹੋ। ਹਾਲਾਂਕਿ ਥੋੜ੍ਹਾ ਥੋੜ੍ਹਾ ਸਾਨੂੰ ਆਪਣੇ ਰਿਲੀਜਨਸ ਚੋਂ ਵੀ ਪਤਾ ਲੱਗਦਾ ਹੈਗਾ, ਪਰ ਇਹ ਜਿਹੜੀ ਅਨਫੋਰਚੂਨੇਟ ਐਕਸਟ੍ਰੀਮ ਲੈਵਲ ਆਫ ਬ੍ਰੇਨ ਵਾਸ਼ਿੰਗ ਦੀ ਜਿਹੜੀ ਸਿਚੁਏਸ਼ਨ ਚੱਲ ਰਹੀ ਹੈ, ਬਹੁਤ ਅਨਫੋਰਚੂਨੇਟ ਹੈ। ਮਿਹਰਬਾਨੀ। ਬਹੁਤ ਸ਼ੁਕਰੀਆ ਅਮਰ ਜੀ, ਬੜਾ ਅੱਛਾ ਤੁਸੀਂ ਇੱਕ ਪੁਆਇੰਟ ਵੱਲ ਇਸ਼ਾਰਾ ਕੀਤਾ, ਬਹੁਤ ਸ਼ੁਕਰੀਆ ਤੁਹਾਡਾ। ਹਾਂਜੀ ਜ਼ੁਬੈਰ ਜੀ, ਤੁਸੀਂ ਕੁਝ ਕਹਿਣਾ ਚਾਹੋਗੇ? ਨਹੀਂ, ਤਲਾ ਸੁਹੇਲ ਵੀ ਹੈ, ਡਾਕਟਰ ਲੇਜ਼ੀਆ ਵੀ ਹੈਗੇ ਨੇ, ਤੇ ਹਾਂਜੀ ਥੋੜੀ ਇਹਨਾਂ ਕੋ ਵੀ ਗੱਲ ਕਰਾਓ। ਹਾਂ, ਗੱਲ ਕਰੋ, ਬਿਲਕੁਲ। ਲੇਜ਼ੀਆ ਜੀ ਤੁਸੀਂ ਗੱਲ ਕਰੋਗੇ? ਬਲੀਜੀਤ ਜੀ ਵੀ ਆਏ ਨੇ, ਬਲੀਜੀਤ ਜੀ ਵੀ ਆਏ ਨੇ ਜੀ ਅੱਜ। ਆਓ, ਬਹੁਤ ਖੁਸ਼ੀ ਦੀ ਗੱਲ ਹੈ। ਬਲੀਜੀਤ ਆਏ ਨੇ ਕਿ ਬਲਜੀਤ ਆਏ ਨੇ, ਉਹ ਡਿਫਰੈਂਟ ਨੇ, ਪਤਾ ਨਹੀਂ। ਬਲਜੀਤ ਲਿਖਿਆ ਹੋਇਆ। ਹਾਂਜੀ ਹਾਂਜੀ ਲੇਜ਼ੀਆ ਜੀ ਗੱਲ ਕਰੋਗੇ ਤੁਸੀਂ? ਫਿਰ ਬਲੀਜੀਤ ਨੂੰ ਵੀ ਪੁੱਛਣਾ ਮੈਂ ਅਸੀਂ। ਸ਼ਾਇਦ ਮਿਊਟ ਨੇ, ਕੀ ਗੱਲ ਹੈ? ਹਾਂਜੀ ਤਲਾ ਜੀ ਤੁਸੀਂ ਗੱਲ ਕਰਨਾ ਚਾਹੋਗੇ? ਹਾਂ, ਤਲਾ ਜੀ ਆਇਆ ਨੇ, ਲੇਕਿਨ ਉਹਨਾਂ ਨੂੰ ਆਵਾਜ਼ ਨਹੀਂ ਜਾ ਰਹੀ ਮੇਰੇ ਖਿਆਲ ਚ। ਤਲਾ ਜੀ ਤੁਹਾਨੂੰ ਆਵਾਜ਼ ਆ ਰਹੀ ਹੈ? ਮੇਰੇ ਖਿਆਲ ਨਹੀਂ, ਉਹ ਮਿਊਟ ਲੱਗ ਰਿਹਾ ਨੇ। ਆ ਮਿਊਟ ਤੇ ਹੈਗੇ ਨੇ ਸਾਰੇ ਹੀ। ਆਪਣੇ ਬਲੀਜੀਤ ਨੂੰ ਪੁੱਛੋ, ਹੈਗੇ ਨੇ, ਉਹ ਹਾਜ਼ਰ ਨੇ। ਬਲੀਜੀਤ ਜੀ ਦਾ ਨਾਂ ਅਸੀਂ ਕਈ ਵਾਰੀ ਬੋਲਿਆ ਹੈ,
ਮੇਰੇ ਖਿਆਲ ਚ ਬਲਜੀਤ ਹੈ ਕੋਈ ਆਏ ਨੇ, ਆਈ ਨॉट ਬਲਜੀਤ ਜੀ, ਆਈ ਥਿੰਕ ਲਿਖਿਆ ਬਲਜੀਤ ਹੈ ਸ਼ਾਇਦ। ਮੇਰੇ ਖਿਆਲ ਚ ਉਹ ਮੈਂ ਵੀ ਗੱਲ ਨਾ ਕਰਨਾ ਚਾਹਣ, ਵਰਨਾ ਉਹ ਪੁੱਛ ਲੈਂਦੇ, ਗੱਲ ਕਰ ਲਈਏ। ਚਲੋ ਜ਼ੁਬੈਰ ਜੀ ਤੁਸੀਂ ਫਿਰ ਗੱਲ ਕਰੋ। ਹਾਂ ਬਲਜੀਤ ਜੀ ਨੇ, ਬਲਜੀਤ ਹੀ ਨੇ। ਅੱਛਾ ਗੱਲਬਾਤ ਤੇ ਕਾਫੀ ਡਿਟੇਲ ਹੋ ਚੁੱਕੀ ਹੈ ਸਾਰੀ, ਮਦਰਸਿਆਂ ਤੇ ਵੀ ਹੋ ਚੁੱਕੀ ਹੈ। ਜਿਹੜੇ ਗੌਰਮੈਂਟ ਦੇ ਸਕੂਲ ਸਨ ਉਹ ਵੀ ਹੁਣ ਤੇ ਸ਼ਾਇਦ ਬਿਹਤਰ ਹੋ ਗਏ ਨੇ। ਉੱਥੇ ਵੀ ਬੜੀ ਕੁੱਟ ਪੈਂਦੀ ਸੀ, ਬੱਚਿਆਂ ਨੂੰ ਉੱਥੇ ਵੀ ਬੜਾ ਮਾਰਿਆ ਜਾਂਦਾ ਸੀ। ਮੇਰੀ ਕਹਾਣੀ ਹੈਗੀ ਵਲੀ ਅੱਲਾ ਗਵਾਚ ਗਿਆ, ਉਹਦੇ ਚ ਮੈਂ ਲਿਖਿਆ ਹੈ ਕਿ ਉਹਨੂੰ ਵਲੀ ਅੱਲਾ ਨੂੰ ਮਾਰਿਆ ਜਾਂਦਾ ਔਰ ਫਿਰ ਉਹ ਵਲੀ ਅੱਲਾ ਬਦਦੁਆ ਦਿੰਦਾ, ਮਾਸਟਰ ਹੀ ਮਰ ਜਾਂਦਾ। ਇਸ ਤਰ੍ਹਾਂ ਦੀ ਕਹਾਣੀ ਹੈ ਜਿਹੜੀ ਬੜੀ ਪਸੰਦ ਵੀ ਕੀਤੀ ਗਈ ਹੈ, YouTube ਤੇ ਵੀ ਪਈ ਹੈ। ਜਿਹੜੇ ਪੁਰਾਣੇ ਮਦਰਸੇ ਸਨ ਗੋਰਿਆਂ ਦੇ ਆਉਣ ਤੋਂ ਪਹਿਲੇ, ਉਹ ਇਸ ਤਰ੍ਹਾਂ ਦੇ ਮਦਰਸੇ ਨਹੀਂ ਸੀ। ਉੱਥੇ ਸਿਰਫ ਗਰੀਬਾਂ ਦੇ ਬਾਲ ਨਹੀਂ ਜਾਂਦੇ ਸੀ, ਉੱਥੇ ਸਾਰਿਆਂ ਦੇ ਬਾਲ ਜਾਂਦੇ ਸਨ, ਅਮੀਰਾਂ ਦੇ ਵੀ ਜਾਂਦੇ ਸਨ। ਜਿੱਥੋਂ ਸ਼ਾਹ ਹੁਸੈਨ ਔਰ ਵਾਰਿਸ ਸ਼ਾਹ, ਬੁੱਲੇ ਸ਼ਾਹ ਪੜ੍ਹੇ ਨੇ, ਉਹ ਮਦਰਸਿਆਂ ਦੇ ਵਿੱਚ ਹੀ ਪੜ੍ਹੇ ਨੇ ਔਰ ਬੜੇ ਸ਼ਾਨਦਾਰ ਮਦਰਸੇ ਸਨ। ਉਹ ਸਾਦੁੱਲਾ ਦਾ ਹੈ ਜਿੱਥੋਂ ਸ਼ਾਹ ਹੁਸੈਨ ਪੜ੍ਹਿਆ, ਬੜਾ ਜ਼ਬਰਦਸਤ ਮੌਲਵੀ ਸੀ, ਬਹੁਤ ਪੜ੍ਹਿਆ ਲਿਖਿਆ ਸੀ। ਇਹ ਜਿਹੜੀ ਕਹਾਣੀ ਹੈ ਤੇ ਬਹੁਤ ਦੁਖੀ ਹੈ ਔਰ ਇਹਨੂੰ ਸੁਣਨ ਲਈ ਵੀ ਬੜਾ ਜਿਗਰਾ ਚਾਹੀਦਾ ਹੈ। ਥੋੜਾ ਜਿਹਾ ਮੈਨੂੰ ਐਵੇਂ ਖਿਆਲ ਜਿਹਾ ਸਿਰਫ ਆਇਆ ਹੈ ਕਿ ਇੱਕ ਆਰਟ ਮੂਵੀ ਅਸੀਂ ਦੇਖੀ ਸੀ ਸ਼ਬਾਨਾ ਆਜ਼ਮੀ ਦੀ ਔਰ ਸ਼ਾਮ ਬੈਨੀਗਾਲ ਦੀ ਸੀ ਸ਼ਾਇਦ। ਉਹਦੇ ਵਿੱਚ ਅਨਕੁਰ ਦੇ ਵਿੱਚ ਉਹ ਬੱਚਾ ਜਿਹੜਾ ਇੱਕ ਵੱਟਾ ਮਾਰਦਾ ਤੇ ਉਹ ਜਿਹੜਾ ਜਗੀਰਦਾਰ ਹੈ ਉਹਦਾ ਸ਼ੀਸ਼ਾ ਤੋੜ ਦਿੰਦਾ। ਉਹਦੀ ਮਾਂ ਦੇ ਨਾਲ ਉਹਦੇ ਸੰਬੰਧ ਹੁੰਦੇ ਨੇ ਜਗੀਰਦਾਰ ਦੇ। ਬੱਚੇ 'ਚ ਇੰਨੀ ਰਜਿਸਟੈਂਸ ਦਿਖਾਉਂਦਾ ਕਿ ਉਹ ਵੱਟਾ ਮਾਰਦਾ ਤੇ ਉਹਦਾ ਸ਼ੀਸ਼ਾ ਤੋੜ ਕੇ ਨੱਠ ਜਾਂਦਾ। ਸਿਰਫ ਇਹ ਕਹਾਣੀ ਉਹਦੇ ਫਿਲਮ 'ਚ ਪੂਰੀ ਜਿਹੜੀ ਕਮਾਲ ਹੈ ਉਹ ਰਜਿਸਟੈਂਸ ਹੈ। ਇਹਦੇ ਵਿੱਚ ਟੋਟਲ ਸਬਮਿਸ਼ਨ ਨਜ਼ਰ ਆ ਰਹੀ ਹੈ। ਬੇਸ਼ੱਕ ਇਹਨਾਂ ਨੇ ਬੀਬਾ ਜੀ ਨੇ ਦੱਸਿਆ ਇਹ ਹਕੀਮ ਹੈ, ਲੇਕਿਨ ਹਕੀਮ ਬਚਾਉਂਦਾ ਤੇ ਹਕੀਮ ਵੀ ਨਹੀਂ ਹੈ ਉਸ ਬੱਚੇ ਨੂੰ। ਤੇ ਮੈਨੂੰ ਲੱਗਦਾ ਐਵੇਂ ਥੋੜਾ ਜਿਹਾ ਜਿਸ ਟਾਈਮ ਉਹ ਮੌਲਵੀ ਕਹਿੰਦੇ ਨੇ ਕਿ ਤੇਰਾ ਬੱਚਾ ਇਸ ਤਰ੍ਹਾਂ ਚਲਾ ਗਿਆ, ਉਹ ਇੱਕ ਗਾਲ ਤੇ ਕੱਢਦੀ ਮਾਂ ਉਹਦੀ ਮੌਲਵੀ ਨੂੰ, ਉਹ ਰਜਿਸਟਰ ਤੇ ਸ਼ੋ ਕਰਦੀ ਚੁੱਪ ਕਰਕੇ ਕਿਉਂ ਲੈ ਕੇ ਆ ਗਈ ਉਹ ਬੱਚੇ ਨੂੰ। ਗੁੱਸਾ ਆਉਣਾ ਚਾਹੀਦਾ, ਗੁੱਸਾ ਇਹਦੇ ਵਿੱਚ ਨਹੀਂ ਹੈ, ਟੋਟਲ ਸਬਮਿਸ਼ਨ ਹੈਗੀ ਹੈ। ਔਰ ਜਿਹੜੀ ਰਜਿਸਟੈਂਸ ਹੈਗੀ ਹੈ ਉਹ ਵੀ ਦਿਖਾਉਣੀ ਚਾਹੀਦੀ ਹੈ ਸਾਨੂੰ ਕਿ ਸਾਰਾ ਸਮਾਜ ਜਿਹੜਾ ਉਹਨੂੰ ਐਕਸੈਪਟ ਨਹੀਂ ਕਰ ਰਿਹਾ, ਲੋਕੀ ਉਹਦਾ ਇਨਕਾਰ ਵੀ ਕਰ ਰਹੇ ਨੇ ਔਰ ਇਨਕਾਰ ਨਜ਼ਰ ਵੀ ਆਉਣਾ ਚਾਹੀਦਾ। ਉਹ ਜਿਹੜਾ ਮੈਨੂੰ ਸਿਰਫ ਇੰਨਾ ਹੀ ਹੈ ਕਹਾਣੀ ਦੇ ਵਿੱਚ ਜਿਹੜੀ ਮੈਨੂੰ ਲੱਗੀ ਹੈ ਥੋੜੀ ਜਿਹੀ ਕਿ ਕੋਈ ਰਜਿਸਟੈਂਸ ਤੇ ਹੋਵੇ, ਕੋਈ ਵੱਟਾ ਦੇ ਮਾਰੇ, ਕੋਈ ਸ਼ੀਸ਼ਾ ਦੇ ਤੋੜੇ ਮੌਲਵੀ ਦਾ, ਉਹਦੇ ਮਦਰਸੇ ਦਾ, ਕੋਈ ਤੇ ਕਵੇ ਅਸੀਂ ਨਹੀਂ ਆਪਣੇ ਬੱਚੇ ਭੇਜਾਂਗੇ। ਇਹ ਕੀ ਜ਼ੁਲਮ ਹੋਇਆ ਹੈ? ਜ਼ੁਲਮ ਤੇ ਕੋਈ ਗੱਲ ਕਮ ਗੱਲ ਹੀ ਕਰੇ, ਕੋਈ ਗੱਲ ਵੀ ਨਹੀਂ ਹੁੰਦੀ ਉਹਦੇ ਤੇ, ਚੁੱਪ ਕਰਕੇ ਉਹ ਮਾਂ ਲੈ ਕੇ ਆ ਜਾਂਦੀ ਹੈ। ਤੇ ਇਹ ਉਹ ਸਾਰਾ ਬੜਾ ਸਹੀ, ਉਹ ਸਹੀ ਦਿਖਾਇਆ ਉਹਨਾਂ ਨੇ ਸਾਰਾ ਜਿਹੜਾ ਹੋ ਰਿਹਾ ਉੱਥੇ ਮਦਰਸੇ ਦੀ ਸ਼ਕਲ ਸਹੀ ਦਿਖਾਈ ਹੈ। ਲੇਕਿਨ ਜਿਹੜਾ ਰਾਈਟਰ ਹੈਗਾ, ਰਾਈਟਰ ਜਿਹੜਾ ਐਡ ਕਰਦਾ ਨਾ ਆਪਣੇ ਵੱਲੋਂ, ਉਹਦਾ ਗੁੱਸਾ ਹੁੰਦਾ। ਜਿਹੜਾ ਰਾਈਟਰ ਨੇ ਆਪਣੀ ਗੱਲ ਵੀ ਤਾਂ ਕਰਨੀ ਹੈ ਨਾ, ਉਹਦੇ ਵਿੱਚ ਸਿਰਫ ਸਾਰਾ ਦਿਖਾ ਦੇਣਾ ਉਹ ਕਾਫੀ ਨਹੀਂ ਹੈ। ਥੋੜੀ ਜਿਹੀ ਆਪਣੀ ਵੀ ਕਰੇ ਕਿ ਇਸ ਤਰ੍ਹਾਂ ਵੀ ਹੋਣਾ ਚਾਹੀਦਾ ਹੈ। ਥੋੜਾ ਜਿਹਾ ਐਵੇਂ ਮੈਨੂੰ ਬਸ ਇਹ ਖਿਆਲ ਆਇਆ। ਬਾਕੀ ਕਹਾਣੀ ਤੇ ਬਹੁਤ ਜ਼ਿਆਦਾ ਟੱਚ ਕਰਦੀ ਹੈ, ਬੜਾ ਉਹ ਸੈਡ ਕਰ ਦਿੰਦੀ ਹੈ ਬੰਦੇ ਨੂੰ, ਬੜਾ ਦੁੱਖ ਹੁੰਦਾ ਹੈ। ਔਰ ਇਹ ਵਾਕਈ ਹੋ ਰਿਹਾ ਸਾਡੀ ਸੁਸਾਇਟੀ, ਹੋਈ ਜਾ ਰਿਹਾ। ਹਾਂ ਨਹੀਂ ਜ਼ੁਬੈਰ ਜੀ, ਉਹ ਜਿਹੜੀ ਮਾਂ ਲੈ ਕੇ ਨਹੀਂ ਸੀ ਆਈ, ਉਹ ਡੈਡ ਬੋਡੀ ਉਹ ਲੈ ਕੇ ਜਿਹੜੇ ਤਾਲਿਬ ਇਲਮ ਨੇ ਉਹ ਲੈ ਕੇ ਆਏ ਨੇ। ਤੇ ਮਾਂ ਤੇ ਜ਼ਾਹਰ ਹੈ ਉਸ ਵਕਤ ਉਹ ਸਖਤੇ ਚ ਹੋਏਗੀ, ਬਹਰਹਾਲ ਇਹ ਅੱਗੇ ਦੀ ਕਹਾਣੀ ਹੋਰ ਹੋਏਗੀ। ਤੇ ਬਹਰਹਾਲ ਬਹੁਤ ਸ਼ੁਕਰੀਆ, ਸਾਰਿਆਂ ਨੇ ਬਹੁਤ ਜ਼ਬਰਦਸਤ ਗੱਲਬਾਤ ਕੀਤੀ ਹੈ। ਤੇ ਬਾਕੀ ਮਦਰਸੇ ਅੱਜ ਵੀ ਸਾਰੇ ਹੀ ਇਹੋ ਜਿਹੇ ਨਹੀਂ ਹੈਗੇ, ਜਿਸ ਤਰ੍ਹਾਂ ਸਾਰੇ ਹੀ ਸਕੂਲ ਇੱਕੋ ਜਿਹੇ ਨਹੀਂ ਹੈਗੇ, ਇੰਗਲਿਸ਼ ਮੀਡੀਅਮ ਜਾਂ ਉਰਦੂ ਮੀਡੀਅਮ ਜਾਂ ਗਵਰਨਮੈਂਟ ਦੇ। ਤੇ ਇਸ ਤਰ੍ਹਾਂ ਮਦਰਸੇ ਵੀ ਕਈ ਚੰਗੇ ਵੀ ਨੇ ਜਿੱਥੋਂ ਬੱਚੇ ਇਲਮ ਹਾਸਲ ਕਰ ਰਹੇ ਹੋਣਗੇ, ਤੇ ਕਈ ਵਿੱਚ ਇਸ ਤਰ੍ਹਾਂ ਦੇ ਵੀ ਜ਼ਾਹਰ ਸੁਸਾਇਟੀ 'ਚ ਇਸ ਤਰ੍ਹਾਂ ਸਾਰਾ ਚੱਲ ਰਿਹਾ। ਤੇ ਬਹਰਹਾਲ ਬਹੁਤ ਜ਼ਬਰਦਸਤ ਗੱਲਬਾਤ ਵੀ ਹੋਈ ਹੈ। ਤਲਤ ਜੀ ਤੁਸੀਂ ਕੁਝ ਥੋੜਾ ਜਿਹਾ 1-2 ਮਿੰਟ ਕੁਝ ਕਹਿਣਾ ਚਾਹੋਗੇ ਇਹਦੇ ਬਾਰੇ 'ਚ?
ਮੈਂ ਥੋੜੀ ਜਿਹੀ ਗੱਲ ਕਰਾਂ ਪਹਿਲਾਂ ਜੀ। ਉਹ ਪਹਿਲਾਂ ਮਿਊਟ ਨਹੀਂ ਹੋ ਰਿਹਾ ਸੀ, ਅਨਮਿਊਟ ਨਹੀਂ ਸੀ ਅੱਛਾ ਹੋ ਅੱਛਾ, ਰਿਹਾ। ਲੀਜ਼ੀਆ ਜੀ ਆ ਗਏ ਨੇ। ਚਲੋ ਜੀ ਹਾਂ, ਜੀ ਅਸੀਂ ਜੀ ਕਿਹਾ ਲੀਜ਼ੀਆ ਜੀ ਹਾਂਜੀ ਨਾਰਾਜ਼ ਨੇ, ਕੋਈ ਪਤਾ ਨਹੀਂ। ਨਹੀਂ ਹਾਂਜੀ, ਕੋਈ ਟੈਕਨੀਕਲ ਇਸ਼ੂ ਸੀ ਤੇ ਉਹ ਅਨਮਿਊਟ ਨਹੀਂ ਸੀ ਹੋ ਰਿਹਾ। ਅੱਛਾ ਅੱਛਾ, ਚਲੋ ਜੀ, ਜੀ ਹਾਂਜੀ ਗੱਲ ਕਰ ਲਓ ਤੁਸੀਂ। ਹਾਂਜੀ ਐਕਚੁਅਲੀ ਜਿਹੜੀ ਕਹਾਣੀ ਹੈ ਉਹ ਇੱਕ ਬੜੀ ਰੀਅਲਿਸਟਿਕ ਫਾਰਮ ਦੇ ਵਿੱਚ ਹੈਗੀ ਹੈ। ਤੇ ਪਿਛਲੇ ਅਗਰ ਜਿੰਨਾ ਕੁ ਇਹਨੂੰ ਜਿਹੜਾ ਮੈਡਮ ਨੇ ਕਨਸੈਪਟ ਲਿਆ ਇਹਦੇ ਵਿੱਚ ਮੌਲਵੀ ਔਰ ਮਦਰਸੇ ਦਾ, ਉਹ ਜਦੋਂ ਅਸੀਂ ਆਪਣੇ ਪਿਛਲੇ ਸਾਰੇ ਸੂਫੀ ਥਾਟ ਨੂੰ ਦੇਖਦੇ ਹਾਂ, ਈਵਨ ਬਾਬਾ ਫਰੀਦ ਤੋਂ ਲੈ ਕੇ, ਜਦੋਂ ਉਹ ਕਹਿ ਰਹੇ ਨੇ ਕਿ ਕਭੀ ਚਲਣਾ ਆਇਓ ਪੰਜੇ ਵਕਤ ਮਸੀਤ, ਇਹ ਇੱਕ ਐਕਚੁਅਲੀ ਟ੍ਰੈਡੀਸ਼ਨ ਹੈ। ਉਹ ਟ੍ਰੈਡੀਸ਼ਨ ਤੁਸੀਂ ਦੇਖੋ ਜਿਹੜੀ ਉਹਨਾਂ ਤੋਂ ਵੀ ਪਹਿਲਾਂ ਸ਼ਾਇਦ 11ਵੀਂ 12ਵੀਂ ਸਦੀ ਤੋਂ ਇੰਨੀ ਜ਼ਿਆਦਾ ਉਹ ਪੱਕ ਚੁੱਕੀ ਹੈ ਕਿ ਜਿਹਦੇ ਵਿੱਚੋਂ ਬਾਹਰ ਕੱਢਣ ਲਈ ਜਿੰਨਾ ਸਾਡੇ ਕੋਲ ਪਿਛਲੇ 700-800 ਸਦੀਆਂ ਦਾ ਸੂਫੀ ਥਾਟ ਆਇਆ, ਜਿਹਦੇ ਵਿੱਚ ਸ਼ਾਹ ਹੁਸੈਨ, ਸੁਲਤਾਨ ਬਾਹੂ, ਬਾਬਾ ਬੁੱਲੇ ਸ਼ਾਹ, ਤੇ ਉਸ ਤੋਂ ਬਾਅਦ ਵਿੱਚ ਵਾਰਿਸ ਸ਼ਾਹ, ਉਹਨਾਂ ਸਾਰਿਆਂ ਨੇ ਜਿਹੜੀ ਸਰ ਗੱਲ ਕਰ ਰਹੇ ਸੀ ਜ਼ੁਬੈਰ ਸਰ, ਕਿ ਇੱਕ ਰੈਸਿਸਟੈਂਸ ਜਿਹੜੀ ਸ਼ੋ ਕਰਨੀ ਹੈ, ਉਹ ਉਸ ਸਮੇਂ ਦੇ ਵਿੱਚ ਉਹ ਵੱਧ ਕਰਕੇ ਗਏ ਨੇ, ਅਸੀਂ ਉਹ ਨਹੀਂ ਕਰ ਨਹੀਂ ਸਕਦੇ। ਪਰ ਇਹ ਟ੍ਰੈਡੀਸ਼ਨ ਜਿਹੜੀ ਹੈ ਉਹ ਇੱਕ ਚੀਜ਼ ਦੇ ਨਾਲ ਨਹੀਂ ਜੁੜੀ ਹੋਈ। ਇੱਥੇ ਸਿਰਫ ਗੱਲ ਕੱਲੀ ਕਿਸੇ ਚੀਜ਼ ਨੂੰ ਆਰਗੇਨਾਈਜ਼ ਕਰਨਾ, ਉਹਨੂੰ ਉਨੀ ਜ਼ਿਆਦਾ ਕੱਟੜਤਾ ਦੇ ਵਿੱਚ ਲੈ ਕੇ ਆਉਣਾ, ਜਾਂ ਕਿਸੇ ਤਰ੍ਹਾਂ ਦੀ ਵੀ ਐਜੂਕੇਸ਼ਨ ਨੂੰ ਇਸ ਲੈਵਲ ਤੱਕ ਲੈ ਕੇ ਜਾਣਾ ਕਿ ਉਹਦੇ ਵਿੱਚ ਕਿਸੇ ਦੀ ਅਗਰ ਜਾਨ ਵੀ ਚਲੇ ਜਾਂਦੀ ਹੈ ਔਰ ਉਹ ਵੀ ਇੱਕ ਮਾਸੂਮ ਬੱਚੇ ਦੀ, ਤਾਂ ਉਹ ਜਿਹੜੀ ਇੱਕ ਉਹ ਇਮਾਰਤ ਹੈ ਬਣੀ ਹੋਈ, ਔਰ ਉੱਥੇ ਜੋ ਇੱਕ ਕਿਤਾਬੀ ਸਿੱਖਿਆ ਦਿੱਤੀ ਜਾ ਰਹੀ ਹੈ, ਉਹਦੀ ਜਿਹੜੀ ਹਰ ਤਰ੍ਹਾਂ ਦੀ ਇੱਕ ਜਿਹਨੂੰ ਅਸੀਂ ਕਹਿ ਦਈਏ ਕਿ ਇੱਕ ਖਾਸ ਕਿਸਮ ਦੀ ਜਿਹੜੀ ਉਹ ਰਿਚੁਅਲ ਰੀਤ ਨੂੰ ਜਿਹੜਾ ਉਹ ਫੋਲੋ ਕਰਦੇ ਨੇ। ਸੂਫੀਆਂ ਨੇ ਉਹੀ ਕੋਸ਼ਿਸ਼ ਕੀਤੀ ਹੈ ਇੰਨੇ ਸਾਲ ਉਸ ਟ੍ਰੈਡੀਸ਼ਨ ਨੂੰ ਤੋੜਨ ਦੀ। ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਅਸੀਂ 21ਵੀਂ ਸਦੀ ਦੇ ਵਿੱਚ ਬੈਠੇ ਵੀ ਉਸੇ ਬਾਰੇ ਡਿਸਕਸ ਕਰ ਰਹੇ ਹਾਂ, ਤੇ ਅਜੇ ਤੱਕ ਵੀ ਉਹ ਪਹਿਲਾਂ ਨਾਲੋਂ ਆਈ ਥਿੰਕ ਘਟਣ ਦੀ ਬਜਾਏ ਉਹ ਦਿਨ ਬ ਦਿਨ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਰ ਥਾਂ ਦੇ ਉੱਪਰ ਉਹ ਵੱਧ ਰਹੀ ਹੈ। ਤੇ ਉਹਦੇ ਵਧਣ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਆ ਉਹ ਹੈ ਉੱਥੋਂ ਦੀ ਇਕਨੋਮੀ, ਉੱਥੋਂ ਦੇ ਲੋਕਾਂ ਦਾ ਜਿਹੜੀ ਇੱਕ ਸਿਸਟਮ ਬਣਿਆ ਹੋਇਆ, ਵਿਵਸਥਾ ਬਣੀ ਹੋਈ ਆ, ਇੱਕ ਉਹ ਸਿਸਟਮ, ਉਹ ਵਿਵਸਥਾ ਜਿਹੜੀ ਕਿ ਆਪਣੇ ਬੱਚੇ ਨੂੰ ਆਪਣੀਆਂ ਹਰ ਤਰ੍ਹਾਂ ਦੀਆਂ ਪ੍ਰੋਬਲਮਸ ਦੇ ਵਿੱਚੋਂ ਬਾਹਰ ਕੱਢਣ, ਉਹਨੂੰ ਉੱਥੇ ਜਾਣ ਦੇ ਲਈ ਜਿਹੜਾ ਮਜਬੂਰ ਕੀਤਾ ਜਾਂਦਾ। ਇਹ ਸਾਡਾ ਇੱਕ ਅਗਰ ਮੈਡਮ ਨੇ ਨਹੀਂ ਵੀ ਉਹਦੇ ਵਿੱਚ ਰੈਸਿਸਟੈਂਸ ਦਿਖਾਈ, ਤਾਂ ਐਕਚੁਅਲੀ ਮੈਨੂੰ ਲੱਗਦਾ ਹੈ ਕਿ ਉਹ ਕਿਧਰੇ ਨਾ ਕਿਧਰੇ ਉਹਨਾਂ ਦੀ ਇੱਕ ਜਿਹੜੀ ਸਾਡੀ ਸੁਸਾਇਟੀ ਦਾ ਬਿਲਕੁਲ ਇਸ ਟਾਈਮ ਦੇ ਉੱਪਰ ਇੱਕ ਕੱਲਾ ਸਾਡੇ ਮੁਲਕਾਂ ਦੀ ਗੱਲ ਨਹੀਂ ਹੈ, ਵਰਲਡ ਵਾਈਜ਼ਲੀ ਵੀ ਜੇ ਅਸੀਂ ਦੇਖੀਏ ਤਾਂ ਉਹ ਇੱਕ ਐਸਾ ਸਿਸਟਮ ਬਣਿਆ ਹੋਇਆ ਹੈ ਜਿਹਦੇ ਵਿੱਚੋਂ ਬੰਦਾ ਚਾਹ ਕੇ ਵੀ ਨਿਕਲ ਨਹੀਂ ਸਕਦਾ, ਉਹ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈ। ਹੁਣ ਇਹਦੇ ਵਿੱਚ ਜਿੰਨੇ ਵੀ ਪਾਤਰ ਨੇ ਉਹ ਆਪਣੀ ਥਾਂ ਦੇ ਉੱਪਰ ਉਸ ਵਿਵਸਥਾ ਨੂੰ ਦਿਖਾਉਣ ਦੇ ਲਈ ਜੋ ਉਹਨਾਂ ਨੇ ਰੋਲ ਪਲੇ ਕੀਤਾ, ਉਹ ਐਜ਼ ਇਟ ਇਜ਼ ਉਸ ਵਿਵਸਥਾ ਵਿੱਚ ਜਕੜੇ ਹੋਏ ਆ, ਉਹਦੀਆਂ ਜੰਜੀਰਾਂ ਦੇ ਵਿੱਚ ਜਕੜੇ ਹੋਏ ਆ। ਪਰ ਇੱਥੇ ਇੰਟਰਸਟਿੰਗ ਗੱਲ ਇਹ ਹੈਗੀ ਹੈ ਕਿ ਜਿੰਨਾ ਕੁ ਮੇਰਾ ਹੁਣ ਤੱਕ ਦਾ ਸਟੱਡੀ ਦਾ ਸਫ਼ਰ ਰਿਹਾ, ਮੈਂ ਉਹੀ ਦੇਖ ਰਹੀ ਸੀ ਜਦੋਂ ਮੈਂ ਪਹਿਲਾਂ ਸਟੋਰੀ ਸੁਣੀ ਹੈ ਕਿ ਇੰਨਾ ਕਰਨ ਦੇ ਬਾਵਜੂਦ ਵੀ ਈਵਨ ਉਹਨਾਂ ਨੇ ਸਾਡੇ ਜਿਹੜੇ ਸੂਫੀ ਬਾਬੇ ਫਕੀਰ ਹੋਏ ਨੇ, ਇੰਨਾ ਜ਼ਿਆਦਾ ਉਹਨਾਂ ਨੇ ਖੁੱਲੇ ਰੂਪ ਦੇ ਵਿੱਚ ਉਹਨਾਂ ਤੇ ਵਿਅੰਗ ਕੀਤੇ ਨੇ, ਉਹਨਾਂ ਦੀਆਂ ਧੱਜੀਆਂ ਉਡਾਈਆਂ ਨੇ, ਉਹਨਾਂ ਦੇ ਸਿਸਟਮ ਨੂੰ ਤਹਿਸ ਨਹਿਸ ਕੀਤਾ, ਪਰ ਅਜੇ ਤੱਕ ਵੀ ਉਹ ਸਿਸਟਮ ਰੂਟੀਨ ਦੇ ਵਿੱਚ ਉਹਨਾਂ ਵੱਧ ਫੁੱਲ ਰਿਹਾ, ਉਹਦੇ ਵਿੱਚ ਕੋਈ ਚੇਂਜਸ ਨਹੀਂ ਆਇਆ। ਉਹ ਕਿਸੇ ਵੀ ਫਾਰਮ ਦੇ ਵਿੱਚ ਹੋ ਸਕਦਾ। ਉਹ ਮਦਰਸਾ ਦਾ ਸਿਰਫ ਚਲੋ ਉੱਥੋਂ ਦੀ ਟ੍ਰੈਡੀਸ਼ਨ ਦੇ ਨਾਲ ਅਸੀਂ ਜੋੜ ਕੇ ਅਗਰ ਗੱਲ ਕਰਦੇ ਹਾਂ, ਅਦਰਵਾਈਜ਼ ਮਦਰਸੇ ਦੀ ਫਾਰਮ ਦੇ ਵਿੱਚ ਜਿਹੜੇ ਅਦਰ ਦੈਨ ਸਾਡੇ ਕੋਲ ਰਿਲੀਜਨ ਦੇ ਫਾਰਮ ਨੇ, ਮਜ਼ਹਬਾਂ ਦੇ ਫਾਰਮ ਨੇ, ਉਹਨਾਂ ਵਿੱਚ ਵੀ ਉਹੀ ਕੁਝ ਚੱਲ ਰਿਹਾ ਹੈਗਾ। ਹੁਣ ਜਿਹੜੇ ਸਹੀ ਸਾਹਿਬ ਨੇ ਗੱਲ ਕੀਤੀ ਸੀ, ਉਹਨਾਂ ਨੇ ਵਾਰਿਸ ਸ਼ਾਹ ਦੀ ਲਾਈਨ ਤੋਂ ਲੈ ਕੇ ਕਿ ਵਾਰਿਸ ਸ਼ਾਹ ਵਿੱਚ ਹੁਜਰਿਆਂ ਫਿਹਲ ਕਰਦੇ ਮੁੱਲਾ ਜੋਤਰੇ ਲਾਭਦੇ ਵਾਹੀਆਂ ਨੂੰ, ਇਹ ਦੇਖੋ ਤੁਸੀਂ 18ਵੀਂ ਸਦੀ ਦੇ ਵਿੱਚ ਬੈਠਾ ਸ਼ਾਇਰ ਲਿਖ ਰਿਹਾ ਔਰ ਅੱਜ ਤੱਕ ਕੋਈ ਤਬਦੀਲੀ ਨਹੀਂ ਵਾਪਰੀ। ਇਹ ਸਾਡੇ ਸਿਸਟਮ ਦਾ, ਸਾਡੀ ਵਿਵਸਥਾ ਦਾ ਇੱਕ
ਭਰਵੇਂ ਰੂਪ ਦੇ ਵਿੱਚ ਇੱਕ ਵਿਅੰਗ ਪੇਸ਼ ਹੋਇਆ ਔਰ ਮੈਡਮ ਨੇ ਜਿੰਨੇ ਅੱਛੇ ਢੰਗ ਦੇ ਨਾਲ ਉਹਨਾਂ ਨੇ ਪੇਸ਼ ਕੀਤਾ, ਬਹੁਤ ਅੱਛਾ ਹੈ ਉਹਨਾਂ ਦੀ ਵੋਕੈਬਲਰੀ, ਉਹਨਾਂ ਦੀ ਸਟੋਰੀ ਔਰ ਸਟੋਰੀ ਦੇ ਵਿੱਚ ਜਿੰਨੇ ਵੀ ਪਾਤਰ ਉਹਨਾਂ ਨੇ ਗਿਣਵੇਂ ਚੁਣਵੇਂ ਲਏ ਨੇ ਔਰ ਜਿਹੜਾ ਉਹਨਾਂ ਨੇ ਹਕੀਮ ਉਹਦੇ ਵਿੱਚ ਲੈ ਕੇ ਆਏ ਨੇ। ਇੱਕ ਪਰਸਨ ਅਗਰ ਇੰਨਿਆਂ ਦੇ ਵਿੱਚ ਬੈਠਾ ਏ, ਇੱਕ ਜਿਹਨੂੰ ਅਸੀਂ ਕਹਿ ਦਿੰਦੇ ਕੋ ਬਿਲਕੁਲ ਇੱਕ ਆਟੇ ਦੇ ਵਿੱਚ ਲੂਣ ਦੇ ਬਰਾਬਰ ਹੁੰਦਾ ਹੈ ਕਿ ਉਹ ਚਾਹੁੰਦੇ ਹੋਏ ਵੀ ਕੁਝ ਨਹੀਂ ਕਰ ਸਕਦਾ, ਕਿਉਂਕਿ ਉਹ ਸਿਸਟਮ ਐਸੇ ਨੇ ਕਿ ਅਗਰ ਥੋੜਾ ਜਿਹਾ ਵੀ ਤੁਸੀਂ ਉਹਦੇ ਨਾਲ ਛੇੜਛਾੜ ਕਰੋਗੇ ਤਾਂ ਉਹ ਤੁਹਾਨੂੰ ਵੀ ਨਹੀਂ ਬਖਸ਼ਣਗੇ। ਸੋ ਕੁੱਲ ਮਿਲਾ ਕੇ ਬਹੁਤ ਅੱਛਾ ਇੱਕ ਵਿਅੰਗ ਸਾਡੇ ਅੱਜ ਦੀ ਸੁਸਾਇਟੀ ਦੇ ਉੱਪਰ ਹੀ ਨਹੀਂ ਹੈਗਾ, ਪਿਛਲੇ 1000 ਸਾਲ ਦੀ ਸੁਸਾਇਟੀ ਦੇ ਉੱਪਰ ਵਿਅੰਗ ਹੈਗਾ। ਥੈਂਕ ਯੂ ਸੋ ਮਚ। ਬਹੁਤ ਸ਼ੁਕਰੀਆ ਲੀਜ਼ੀਆ ਜੀ। ਹਾਂਜੀ ਤਲਤ ਜੀ, ਸਾਡੇ ਕੋਲ ਟਾਈਮ ਤੇ ਬਹੁਤ ਥੋੜਾ ਹੈ, ਤੁਸੀਂ ਕੋਈ ਇੱਕ ਅੱਧਾ ਮਿੰਟ ਲੈਣਾ ਚਾਹੋ, ਗੱਲ ਕਰਨਾ ਚਾਹੋ ਤੇ ਕਰ ਲਓ ਜੀ। ਮੈਂ ਸਭ ਦਾ ਬਹੁਤ ਸ਼ੁਕਰੀਆ ਅਦਾ ਕਰਾਂਗੀ। ਮੇਰੀ ਕਹਾਣੀ ਤੇ ਇੰਨੀ ਜ਼ਿਆਦਾ ਰਿਸਪੌਂਸ ਆਇਆ, ਇੰਨੀ ਜ਼ਿਆਦਾ ਗੱਲਬਾਤ ਹੋਈ ਹੈ ਔਰ ਸਭ ਨੇ ਇਤਨੀ ਅੱਛੇ ਤਰੀਕੇ ਨਾਲ ਉਹਨੂੰ ਇਲੈਬੋਰੇਟ ਕੀਤਾ ਹੈ ਕਿ ਮੇਰਾ ਨਹੀਂ ਖਿਆਲ ਹੈ ਕਿ ਕੋਈ ਵੀ ਐਸਾ ਕਲਰ ਹੈ ਉਸ ਕਹਾਣੀ ਦਾ ਜਿਹੜਾ ਛੁਪਿਆ ਰਹਿ ਗਿਆ। ਸਭ ਰਿਵੀਲ ਹੋ ਗਿਆ। ਬਸ ਰੈਜ਼ਿਸਟੈਂਸ ਦਾ ਮੈਂ ਇਹੀ ਕਹਾਂਗੀ ਕਿ ਮੈਂ ਜਿਹੜੀ ਕਹਾਣੀ ਲਿਖੀ ਹੈ, ਅਗਰ ਜ਼ੁਬੈਰ ਸਾਹਿਬ ਨੇ ਉਹਦੇ ਵਿੱਚ ਇਹ ਪੁਆਇੰਟ ਆਊਟ ਕੀਤਾ ਹੈ ਕਿ ਰੈਜ਼ਿਸਟੈਂਸ ਤੇ ਆਪੇ ਹੀ ਆਏਗੀ ਨਾ। ਜਦੋਂ ਮੈਂ ਤਸਵੀਰ ਪੇਸ਼ ਕੀਤੀ ਹੈ ਤੇ ਦੇਖੋ ਜੀ, ਇੱਕ ਰੈਜ਼ਿਸਟੈਂਸ ਤੇ ਆ ਗਈ ਨਾ, ਇੱਕ ਬੰਦੇ ਦੇ ਇਮੋਸ਼ਨਸ ਨੂੰ ਤਾਂ ਮੈਂ ਜਗਾ ਦਿੱਤਾ ਔਰ ਉਹ ਤਿਆਰ ਹੋ ਗਿਆ ਕਿ ਇਸ ਚੀਜ਼ ਨੂੰ ਉਹਦੇ ਖਿਲਾਫ ਜਿਹੜਾ ਨਾ ਉੱਠ ਖੜਾ ਹੋਏ। ਰਾਈਟਰ ਦਾ ਮੇਰਾ ਖਿਆਲ ਹੈ ਇਹੀ ਕੰਮ ਹੁੰਦਾ ਹੈ ਕਿ ਉਹ ਮਾਸ਼ਰੇ ਦੇ ਵਿੱਚ ਉਸ ਚੀਜ਼ ਨੂੰ ਕਿਸ ਤਰ੍ਹਾਂ ਲੈ ਕੇ ਆਉਂਦਾ ਹੈ, ਬਾਹਰ ਲੈ ਕੇ ਆਉਂਦਾ ਹੈ ਛੁਪੀਆਂ ਹੋਈਆਂ ਚੀਜ਼ਾਂ ਨੂੰ, ਕਿ ਸੁਸਾਇਟੀ ਫਿਰ ਆਪ ਹੀ ਰੈਜ਼ਿਸਟੈਂਸ ਉਹਦੇ ਅੱਗੇ ਲੈ ਕੇ ਆਉਂਦੀ, ਰੈਜ਼ਿਸਟ ਕਰਦੀ ਹੈ। ਫਿਰ ਮੈਂ ਬਹੁਤ ਸ਼ੁਕਰੀਆ ਅਦਾ ਕਰਾਂਗੀ ਸਭ ਦਾ। ਔਰ ਮੇਰੇ ਨੈਟ ਨੇ ਅੱਜ ਬੜਾ ਕੰਮ ਖਰਾਬ ਕੀਤਾ, ਬਹੁਤ ਸ਼ੁਕਰੀਆ। ਬਹੁਤ ਤਲਤ ਜੀ, ਬਹੁਤ ਤੁਹਾਨੂੰ ਮੁਬਾਰਕ ਹੋਏ ਔਰ ਤੁਸੀਂ ਮਜ਼ੀਦ ਵੀ ਇਸ ਤਰ੍ਹਾਂ ਲਿਖਦੇ ਰਹੋ ਤੇ ਸਾਡੀ ਇਹੋ ਹੀ ਖਾਸ਼ ਹੋਏਗੀ। ਲੀਜ਼ੀਆ ਜੀ ਮੈਨੂੰ ਲੱਗਦਾ ਕੁਝ ਕਹਿਣਾ ਚਾਹ ਰਹੇ ਨੇ। ਲੀਜ਼ੀਆ ਜੀ ਕੁਝ ਕਹਿਣਾ ਚਾਹ ਰਹੇ ਨੇ। ਉਹਨਾਂ ਦਾ ਪਹਿਲਾਂ ਤੋਂ ਹੀ ਹੱਥ ਖੜਾ ਹੋਇਆ ਉਹ ਪਹਿਲਾਂ ਤੋਂ ਹਾਂਜੀ। ਤੇ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਸਾਰੇ ਮਿੱਤਰਾਂ ਦਾ। ਬਹੁਤ ਖੂਬਸੂਰਤ ਕਹਿਣਾ ਕਿ ਜਿਹੜਾ ਬੰਦਾ ਗੱਲ ਕਰਦਾ ਨਾ ਉਹਦੀ ਗੱਲ ਦਾ ਜਵਾਬ ਨਹੀਂ ਦੇਣਾ, ਜਿਹੜਾ ਕਹਾਣੀ ਪੜ੍ਹਦਾ ਉਹਦੀ ਗੱਲ ਦਾ ਜਵਾਬ ਨਹੀਂ ਦੇ ਸਕਦਾ, ਉਹ ਸਿਰਫ ਸੁਣ ਸਕਦਾ। ਨਹੀਂ ਤੇ ਅਸੀਂ ਮੌਕਾ ਦਿੱਤਾ ਨਾ ਬਈ, ਅਸੀਂ ਤੇ ਆਪ ਮੌਕਾ ਦਿੱਤਾ ਉਹਨਾਂ ਨੂੰ ਕਿ ਚਲੋ ਗੱਲ ਕਰ ਲਓ। ਇਹ ਵੀ ਪ੍ਰੋਟੋਕਾਲ ਦਾ ਹਿੱਸਾ ਹੈ। ਅੱਛਾ, ਲੇਕਿਨ ਇਹ ਵੇ ਕਿ ਦੇਖੋ ਨਾ ਅਸੀਂ ਸਾਰਿਆਂ ਨੂੰ ਜੀ ਅਮਰ ਸੁਹੇਲ ਜੀ ਦਾ ਲੱਗਦਾ ਕੁਝ ਮੇਰੇ ਖਿਆਲ ਕਹਿਣ ਦਾ ਕੁਝ ਉਹ ਲਾਈਟ ਅਪ ਹੋ ਰਿਹਾ ਕੰਮ। ਤਾਹਿਰਾ ਸੁਹੇਲ। ਹਾਂਜੀ ਸੁਹੇਲ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤੇ ਛੇਤੀ ਕਹਿ ਦਿਓ। ਤਲਾ ਜੀ ਪਹਿਲੇ ਤੇ ਬਹੁਤ ਮਾਜ਼ਰਤ, ਹਾਂਜੀ ਤੁਹਾਨੂੰ ਅਸੀਂ ਬੜੀਆਂ ਆਵਾਜ਼ਾਂ ਮਾਰੀਆਂ ਤੁਹਾਨੂੰ। ਸਰ ਸੌਰੀ ਮੈਮ। ਤੇ ਇਹ ਕਹਾਣੀ ਜਿਸ ਟਾਈਮ ਮੈਂ ਸੁਣੀ ਸੀ ਉਸ ਟਾਈਮ ਵੀ ਮੇਰਾ ਬੜਾ ਇੱਕ ਜਿਵੇਂ ਬੰਦਾ ਅੰਦਰੋਂ ਕੰਬ ਜਾਂਦਾ ਹੈ। ਤੇ ਇਹ ਮਾਹੌਲ ਜਿਹੜਾ ਹੈ ਮੈਂ ਵੀ ਬਚਪਨ ਤੋਂ ਹੀ ਵੇਖਦਾ ਆ ਰਿਹਾ, ਕਿਉਂਕਿ ਸਾਡੇ ਮੁਹੱਲੇ ਵਿੱਚ ਹੀ ਮਦਰਸਾ ਸੀ ਤੇ ਸਾਡੇ ਘਰ ਤੀਕਰ ਬਾਲਾਂ ਦੀਆਂ ਆਵਾਜ਼ਾਂ, ਰੋਂਦਿਆਂ ਦੀਆਂ। ਈਵਨ ਕਿ ਮੌਲਵੀ ਜਦੋਂ ਚਲਾਉਂਦਾ ਸੀ ਆਪਣਾ ਤੇ ਉਹਦਾ ਹੀ ਵੀ ਇੱਕ ਜਿਹੜੀ ਉਹ ਹਵਾ ਦੇ ਅੰਦਰ ਲਹਿਰਾ ਕੇ ਇੱਕ ਸ਼ੂਕ ਜਿਹੀ ਆਉਂਦੀ ਸੀ, ਉਹ ਵੀ ਦਿਲ ਹਿਲਾ ਦਿੰਦੀ ਸੀ ਬੈਠਿਆਂ ਦਾ। ਤੇ ਬੇਸਿਕਲੀ ਮੈਂ ਸ਼ੁਰੂ ਤੋਂ ਹੀ ਇਹ ਸੋਚਦਾ ਸੀ ਕਿ ਇਹਦੇ ਪਿੱਛੇ ਕੀ ਕਾਰਨ ਹੈ, ਕਿ ਇਹ ਇਤਨਾ ਕਿਉਂ ਮਾਰਦੇ ਨੇ, ਸਰਕਾਰੀ ਸਕੂਲ ਦੇ ਮਾਸਟਰ ਵੀ ਤੇ ਮਦਰਸਿਆਂ ਦੇ ਵੀ। ਮੇਰੇ ਖਿਆਲ ਇੱਕ ਨੋਰਮਲ ਬੰਦਾ ਜਿਹੜਾ ਹੁੰਦਾ ਹੈ ਉਹ ਇਸ ਤਰ੍ਹਾਂ ਤਸ਼ੱਦਦ ਨਹੀਂ ਕਰਦਾ। ਇਹ ਕੋਈ ਜ਼ਿਹਨੀ ਮਰੀਜ਼ ਹੁੰਦਾ ਹੈ, ਕਿਉਂਕਿ ਸ਼ਾਇਦ ਉਹਨਾਂ ਨਾਲ ਵੀ ਇਸ ਤੋਂ ਵੱਧ ਤਸ਼ੱਦਦ ਹੋਇਆ ਹੋਵੇ, ਜਿਹੜਾ ਕਿ ਉਹ ਅੱਗੇ ਆ ਕੇ ਆਪਣੀ ਬੜਾਸ ਕੱਢਦੇ ਨੇ ਜਾਂ ਆਪਣਾ ਬਦਲਾ ਲੈਂਦੇ ਨੇ। ਇਸ ਤਰ੍ਹਾਂ ਦੀ ਕੋਈ ਸੋਚ ਹੁੰਦੀ ਹੈ। ਤੇ ਉਸ ਤੋਂ ਇਲਾਵਾ ਅਗਰ ਉਸ ਤੋਂ ਅੱਗੇ ਵੀ ਵੇਖਿਆ ਜਾਵੇ ਕਿ ਤੁਸੀਂ ਥੋੜ੍ਹਾ ਜਿਹਾ ਕਿਸੇ ਮੌਲਵੀ ਨਾਲ ਕਿਸੇ ਮਸਲੇ 'ਤੇ ਗੱਲ ਕਰੋ ਜਾਂ ਕੋਈ ਬਹਿਸ ਕਰੋ, ਉਹਦੇ ਤੋਂ ਸਮਝਣਾ ਚਾਹੋ, ਤਾਂ ਨਾ ਕਿ ਉਹ ਤੁਹਾਨੂੰ ਗੱਲ ਸਮਝਾਏਗਾ ਬਲਕਿ ਉਹ ਤੁਹਾਡੇ 'ਤੇ ਕੋਈ ਨਾ ਕੋਈ ਫਤਵਾ ਲਾਉਣ ਦੀ ਕੋਸ਼ਿਸ਼ ਕਰੇਗਾ। ਬਹੁਤ ਹੱਦ ਤੱਕ ਤੇ ਲਾ ਵੀ ਦਿੰਦੇ ਨੇ। ਤੇ ਇਹ ਮੇਰੇ ਮੁਸ਼ਾਹਦੇ ਵਿੱਚ ਇਹ ਚੀਜ਼ ਆਈ। ਤੇ ਦੂਸਰਾ ਜਿਹੜਾ ਕਹਾਣੀ ਦਾ ਇੱਕ ਹੋਰ ਪੱਖ ਮੇਰੇ ਸਾਹਮਣੇ ਆਇਆ ਕਿ ਗੁਰਬਤ ਭਾਰੋਂ ਜਿਹੜੇ ਮਾਪੇ ਨੇ
ਉਹ ਆਪਣੀ ਔਲਾਦ ਨੂੰ ਇਹ ਨਹੀਂ ਵੇਖਦੇ ਕਿ ਉਹਦਾ ਮਾਈਂਡ ਸੈਟ ਕੀ ਹੈ, ਉਹਨੂੰ ਮਦਰਸੇ ਤੱਕ ਦਿੰਦੇ ਨੇ ਜਾਂ ਜਿਹੜਾ ਵੀ ਹੋਰ ਵੀ ਕੋਈ ਕੰਮ ਕਾਰ ਦਾ ਜ਼ਰੀਆ ਹੈ। ਤੇ ਮੇਰੇ ਖਿਆਲ ਇਹ ਵੀ ਇੱਕ ਹਕੀਕਤ ਹੈ। ਤੇ ਦੂਸਰਾ ਹੁਣ ਜਿਹੜਾ ਹੈ ਸਕੂਲਾਂ ਵਿੱਚ ਵੀ ਹਿਫਜ਼ ਦੀ ਕਲਾਸ ਸ਼ੁਰੂ ਹੋ ਗਈ ਹੈ। ਉੱਥੇ ਸਖਤੀ ਹੁਣ ਕੀਤੀ ਜਾਂਦੀ ਹੈ ਕਿ ਬੱਚਿਆਂ ਤੇ ਤਸ਼ੱਦਦ ਨਹੀਂ ਕਰਨਾ। ਲੇਕਿਨ ਜਿਹੜਾ ਹੈ ਮੇਰਾ ਹੀ ਇੱਕ ਕਜ਼ਨ ਹੈ, ਉਹ ਪਿਛਲੇ ਦਿਨਾਂ ਉਹਨੂੰ ਉਹਦੇ ਮਾਪਿਆਂ ਨੇ ਹਿਫਜ਼ ਦੀ ਕਲਾਸ ਵੀ ਜੁਆਇਨ ਕਰਵਾ ਦਿੱਤੀ। 8ਵੀਂ ਵਿੱਚ ਪੜ੍ਹਦਾ ਸੀ ਉਹ, ਤੇ ਨਾਲ ਹੀ ਹਿਫਜ਼ ਦੀ ਕਲਾਸ ਵੀ ਜੁਆਇਨ ਕਰਵਾ ਦਿੱਤੀ ਗਈ। ਤੇ ਉਹ ਬੜਾ ਡਿਪਰੈਸ ਜਿਹਾ ਰਹਿਣ ਲੱਗ ਪਿਆ। ਮੈਂ ਉਹਦੇ ਨਾਲ ਗੱਲ ਕੀਤੀ, ਬੱਚਾ ਸੀ ਛੋਟਾ, ਤੇ ਮੈਂ ਕਿਹਾ ਤੈਨੂੰ ਕੀ ਮਸਲਾ? ਖੈਰ ਉਹਨੇ ਤੂੰ ਪੁੱਛਦਾ ਰਿਹਾ, ਪਹਿਲੇ ਉਹਨੇ ਦੱਸਿਆ ਨਾ। ਫਿਰ ਕਹਿੰਦਾ ਕਿ ਮੈਂ ਕਿਸੇ ਦਿਨ ਸਬਕ ਨਾ ਯਾਦ ਹੋਵੇ ਮੈਨੂੰ, ਜਾਂ ਕੋਈ ਐਸਾ ਮਾਮਲਾ ਹੋ ਜਾਵੇ ਕਿ ਮੌਲਵੀ ਸਾਹਿਬ ਮਾਰਦੇ ਤੇ ਨਹੀਂ ਨੇ ਲੇਕਿਨ ਡਰਾਉਂਦੇ ਬਹੁਤ ਜ਼ਿਆਦਾ ਨੇ ਕਿ ਤੂੰ ਅੰਗਰੇਜ਼ੀ ਤਾਲੀਮ ਤੈਨੂੰ ਫਰ ਆਉਂਦੀ ਹੈ ਤੇ ਤੂੰ ਆਪਣੀ ਤਾਲੀਮ ਤੋਂ ਦੂਰ ਹੋ ਗਿਆ। ਤੇ ਇਸ ਤਰ੍ਹਾਂ ਦੇ ਜਿਹੜਾ ਬਲੈਕਮੇਲਿੰਗ ਜਾਂ ਜੋ ਵੀ ਕਹਿ ਲਓ। ਤੇ ਮੇਰਾ ਖਿਆਲ ਹੈ ਕਿ ਦੀਨ ਤੋਂ ਦੂਰ ਜਿਹੜਾ ਹੈ ਉਹ ਕਰਨ ਦਾ ਸਭ ਤੋਂ ਵੱਡਾ ਸਬਬ ਇਸ ਵੇਲੇ ਮੌਲਵੀ ਹੈ। ਤੇ ਬਾਕੀ ਕਹਾਣੀ ਜਿਹੜੀ ਬੜੀ ਹੀ ਇੱਕ ਸੈਂਸੀਟਿਵ ਹੈ ਤੇ ਬੜੀ ਦਿਲ ਹਿਲਾ ਦੇਣ ਵਾਲੀ ਕਹਾਣੀ ਹੈ। ਤੇ ਇਸ ਟਾਈਮ ਵੀ ਮੈਂ ਫੇਰ ਜਜ਼ਬਾਤੀ ਥੋੜਾ ਜਿਹਾ ਹੋ ਗਿਆ, ਤੇ ਇਹਦੇ ਲਈ ਮਾਜ਼ਰਤ। ਤੇ ਬੜਾ ਹੀ ਅੱਛਾ ਲੱਗਿਆ ਕਹਾਣੀ ਸੁਣ ਕੇ। ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਤਲਤ ਜੀ, ਤਲਤ ਸੁਹੇਲ ਜੀ, ਤੁਸੀਂ ਆਏ ਹੋ ਔਰ ਤੁਸੀਂ ਆਪਣੇ ਜਿਹੜਾ ਗੱਲਬਾਤ ਕੀਤੀ ਹੈ। ਤੇ ਇੱਕ ਵਾਰੀ ਫਿਰ ਮੈਂ ਸਾਰੇ, ਕਿਉਂਕਿ ਟਾਈਮ ਸਾਡਾ ਮੁੱਕ ਗਿਆ ਦਾ, ਤੇ ਸਾਰੇ ਦੋਸਤਾਂ ਦਾ, ਸਾਰੇ ਸੰਗਤੀਆਂ ਦਾ ਬਹੁਤ ਸ਼ੁਕਰੀਆ। ਔਰ ਬਹੁਤ ਖੂਬਸੂਰਤ ਸਾਰਿਆਂ ਨੇ ਗੱਲਬਾਤ ਕੀਤੀ ਹੈ, ਬੜੀ ਭਰਵੀਂ ਗੱਲਬਾਤ ਕੀਤੀ ਹੈ। ਤਲਤ ਜੀ ਤੁਹਾਨੂੰ ਬਹੁਤ ਮੁਬਾਰਕ ਵੀ ਹੋਏ, ਔਰ ਤੁਸੀਂ ਇਸ ਤਰ੍ਹਾਂ ਹੀ ਲਿਖਦੇ ਰਹੋ, ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ। ਤੇ ਫੇਰ ਮਿਲਾਂਗੇ ਜੀ, ਸਾਰਿਆਂ ਨੂੰ ਰੱਬ ਰਾਖਾ। ਰੱਬ ਰਾਖਾ ਜੀ। ਤਲਤ ਜੀ ਬਹੁਤ ਬਹੁਤ ਮੁਬਾਰਕ। ਰੱਬ ਰਾਖਾ ਜੀ ਸਾਰਿਆਂ ਦਾ।